ਪੰਜਾਬੀ ਰੇਡੀਓ ਦੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ, ਜਿੱਥੋਂ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰ ਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਉਂਟ, ਸੋਢੀ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਚੋਕਰ ਟਰਲਿਕ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ, ਸਭ ਤੋਂ ਪਹਿਲਾਂ ਜਿਹੜੀ ਇੱਕ ਖਬਰ ਆ ਸਵੇਰ ਦੀ ਘੁੰਮਦੀ ਫਿਰਦੀ ਹੈਗੀ ਹੈ ਜੀ, ਕਿ ਬਹੁਤ ਦੇਰ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਉਮਰਾ ਨੰਗਲ ਅਦਾਲਤ ਵਿੱਚ ਪੇਸ਼ ਹੋਵੇਗਾ। ਅੱਜ ਅਦਾਲਤ ਦੇ ਵਿੱਚ ਜਿਹੜਾ ਦੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਹੁਣ ਤੋਂ ਕਿਸੇ ਸਮੇਂ ਵੀ ਉਮਰਾ ਨੰਗਲ ਨੂੰ ਜਿਹੜਾ ਦੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਬੇਅਦਬੀ ਕਾਂਡ ਦੇ ਵਿੱਚ ਇਹ ਜਿਹੜੀ ਗ੍ਰਿਫਤਾਰੀ ਆ ਉਹ ਬੜੀ ਅਹਿਮ ਹੈ ਔਰ ਬਹੁਤ ਵੱਡੀ ਗ੍ਰਿਫਤਾਰੀ ਜਿਹੜੀ ਉਹ ਕਹੀ ਜਾ ਸਕਦੀ ਆ। ਕੱਲ ਐਕਚੁਅਲੀ ਜਿਹੜਾ ਸੀਗਾ ਦੀ ਜਿਹੜੇ DGP ਨੇ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹੋਈ ਸੀ, DIG ਤੇ IG ਸਾਰਿਆਂ ਦੀ। ਉੱਥੇ ਜਿਹੜਾ ਸੀਗਾ ਜੀ, ਜਦੋਂ ਇਹ ਆਇਆ ਮੀਟਿੰਗ ਦੇ ਵਿੱਚ, ਤੇ ਉਸ ਤੋਂ ਬਾਅਦ ਜਦੋਂ ਇਹ ਮੀਟਿੰਗ ਸਮਾਪਤ ਹੋਈ ਆ ਤਾਂ SIT ਨੇ ਜਿਹੜਾ ਜੀ ਇਹ ਆਖਿਆ ਕਿ ਉਹਨੂੰ ਹਿਰਾਸਤ ਦੇ ਵਿੱਚ ਜਿਹੜਾ ਉਹ ਲੈ ਲਿਆ ਗਿਆ। ਉਹਦੇ ਘਰੋਂ ਉਹਦਾ ਫਿਰ ਕੁੜਤਾ ਪਜਾਮਾ ਜਿਹੜਾ ਜੀ ਉੱਥੋਂ ਮੰਗਵਾਇਆ ਗਿਆ। ਮੰਗਵਾ ਕੇ ਫਿਰ ਇਹ ਐਲਾਨ ਕੀਤਾ SIT ਨੇ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਿਹੜੀ ਗ੍ਰਿਫਤਾਰੀ ਆ SIT ਦੇ ਅਹਿਮ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਦੱਸਣ ਦੇ ਅਨੁਸਾਰ ਕੁਝ ਅਹਿਮ ਸਬੂਤ ਜਿਹੜੇ ਔਨ ਰਿਕਾਰਡ ਆਏ ਆ, ਉਹਨਾਂ ਦੇ ਤਹਿਤ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹਨਾਂ ਸਬੂਤਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਲੁਧਿਆਣੇ ਤਾਇਨਾਤ ਹੁੰਦਿਆਂ ਹੋਇਆ ਬਾਈਬਲ ਕਲਾਂ ਕੀ ਲੈਣ ਗਿਆ ਸੀ। ਬਾਰ-ਬਾਰ ਜਿੱਥੇ ਜਿੱਥੇ ਉਹਦੀ ਪੇਸ਼ੀ ਹੋਈ ਆ, ਪਰਮਰਾਜ ਸਿੰਘ ਉਮਰਾ ਨੰਗਲ ਨੇ ਇਹ ਕਿਹਾ ਕਿ ਉਹਦੀ ਇਹ ਡਿਊਟੀ ਲਾਈ ਗਈ ਸੀ ਕਿ ਉਹ ਗੱਲਬਾਤ ਕਰੇ ਉੱਥੇ ਜਾ ਕੇ। ਡਿਊਟੀ ਕਿਹਨੇ ਲਾਈ ਸੀ ਉਹ ਇਹ ਨਹੀਂ ਦੱਸਦਾ, ਪਰ ਇਹ ਵੀ ਆ ਕਿ ਉਹ ਸਾਰੀ ਫੋਰਸ ਲੁਧਿਆਣੇ ਦੀ ਕਿਉਂ ਲੈ ਕੇ ਗਿਆ ਉੱਥੇ, ਇਹ ਜਿਹੜਾ ਜੀ ਉਹ ਵੱਡਾ ਸਵਾਲ ਸੀਗਾ। ਵੀਡੀਓ ਜਿਹੜਾ ਜੀ ਉਦੋਂ ਵੱਡਾ ਸਬੂਤ ਆ, ਜਿਹੜਾ ਕਿ ਇਹ ਲੱਭਤ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ, ਜਿਨ੍ਹਾਂ ਨੇ CV ਫੁਟੇਜ ਜਿਹੜੀ ਉਹ ਕਢਵਾ ਲਈ ਸੀ। ਅੰਦਰੂਨੀ ਸੂਤਰ ਦੱਸਦੇ ਆ, ਮੈਂ ਪਹਿਲਾਂ ਵੀ ਜਿਹੜਾ ਕਵਰ ਕੀਤਾ ਸੀਗਾ ਕਿ ਚਰਨਜੀਤ ਸ਼ਰਮਾ ਬਹੁਤ ਕੁਝ ਦੱਸ ਗਿਆ। ਚਰਨਜੀਤ ਸ਼ਰਮਾ ਨੇ ਜਿਹੜੀ ਗੱਲ ਦੱਸੀ ਆ ਕਿ ਗੋਲੀ ਚਲਾਈ ਹੀ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੇ ਸੀਗੀ, ਜਿਹਦੇ ਕਰਕੇ ਜਿਹੜਾ ਜੀ ਇਹ ਅਹਿਮ ਗ੍ਰਿਫਤਾਰੀ ਹੈ ਇਸ ਮਾਮਲੇ ਦੇ ਵਿੱਚ। ਅੱਗੋਂ ਜਾਂਚ ਕਿੱਧਰ ਨੂੰ ਜਾਂਦੀ ਆ, ਇਹ ਬਹੁਤ ਅਹਿਮ ਜਿਹੜਾ ਜੀ ਉਹ ਹੋਊਗਾ। ਜਾਂਚ ਜਿਹੜੀ ਆ ਉਹ ਵੱਡਿਆਂ ਵੱਲ ਨੂੰ ਜਾਊਗੀ। ਜਾਂਚ ਇੱਥੇ ਖੜਦੀ ਨਹੀਂ, ਇਸ ਗੱਲ ਦੀ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਇਹ ਪੱਕੀ ਗੱਲ ਹੈ। ਕਈ ਲੋਕ ਕਹਿੰਦੇ ਆ ਕੁਛ ਨਹੀਂ ਹੋਣਾ, ਕਿਸੇ ਪਾਸੇ ਨਹੀਂ ਜਾਣੀ। ਉਹ ਲੋਕ ਉਦੋਂ ਵੀ ਕਹਿੰਦੇ ਸੀਗੇ ਕੁਛ ਨਹੀਂ ਹੋਣਾ ਜਦੋਂ SIT ਜਿਹੜੀ ਉਹ ਬਣਾਈ ਸੀਗੀ, ਪਰ SIT ਨੇ, ਮੈਂ ਅੱਗੇ ਇੱਕ ਦਿਨ ਗੱਲ ਕਹੀ ਸੀ ਕਿ ਜੇ ਸਟੈਪ ਬਾਈ ਸਟੈਪ SIT ਚੱਲੂਗੀ ਕੇਸ ਸੋਲਿਡ ਬਣੂਗਾ। ਜੇ ਇੱਕਦਮ ਜਿਹੜਾ ਦੀ ਹੱਥ ਪਾ ਲਏ ਜਾਂਦੇ ਤਾਂ ਸਬੂਤਾਂ ਦੀ ਘਾਟ ਦੀ ਵਜ੍ਹਾ ਕਰਕੇ ਬਹੁਤੇ ਲੋਕ ਜਿਹੜੇ ਉਹ ਨਿਕਲ ਜਾਣੇ ਸੀਗੇ। ਜੇ ਉਮਰਾ ਨੰਗਲ ਹੋਰਾਂ ਦੀ ਆਪਾਂ ਗੱਲ ਕਰੀਏ ਤਾਂ ਸਮੇਂ ਦੇ ਉੱਤੇ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੀ ਜਗ੍ਹਾ ਤੇ ਰਹੇ ਆ, ਉੱਥੇ ਉਹ ਚਰਚਾ ਦੇ ਵਿੱਚ ਜਿਹੜਾ ਉਹ ਰਹੇ ਆ। 2012 ਦੇ ਵਿੱਚ ਕੋਟਕਪੂਰੇ ਦੇ ਵਿੱਚ ਜਿਹੜਾ ਫਰੀਦਕੋਟ ਤੋਂ ਕੋਟਕਪੂਰਾ ਨਹੀਂ, ਫਰੀਦਕੋਟ ਤੋਂ ਇੱਕ ਨਾਬਾਲਗ ਕੁੜੀ ਜਿਹੜੀ ਸੀ ਉਹਨੂੰ ਅਗਵਾ ਕਰ ਲਿਆ ਗਿਆ ਸੀਗਾ। ਨਿਸ਼ਾਨ ਸਿੰਘ ਨਾਂ ਦੇ ਇੱਕ ਗੁੰਡੇ ਨੇ ਅਗਵਾ ਕੀਤਾ ਸੀ, ਜਿਹੜਾ ਯੂਥ ਅਕਾਲੀ ਦਲ ਦੇ ਨਾਲ ਸੰਬੰਧਿਤ ਸੀਗਾ। ਤੁਹਾਨੂੰ ਯਾਦ ਹੋਣਾ ਉਸ ਟਾਈਮ ਪ੍ਰੈਸ ਕਾਨਫਰੰਸ ਕਰਕੇ ਉਮਰਾ ਨੰਗਲ ਹੋਰਾਂ ਨੇ ਉਹਦੇ ਵਿਆਹ ਦੀਆਂ ਫੋਟੋਆਂ ਜਾਰੀ ਕਰਤੀਆਂ ਸੀ। ਇਹ ਚੀਜ਼ ਨੂੰ ਅੱਖੋਂ ਪਰੋਖੇ ਕਰ ਗਏ ਕਿ ਕੁੜੀ ਨਾਬਾਲਗ ਹੈ, ਕੁੜੀ 18 ਸਾਲ ਤੋਂ ਘੱਟ ਹੈ, ਉਹਦੀ ਵਿਆਹ ਦੀਆਂ ਫੋਟੋਆਂ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ। ਵਿਵਾਦ ਵੱਧ ਗਿਆ, ਉਹਦਾ ਤਬਾਦਲਾ ਅੰਮ੍ਰਿਤਸਰ ਕਰ ਦਿੱਤਾ ਗਿਆ ਸੀਗਾ। ਬਾਅਦ ਦੇ ਵਿੱਚ ਨਿਸ਼ਾਨ ਸਿੰਘ ਨੂੰ ਗੋਆ ਤੋਂ ਜਾ ਕੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਦੋਂ ਫਰੀਦਕੋਟ ਦੇ ਵਿੱਚ ਸੰਘਰਸ਼ ਕਮੇਟੀ ਬਣ ਗਈ ਸੀ। 2013 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ASI ਆਪਣੀ ਧੀ ਦੀ ਇੱਜ਼ਤ ਬਚਾਉਣ ਗਿਆ ਸੀ ਔਰ ਉਹਨੂੰ ਉੱਥੇ ਗੁੰਡਿਆਂ ਨੇ ਜਿਹੜਾ ਜੀ ਉਹਦੀ ਹਿੱਕ ਦੇ ਉੱਤੇ ਪੈਰ ਰੱਖ ਕੇ ਗੋਲੀ ਮਾਰ ਦਿੱਤੀ ਸੀ, ਉਸ ਧੀ ਦੇ ਜਿਹੜਾ ਜੀ ਪਿਓ ਨੂੰ। ਉਸ ਟਾਈਮ ਪਰਮਰਾਜ ਸਿੰਘ ਉਮਰਾ ਨੰਗਲ ਹੁਰੀ ਉੱਥੇ ਹੀ ਸੀ। ਇਹ ਗੁੰਡੇ ਬਚ ਕੇ ਕਿਵੇਂ ਨਿਕਲ ਗਏ, ਇਹਦੀ ਸਾਰੀ ਜਿਹੜੀ
ਤਾਰ ਸੀਗੀ ਜੀ ਉਹ ਇਸੇ ਹੀ ਅਫਸਰ ਦੇ ਉੱਤੇ ਆਉਂਦੀ ਸੀ। ਇਹ ਤਾਂ ਪੰਜਾਬ ਪੱਧਰ ਦੇ ਉੱਤੇ ਰੌਲਾ ਪੈ ਗਿਆ ਤੇ DGP ਨੂੰ ਜਾ ਕੇ ਖੁਦ ਅਗਵਾਈ ਕਰਨੀ ਪਈ ਸੀ ਸਾਰੇ ਜਿਹੜਾ ਜੀ ਉਹ ਕਮਾਂਡ ਦੀ, ਤਾਂ ਜਾ ਕੇ ਜਿਹੜਾ ਜੀ ਇਹ ਗ੍ਰਿਫਤਾਰ ਕੀਤੇ ਗਏ ਸੀਗੇ। 2014 ਦੇ ਵਿੱਚ ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ ਜਦੋਂ ਰਾਜਾ ਕੰਦੋਲਾ ਨਾਂ ਦਾ ਇੱਕ ਵੱਡਾ ਸਮਗਲਰ ਫੜਿਆ ਗਿਆ ਤਾਂ ਉਹਦੇ ਤੋਂ ਬਾਅਦ ਉਹਨੂੰ ਜਿਹੜੀ ਜੀ ਉਹ ਉਦੋਂ ਪੁੱਛਗਿੱਛ ਜਿਹੜੀ ਕੀਤੀ ਗਈ ਸੀ, ਹਾਲਾਂਕਿ ਕਲੀਨ ਚਿੱਟ ਜਿਹੜੀ ਜੀ ਉਹ ਮਿਲ ਗਈ ਸੀ ਜਦੋਂ ਇਹ ਬਠਿੰਡਾ ਦੇ IG ਸਨ। ਇਹ ਤਾਂ ਬਹੁਤ ਕੁਝ ਅਹਿਮ ਪੱਖ ਨੇ। ਥੋੜਾ ਹੋਰ ਪਿੱਛੇ ਚਲੇ ਜਾਓ, ਜਦੋਂ ਇੱਕ ਸਿੰਗਰ ਦਲੇਰ ਮਹਿੰਦੀ ਉਹਨੂੰ ਕਬੂਤਰਬਾਜ਼ੀ ਦੇ ਕੇਸ ਦੇ ਵਿੱਚ ਫਸਾ ਲਿਆ ਗਿਆ ਸੀਗਾ ਜੀ, ਔਰ ਕਰੋੜਾਂ ਰੁਪਈਆ ਉਹਦੇ ਤੋਂ ਲੈਣ ਦੇ ਚਰਚੇ ਉਸ ਟਾਈਮ ਜਿਹੜੇ ਜੀ ਉਹ ਚੱਲਦੇ ਸੀਗੇ। ਪਰ ਕਦੇ ਵੀ ਇਹ ਜਿਹੜਾ ਆਫਿਸਰ ਹੈ ਜੀ ਉਹ ਕਿਸੇ ਵੀ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋਇਆ। ਉਹਦਾ ਅਹਿਮ ਕਾਰਨ ਇਹ ਆ, ਸਾਬਕਾ DGP ਤੇ ਅਕਾਲੀ ਦਲ ਦੇ ਆਗੂ ਇਸ ਵੇਲੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਅੱਖਾਂ ਦਾ ਤਾਰਾ ਰਿਹਾ ਜੀ ਇਹ ਆਫਿਸਰ। ਇੱਕ ਵੀਡੀਓ ਜਿਹੜੀ ਕਿ ਕੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਵਾਹਵਾ ਤੁਰੀ ਫਿਰਦੀ ਆ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਇਹਦੇ ਪਿੰਡ ਹੁੰਦੇ ਟੂਰਨਾਮੈਂਟ ਦੇ ਉੱਤੇ ਬੋਲ ਰਹੇ ਆ ਕਿ ਆਫਿਸਰ ਨਹੀਂ ਮੇਰਾ ਇਹ ਭਰਾ ਆ। ਤੋ ਇਹਦੀ ਨੇੜਤਾ ਜਿਹੜੀ ਸੀ ਉਹ ਹਮੇਸ਼ਾ ਉਹਨੇ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੂੰ ਬਚਾ ਕੇ ਰੱਖਿਆ। ਅੱਜ ਕਿੰਨਾ ਰਿਮਾਂਡ ਮਿਲਦਾ ਇਹ ਅਦਾਲਤ ਤੋਂ ਪਤਾ ਲੱਗੂਗਾ ਤੇ ਅੱਗੋਂ ਇਸ ਸਾਰੇ ਗੋਲੀ ਕਾਂਡ ਦੀਆਂ ਪਰਤਾਂ ਕੀ ਖੁੱਲਦੀਆਂ ਨੇ ਇਹ ਜਿਹੜਾ ਜੀ ਅਹਿਮ ਹੋਊਗਾ। ਪਰ SIT ਦੇ ਕੋਲੇ ਅਨਫ ਸਬੂਤ ਇਸ ਗੱਲ ਦੇ ਹੁਣ ਹੈਗੇ ਆ ਕਿ ਪੁਲਿਸ ਨੇ ਜਾਣਬੁੱਝ ਕੇ ਆਪਣੀਆਂ ਜਿਪਸੀਆਂ ਦੇ ਵਿੱਚ ਗੋਲੀਆਂ ਮਾਰੀਆਂ, ਸ਼ਾਂਤਮਈ ਲੋਕਾਂ ਦੇ ਉੱਤੇ ਸਿੱਧੀਆਂ ਗੋਲੀਆਂ ਜਿਹੜੀਆਂ ਸੀ ਉਹ ਚਲਾਈਆਂ, ਜਿਹੜਾ ਸੀਵਰੇਜ ਦਾ ਗੰਦਾ ਪਾਣੀ ਸੀ ਉਹ ਲਿਆ ਕੇ ਸੰਗਤ ਦੇ ਉੱਤੇ ਸੁੱਟਿਆ ਕੋਟਕਪੂਰਾ ਦੇ ਵਿੱਚ। ਇਹ ਸਾਰੇ ਸਬੂਤ ਜਿਹੜੇ ਆ ਜੀ ਉਹ SIT ਦੇ ਕੋਲੇ ਆ। ਵੱਡੇ ਸਬੂਤਾਂ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਦੇ ਇਸ ਵੱਡੇ ਆਫਿਸਰ ਦੀ ਗ੍ਰਿਫਤਾਰੀ ਹੋਈ ਹੈ। ਦੇਖੋ ਬੰਦਿਆਂ ਨੂੰ ਬੰਦੇ ਹੀ ਨਹੀਂ ਸਮਝਦੇ ਸੀਗੇ। ਤੇ ਅੱਗੇ ਆਪਾਂ ਜੇ ਕਾਂਗਰਸ ਦੀ ਜੇ ਗੱਲ ਕਰੀਏ ਤੇ ਵਿਧਾਨ ਸਭਾ ਦੇ ਵਿੱਚ 2 ਫੜ ਨਜ਼ਰ ਆਈ। ਕੱਲ ਬੜਾ ਅਹਿਮ ਦਿਨ ਜਿਹੜਾ ਜੀ ਉਹ ਸੀਗਾ। ਬਜਟ ਪੱਖੋਂ ਆਪਾਂ ਅੱਗੇ ਗੱਲ ਜਿਹੜੀ ਜੀ ਉਹ ਕਰਦੇ ਹਾਂ, ਪਰ ਬਜਟ ਦੇ ਦੌਰਾਨ ਜੋ ਕੁਛ ਜਿਹੜਾ ਜੀ ਦਿਸਿਆ ਇੱਥੇ ਅੰਦਰ, ਉਹਨੇ ਕਈ ਜਿਹੜੀਆਂ ਸੀਗੀਆਂ ਜੀ ਉਹ ਨਵੀਆਂ ਤਸਵੀਰਾਂ ਇੱਕ ਕਿਸਮ ਦੇ ਨਾਲ ਕਹਿ ਦਿੱਤੀਆਂ। ਕਿਉਂਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਇਹ ਬਜਟ ਪੇਸ਼ ਕਰ ਰਹੇ ਸੀਗੇ ਤੇ ਜਿਹੜਾ ਅਕਾਲੀ ਦਲ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਲਗਾਤਾਰ ਜਿਹੜਾ ਜੀ ਬੋਲਣਾ ਸ਼ੁਰੂ ਕਰ ਦਿੱਤਾ। ਕਾਲੀਆਂ ਪੱਟੀਆਂ ਬੰਨ੍ਹ ਕੇ ਆਏ ਬਿਕਰਮ ਸਿੰਘ ਮਜੀਠੀਆ, ਉਹਦੇ ਨਾਲ ਦੇ ਅਕਾਲੀ ਸਾਥੀ ਤੇ ਭਾਜਪਾਈਏ ਇਹ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਸੀਗੇ, ਪਾਕਿਸਤਾਨ ਦਾ ਪਿੱਠੂ ਮੁਰਦਾਬਾਦ, ਨਵਜੋਤ ਸਿੰਘ ਸਿੱਧੂ ਮੁਰਦਾਬਾਦ। ਇਹ ਲਗਾਤਾਰ ਜਿਹੜਾ ਜੀ ਬੋਲਦੇ ਰਹੇ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਬਜਟ ਪੇਸ਼ ਕਰਨ ਦੇ ਵਿੱਚ ਪਰੇਸ਼ਾਨੀ ਜਿਹੜੀ ਉਹ ਆ ਰਹੀ ਸੀ। ਸਪੀਕਰ ਦੇ ਬਾਰ-ਬਾਰ ਕਹਿਣ ਦੇ ਉੱਤੇ ਵੀ ਇਹ ਨਹੀਂ ਹਟੀ। ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਵੀ ਜਿਹੜਾ ਜੀ ਉਹ ਵੀ ਪੇਸ਼ੈਂਸ ਉਹਨਾਂ ਦੀ ਜਵਾਬ ਦੇਗੀ ਤੇ ਫਿਰ ਜਿਹੜਾ ਸੀ ਉਹ ਮਿਹਣੋ ਕਮੇਣੀ ਇਹ ਇੱਕ ਦੂਜੇ ਦੇ ਨਾਲ ਹੁੰਦੇ ਜਿਹੜਾ ਜੀ ਉਹ ਨਜ਼ਰ ਆਏ। ਔਰ ਇਹ ਜਿਹੜੇ ਮਿਹਣੇ ਸੀਗੇ ਜੀ ਉਹ ਬਹੁਤ ਹੇਠਲੇ ਲੈਵਲ ਤੱਕ ਵੀ ਜਿਹੜਾ ਜੀ ਉਹ ਡਿੱਗ ਪਏ। ਕਿਉਂਕਿ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਬਿਆਨ ਹੈ, ਜੇ ਤੁਸੀਂ ਉਹਨੂੰ ਦੁਬਾਰਾ ਕਿਤੇ ਸੁਣ ਲਓ, ਜਿਹੜਾ ਬਿਆਨ ਉਹਨੇ ਦਿੱਤਾ ਉਹਦੇ ਵਿੱਚ ਐਡੀ ਕਿਹੜੀ ਗੱਲ ਹੈ ਜਿਹਦੇ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਕਹੀ ਜਾਂਦੇ ਆ ਕਿ ਉਹਦੇ ਉੱਤੇ ਦੇਸ਼ ਧਰੋਹੀ ਦਾ ਪਰਚਾ ਦਰਜ ਦਿਓ। ਦੇਸ਼ ਧਰੋਹੀ ਵਾਲੀ ਉਹਨੇ ਗੱਲ ਕਿਤੇ ਵੀ ਨਹੀਂ ਕੀਤੀ। ਉਹਨੇ ਸਿਰਫ ਇੰਨੀ ਗੱਲ ਆਖੀ ਕਿ ਅੱਤਵਾਦੀ ਦੀ ਕੋਈ ਜਾਤ ਨਹੀਂ ਹੁੰਦੀ, ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ, ਅੱਤਵਾਦੀ ਦਾ ਕੋਈ ਦੇਸ਼ ਨਹੀਂ ਹੁੰਦਾ। ਇਹੀ ਗੱਲਾਂ ਤਾਂ ਸਾਰੇ ਲੀਡਰ ਕਹਿੰਦੇ ਆ। ਹੋ ਸਕਦਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਮੇਂ ਤੋਂ ਪਹਿਲਾਂ ਇਹ ਗੱਲ ਕਹਿ ਦਿੱਤੀ ਹੋਵੇ। ਇਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਜਿੱਥੇ ਕਿਸੇ ਜਗ੍ਹਾ ਕਿਸੇ ਅੱਤਵਾਦੀ ਦੀ ਹਮਾਇਤ ਕੀਤੀ ਹੋਵੇ, ਅੱਤਵਾਦ ਦੇ ਹਮਲੇ ਦੇ ਵਿੱਚ ਮਾਰੇ ਗਏ ਜਿਹੜੇ ਜਵਾਨ ਸੀਗੇ ਉਹਨਾਂ ਦੇ ਵਿਰੁੱਧ ਕੁਝ ਬੋਲਿਆ ਹੋਵੇ। ਏਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹਨੇ। ਫਿਰ ਵੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ ਜਾ ਸਕਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਅਸਲ ਦੇ ਵਿੱਚ ਸਿਆਸਤ ਦੇ ਵਿੱਚੋਂ ਐਗਜ਼ਿਟ ਕਰਵਾਉਣ ਦਾ ਪੂਰਾ ਤਾਣ ਜਿਹੜਾ ਅਕਾਲੀ ਦਲ ਨੇ ਸਮੇਂ-ਸਮੇਂ ਦੇ ਉੱਤੇ ਲਾਇਆ ਤੇ ਭਾਜਪਾ ਦੇ ਵਿੱਚੋਂ ਕਢਵਾ ਵੀ ਦਿੱਤਾ ਸੀਗਾ। ਪਰ ਉਹ ਆਪਣੇ ਤੌਰ ਦੇ ਉੱਤੇ ਵਾਪਸ ਆ ਗਏ ਔਰ ਸਟਰੋਂਗਲੀ ਵਾਪਸ ਆ ਗਏ। ਇਹ ਚੀਜ਼ਾਂ ਜਿਹੜੀਆਂ ਜੀ ਉਹ ਬਰਦਾਸ਼ਤ ਅਕਾਲੀ ਦਲ ਤੋਂ ਨਹੀਂ ਹੋ ਰਹੀਆਂ। ਜੋ ਵਿਧਾਨ ਸਭਾ ਦੇ ਵਿੱਚ ਦਿਸੀਆਂ ਉਹ ਤਾਂ ਸਾਰਿਆਂ ਨੇ ਦੇਖ ਲਈ ਵੀਡੀਓ ਦੇ ਰੂਪ ਦੇ ਵਿੱਚ, ਨਹੀਂ ਕਿਸੇ ਨੇ ਦੇਖੀ ਤੇ ਮੇਰੇ ਪੇਜ ਦੇ ਉੱਤੇ ਜਿਹੜੀ ਜੀ ਉਹ ਪਈ ਆ, ਜੇ ਕੋਈ ਦੇਖਣਾ ਚਾਹੇ ਕਿ ਕਿੰਨੀ ਲੰਬੀ ਆ ਇਹ। ਪਰ ਇੱਕ ਜਿਹੜੀ ਡਿਫਰੈਂਟ ਤਸਵੀਰ ਦਿਸੀ ਵਿਧਾਨ ਸਭਾ ਦੇ ਵਿੱਚ ਉਹ ਇਹ ਸੀ ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਬੋਲ ਰਹੇ ਸਨ ਜਾਂ ਇਹ ਲਗਾਤਾਰ ਹਮਲੇ ਕਰ ਰਹੇ ਸਨ, ਪਹਿਲਾਂ ਕੋਈ ਕਾਂਗਰਸੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਪਿੱਕ ਤੇ ਨਹੀਂ ਆਇਆ।
ਉਦੋਂ ਤੱਕ ਜਦੋਂ ਤੱਕ ਇੰਦਰਬੀਰ ਬੁਲਾਰੀਆ ਹੋਰੀ ਉਹਨਾਂ ਦੇ ਨਾਲ ਆ ਕੇ ਨਹੀਂ ਖੜ ਗਏ ਜਾਂ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਜਿਹੜਾ ਜੀ ਉਹ ਬਾਅਦ ਦੇ ਵਿੱਚ ਆਏ ਔਰ ਉਹਨਾਂ ਨੇ ਵੱਡੀ ਬੜਕ ਜਿਹੜੀ ਸੀ ਉਹ ਮਾਰੀ ਵਿਧਾਨ ਸਭਾ ਦੇ ਵਿੱਚ, ਜਿੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਿੱਧਾ ਹਮਲਾ ਜਿਹੜਾ ਸੀਗਾ ਜੀ ਉਹ ਮੁੱਖ ਮੰਤਰੀ ਹੋਰਾਂ ਦੇ ਉੱਤੇ ਕੀਤਾ, ਸੰਬੋਧਨ ਹੋ ਕੇ ਵਿਧਾਨ ਸਭਾ ਦੇ ਸਪੀਕਰ ਨੂੰ ਕਿ ਕਮਜ਼ੋਰੀਆਂ ਸਾਡੀਆਂ ਨੇ, ਸਾਡੀ ਸਰਕਾਰ ਜਿਹੜੀ ਆ ਜੀ ਉਹ ਕਰਦੀ ਕੁਛ ਨਹੀਂ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਵੀ ਇਹ ਗੱਲ ਆਖੀ ਕਿ ਪੁਲਿਸ ਮਿਲੀ ਹੋਈ ਆ, ਪੁਲਿਸ ਮਿਲੀ ਨਾ ਹੁੰਦੀ ਤਾਂ ਇਹ ਲੋਕ ਇੱਥੇ ਆ ਕੇ ਬੋਲਦੇ ਨਾ। ਇਹ ਵੀ ਗੱਲ ਜਿਹੜੀ ਜੀ ਸੁਰ ਦੇ ਵਿੱਚ ਆਖੀ ਗਈ, ਪਤਾ ਨਹੀਂ ਕਿਸੇ ਨੇ ਸੁਣੀ ਜਾਂ ਨਹੀਂ, ਕਿ STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੀ ਦਿੱਤੀ ਹੋਈ ਰਿਪੋਰਟ ਕਿਹਨੇ ਨਹੀਂ ਖੁੱਲਣ ਦਿੱਤੀ। ਇਹ ਗੱਲ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿਹੜੀ ਜੀ ਉਹ ਵਿਧਾਨ ਸਭਾ ਦੇ ਵਿੱਚ ਆਖੀ। ਕੁਝ ਲੋਕਾਂ ਨੂੰ ਹੋ ਸਕਦਾ ਕਿ ਲੱਗਦਾ ਹੋਵੇ ਗੱਲਾਂ ਆਈਆਂ ਗਈਆਂ ਹੋ ਗਈਆਂ, ਇਹ ਵਿਧਾਨ ਸਭਾ ਦੇ ਵਿੱਚ ਬੋਲੀਆਂ ਗਈਆਂ ਨੇ, ਔਨ ਰਿਕਾਰਡ ਹੋਣ ਜਾਂ ਨਾ ਹੋਣ, ਪਰ ਵੀਡੀਓ ਦੇ ਰੂਪ ਦੇ ਵਿੱਚ ਜਿਹੜੀਆਂ ਜੀ ਉਹ ਸਾਹਮਣੇ ਜ਼ਰੂਰ ਆ ਗਈਆਂ, ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਸਵਾਲ ਸੀਗੇ, ਮੈਂ ਨਹੀਂ ਕਹਿੰਦਾ ਕਿ ਅਣਸੁਲਝੇ ਹੋਏ ਸਵਾਲ, ਬਲਕਿ ਸਵਾਲਾਂ ਦੇ ਜਵਾਬ ਜਿਹੜੇ ਸੀ ਉਹ ਦੇ ਦਿੱਤੇ ਕਿ ਕੀ ਚੱਲ ਰਿਹਾ। ਜੀ ਜੀ, ਬਹੁਤ ਕੁਝ ਸਾਹਮਣੇ ਆਇਆ ਜੀ। ਤੇ ਅੱਗੇ ਜੇ ਬਜਟ ਦੀ ਗੱਲ ਕਰੀਏ, ਪੰਜਾਬ 'ਚ ਪੈਸੇ ਦੀ ਤੰਗੀ ਨੇ ਬਜਟ ਹੀ ਉਲਝਾਇਆ। ਬਿਲਕੁਲ ਜੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਵੱਲੋਂ 19-20 ਦੇ ਵਾਸਤੇ ਪੇਸ਼ ਕੀਤਾ ਗਿਆ ਬਜਟ ਜਿਹੜਾ ਜੀ ਉਹਦਾ ਜੇ ਸਿੱਧਾ ਜਿਹਾ ਦੇਖਣਾ ਹੋਵੇ ਤੇ ਇਹੀ ਨਜ਼ਰ ਆ ਰਿਹਾ ਕਿ ਸਰਕਾਰ 22ਵੇਂ ਜਿਹੜੇ ਖਰਚੇ ਨੇ ਉਹਦੇ ਵਿੱਚ ਉਲਝੀ ਹੋਈ ਹੈ ਜੀ। ਵਿਕਾਸ ਦੇ ਵਾਸਤੇ ਨਿਵੇਸ਼ ਕਰਨ ਲਈ ਕੋਈ ਰਾਹ ਵਿਖਾਈ ਦਿੰਦਾ ਨੀਗਾ। ਨਤੀਜੇ ਵਜੋਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਮੱਧਮ ਪੈਂਦੀਆਂ ਜਾਪਦੀਆਂ ਨੇ। ਬਜਟ ਦੇ ਰਾਹੀਂ ਪੈਟਰੋਲ 5 ਰੁਪਏ, ਡੀਜ਼ਲ 1 ਰੁਪਏ ਲੀਟਰ ਸਸਤਾ ਹੋ ਗਿਆ ਰਾਤ ਦਾ। ਖੇਤ ਮਜ਼ਦੂਰਾਂ ਤੇ ਖੁਦਕੁਸ਼ਿਤ ਪਰਿਵਾਰਾਂ ਦਾ ਕਰਜ਼ਾ ਮਾਫ਼ ਕਰਨ ਲਈ ਬਜਟ ਰੱਖਿਆ। ਕੁਝ ਰਾਹਤਾਂ ਦਾ ਐਲਾਨ ਕੀਤਾ ਗਿਆ, ਪਰ ਪਾਣੀ ਬਚਾਉਣ ਤੇ ਖੇਤੀ ਨੂੰ ਮੁਨਾਫਾ ਵਾਲਾ ਜਿਹੜਾ ਜੀ ਉਹ ਧੰਦਾ ਬਣਾਉਣ ਦੀ ਠੋਸ ਨੀਤੀ ਕਿਤੇ ਨਹੀਂ ਦਿਸੀ, ਕਿਉਂਕਿ ਜਿਹੜਾ ਰਾਹਤ ਹੈ ਜੀ ਉਹ ਲੰਮਾ ਇਲਾਜ ਨਹੀਂ ਗਾ। ਵਿੱਤ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਤਨਖਾਹਾਂ ਦਾ ਖਰਚ 25,378 ਕਰੋੜ ਰੁਪਏ ਤੋਂ 19-20 ਦੇ ਵਿੱਚ ਵੱਧ ਕੇ 25,979 ਕਰੋੜ ਰੁਪਏ ਤੇ ਪੈਨਸ਼ਨ ਦਾ ਖਰਚ 10,254 ਕਰੋੜ ਰੁਪਏ ਤੋਂ ਵੱਧ ਕੇ 10,875 ਕਰੋੜ ਰੁਪਏ ਹੋ ਜਾਣ ਦਾ ਅਨੁਮਾਨ ਦਿੱਤਾ ਹੈ ਜੀ। ਇਹ ਤਕਰੀਬਨ 6.24% ਬਣਦਾ, ਜਦੋਂ ਕਿ ਮਾਲੀਆ 82,318 ਕਰੋੜ ਤੋਂ 9.57% ਵੱਧ ਕੇ 90,197 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਜਿਹੜਾ ਖਰਚਾ ਹੈ 50% ਦੇ ਲਗਭਗ ਉਹ ਹੋ ਜਾਂਦਾ ਜਿਹੜਾ ਵੱਜਵਾਂ ਖਰਚਾ। ਇਹਦੇ ਤੋਂ ਇਲਾਵਾ 30,000 ਕਰੋੜ ਰੁਪਈਆ ਲੰਮੇ ਤੇ ਥੋੜੇ ਸਮੇਂ ਦੇ ਕਰਜ਼ੇ ਦੀ ਅਦਾਇਗੀ ਤੇ 32,000 ਕਰੋੜ ਰੁਪਈਆ ਵੇਸਟ ਤੇ ਮੀਨਸ ਦੇ ਰਾਹੀਂ ਬੈਂਕਾਂ ਤੋਂ ਲਏ ਕਰਜ਼ੇ ਲਈ। ਬਿਜਲੀ ਦੀ ਸਬਸਿਡੀ ਕਿਸਾਨਾਂ ਲਈ 8,969 ਕਰੋੜ ਰੁਪਏ। ਇੰਡਸਟਰੀ ਦੇ ਵਾਸਤੇ 5 ਰੁਪਏ ਪ੍ਰਤੀ ਯੂਨਿਟ ਹਿਸਾਬ ਦੇ ਨਾਲ ਸਬਸਿਡੀ 1,500 ਕਰੋੜ ਰੁਪਈਆ। ਅਨੁਸੂਚਿਤ ਜਾਤੀਆਂ ਤੇ ਗਰੀਬਾਂ ਦੇ ਵਾਸਤੇ ਬਿਜਲੀ ਸਬਸਿਡੀ 1,900 ਕਰੋੜ ਰੁਪਈਆ। ਇਹ ਕੁੱਲ 12,000 ਕਰੋੜ ਰੁਪਈਆ ਬਣ ਜਾਂਦਾ। ਵਿੱਤ ਮੰਤਰੀ ਦਾ ਇਹ ਕਹਿਣਾ ਹੈ ਕਿ 1,58,493,000 ਰੁਪਈਏ ਦੇ ਬਜਟ ਦੇ ਵਿੱਚੋਂ ਪ੍ਰਤੀਬੱਧ ਖਰਚਾ ਜਿਹੜਾ ਜੀ ਉਹ ਵਿੱਤੀ ਸਾਧਨਾਂ ਦੇ ਰਾਹੀਂ 1,12,00,000 ਤੋਂ ਵਧਣ ਦਾ ਜਿਹੜਾ ਜੀ ਉਹ ਅਨੁਮਾਨ ਹੈ। ਔਰ ਇਹ ਪੈਸਾ ਬਚਣ ਦੀ ਉਮੀਦ ਕਿੱਥੋਂ ਆਊਗੀ? ਲੋਕ ਸਭਾ ਦੇ ਚੱਲਦਿਆਂ ਕੋਈ ਵੀ ਸਾਧਨ ਜਿਹੜਾ ਉਹ ਜਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਪ੍ਰਚਾਰਿਆ ਇਹ ਜਾ ਰਿਹਾ ਕਿ ਕੋਈ ਟੈਕਸ ਨਵਾਂ ਨਹੀਂ ਟੈਕਸ ਨਵਾਂ ਲੱਗ ਹੀ ਨਹੀਂ ਸਕਦਾ। ਉਹਦਾ ਰੀਜ਼ਨ ਇਹ ਆ ਕਿ ਜਿਹੜਾ GST ਆ ਗਈ ਆ ਉਹਨੇ ਟੈਕਸ ਲਾਉਣ ਵਾਲਾ ਰਾਹ ਬੰਦ ਕਰ ਦਿੱਤਾ। ਮੈਂ ਹਮੇਸ਼ਾ ਕਹਿੰਦਾ ਨਾ ਕਿ ਸੂਬਿਆਂ ਨੇ ਆਪਣੇ ਹੱਥ ਜਿਹੜੇ ਆ ਉਹ ਵੱਢ ਕੇ ਕੇਂਦਰ ਦੀ ਸਰਕਾਰ ਨੂੰ ਦੇ ਦਿੱਤੇ ਆ। ਇਹਦਾ ਅਸਰ ਹੋ ਸਕਦਾ ਕੁਝ ਲੋਕਾਂ ਨੂੰ ਜਾਂ ਫਾਈਨੈਂਸ ਮਿਨਿਸਟਰ ਨੂੰ ਅਜੇ ਘੱਟ ਦਿੰਦਾ ਹੋਵੇ, ਇਹ ਅਜੇ ਆਉਣ ਵਾਲੇ ਸਾਲਾਂ 'ਚ ਹੋਰ ਦਿਸੂਗਾ ਜੀ। ਤੇ ਅੱਗੇ ਤਸਕਰਾਂ ਦੀ ਗੱਲ ਕਰੀਏ, ਬਹੁਤ ਸਾਰੇ ਆਇਡੈਂਟੀਫਾਈ ਹੋ ਗਿਆ ਸੀ, ਪਰ ਪੁਲਿਸ ਦੇ ਢਿੱਲਾ ਕੰਮ ਕਰਨ ਕਰਕੇ ਉਹਨਾਂ ਨੂੰ ਬਹੁਤ ਰਾਸ ਆਇਆ। ਨਸ਼ਾ ਮੁਕਤ ਪੰਜਾਬ ਦੇ ਜਾਲ ਚੋਂ ਕਰੀਬ 6,000 ਨਸ਼ਾ ਤਸਕਰ ਜਿਹੜੇ ਆ ਉਹ ਬਚ ਨਿਕਲੇ ਆ। ਪਿਛਲੇ 5 ਸਾਲਾਂ ਦੇ ਦੌਰਾਨ ਅਦਾਲਤਾਂ ਚੋਂ ਇਹ ਬਰੀ ਹੋ ਗਿਆ। ਨਸ਼ਿਆਂ ਦੇ ਖਿਲਾਫ ਮੁਹਿੰਮ ਨੂੰ ਕਾਮਯਾਬੀ ਦੇ ਖੰਭ ਲਾਉਣ ਲਈ ਪੁਲਿਸ ਨੇ ਧੜਾ ਧੜ ਨਸ਼ਾ ਤਸਕਰਾਂ ਦੇ ਖਿਲਾਫ ਕੇਸ ਦਰਜ ਕੀਤੇ। ਮਗਰੋਂ ਪੁਲਿਸ ਨੇ ਉਹਦੇ ਲੰਬੇ ਹੱਥ ਜਿਹੜੇ ਸੀ ਉਹ ਢਿੱਲੇ ਕਰਤੇ। ਇਹਦਾ ਫਾਇਦਾ ਨਸ਼ਾ ਤਸਕਰਾਂ ਨੂੰ ਮਿਲਿਆ। ਉੜਤਾ ਪੰਜਾਬ ਦੇ ਨਾਇਕ ਜਿਹੜੇ ਨੇ ਉਹ ਤਸਕਰ ਢਿੱਲੀ ਪੁਲਿਸ ਨੂੰ ਝਕਾਨੀ ਦੇਣ ਦੇ ਵਿੱਚ ਸਫਲ ਰਹੇ ਆ। ਐਕਚੁਅਲੀ ਵਿਧਾਨ ਸਭਾ ਦੇ ਵਿੱਚ ਜਿਹੜੇ ਵੇਰਵੇ ਦਿੱਤੇ ਗਏ ਆ ਜੀ ਉਹ ਅਸਲ ਕਹਾਣੀ ਪੜ੍ਹਦੇ ਆ। ਗ੍ਰਹਿ ਵਿਭਾਗ ਕਹਿੰਦਾ ਕਿ ਸੂਬੇ ਦੇ ਵਿੱਚ 1 ਜਨਵਰੀ 14 ਤੋਂ 31 ਦਸੰਬਰ 18 ਤੱਕ ਨਸ਼ਾ ਤਸਕਰੀ ਦੇ 52,742 ਪੁਲਿਸ ਕੇਸ ਦਰਜ ਕੀਤੇ ਗਏ। ਇਹਦੇ ਵਿੱਚ
23,000 ਤੇ 572 ਕੇਸਾਂ ਦਾ ਅਦਾਲਤਾਂ ਦੇ ਵਿੱਚ ਨਿਪਟਾਰਾ ਹੋ ਚੁੱਕਿਆ। ਇਹਨਾਂ ਕੇਸਾਂ ਦੇ ਵਿੱਚੋਂ 5858 ਕੇਸਾਂ ਦੇ ਵਿੱਚ ਜਿਹੜੇ ਕਿ ਤਕਰੀਬਨ ਟੋਟਲ ਕੇਸਾਂ ਦਾ ਤਕਰੀਬਨ 25% ਬਣਦੇ ਆ, ਇਹਦੇ ਵਿੱਚ ਨਸ਼ਾ ਤਸਕਰ ਅਦਾਲਤਾਂ ਚੋਂ ਬਰੀ ਹੋ ਗਏ, ਜਦੋਂ ਕਿ 17,714 ਕੇਸਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ। ਕੈਪਟਨ ਸਰਕਾਰ ਦੇ ਦੌਰਾਨ ਨਸ਼ਾ ਤਸਕਰੀ ਦੇ 23,410 ਕੇਸ ਦਰਜ ਹੋਏ ਤੇ 7499 ਜਿਹੜੇ ਕੇਸਾਂ ਦਾ ਅਦਾਲਤਾਂ ਦੇ ਵਿੱਚ ਫੈਸਲਾ ਹੋਇਆ। ਕਾਂਗਰਸ ਸਰਕਾਰ ਦੇ 2 ਸਾਲਾਂ ਦੇ ਦੌਰਾਨ 1941 ਕੇਸਾਂ ਜਿਹੜੇ ਕਿ ਕਰੀਬ 26% ਬਣਦੇ ਆ ਵਿੱਚੋਂ ਸਮਗਲਰ ਬਰੀ ਹੋ ਗਏ, ਜਦੋਂ ਕਿ 5548 ਕੇਸਾਂ ਦੇ ਵਿੱਚ ਸਜ਼ਾ ਹੋਈ। ਅੰਕੜੇ ਦਿਖਾਉਣ ਲਈ ਗੈਰ ਵਪਾਰਕ ਮਾਤਰਾ ਵਾਲੇ ਕੇਸ ਜਿਹੜਾ ਜੀ ਉਹ ਜ਼ਿਆਦਾ ਦਰਜ ਕੀਤੇ ਗਏ, ਜਿਹੜੇ ਕਿ ਅਦਾਲਤਾਂ ਦੇ ਵਿੱਚ ਟਿਕਦੇ ਨਹੀਂ। ਪਹਿਲਾਂ ਗੱਠਜੋੜ ਸਰਕਾਰ ਸਮੇਂ ਬਿਨਾਂ ਨਸ਼ਾ ਬਰਾਮਦ ਕੀਤੇ ਕੇਸ ਦਰਜ ਕਰਤੇ ਗਏ ਸੀਗੇ, ਹੁਣ ਨਸ਼ਾ ਤਸਕਰਾਂ ਨੂੰ ਬਿਨਾਂ ਦੇਰੀ ਤੋਂ ਜ਼ਮਾਨਤਾਂ ਮਿਲ ਗਈਆਂ। ਬਹੁਤੇ ਕੇਸਾਂ ਦੇ ਵਿੱਚ ਪੁਲਿਸ ਨੇ ਵੇਲੇ ਸਿਰ ਚਲਾਨ ਪੇਸ਼ ਨਹੀਂ ਕੀਤਾ। ਪਿਛਲੇ 5 ਸਾਲਾਂ ਦੇ ਦੌਰਾਨ ਪੁਲਿਸ ਨੇ ਨਸ਼ਾ ਤਸਕਰੀ ਦੇ 1268 ਕੇਸ ਕੈਂਸਲ ਕੀਤੇ, ਜਦੋਂ ਕਿ ਕੈਪਟਨ ਸਰਕਾਰ ਨੇ 2 ਵਰ੍ਹਿਆਂ ਦੇ ਦੌਰਾਨ 516 ਕੇਸ ਜਿਹੜੇ ਸੀਗੇ ਜੀ ਉਹ ਰੱਦ ਕੀਤੇ। ਤੋ ਨਸ਼ੇ ਦੇ ਵਾਸਤੇ ਕਿਹੋ ਜਿਹੇ ਜਿਹੜੇ ਵੀ ਹੈ ਨੇ, ਚਾਹੇ ਇਹ ਕੇਸ ਹੈ, ਚਾਹੇ ਇੱਕ ਇਸ ਵੇਲੇ ਬਹੁਤ ਚਰਚਿਤ ਕੇਸ, ਚਲੋ ਨਸ਼ੇ ਨਾਲ ਜੁੜਿਆ ਹੋਇਆ ਤਾਂ ਨਹੀਂ ਪਰ ਜੁੜਿਆ ਹੋਇਆ ਸਿਸਟਮ ਦੇ ਨਾਲ ਤਾਂ ਹੈ। ਵਿਜੀਲੈਂਸ ਨੇ ਜਿਹੜਾ ਵੀ ਉਹ ਕੇਸ ਦਰਜ ਕੀਤਾ ਸੀ ਦਿਆਲ ਸਿੰਘ ਕੋਲਿਆਂ ਵਾਲੀ ਤੇ, ਤੁਹਾਨੂੰ ਯਾਦ ਹੋਣਾ ਸੁਪਰੀਮ ਕੋਰਟ ਤੱਕ ਜਿਹੜਾ ਵੀ ਉਹ ਜਾ ਆਇਆ, ਉੱਥੋਂ ਤੱਕ ਜ਼ਮਾਨਤ ਨਹੀਂ ਹੋਈ। ਇੱਥੇ ਆਖਰ ਉਹਨੂੰ ਸਰੈਂਡਰ ਕਰਨਾ ਪੈ ਗਿਆ, ਗ੍ਰਿਫਤਾਰੀ ਹੋ ਗਈ। ਵਿਜੀਲੈਂਸ ਨੇ ਚਲਾਨ ਹੀ ਨਹੀਂ ਪੇਸ਼ ਕੀਤਾ ਔਰ ਉਹ ਚੁੱਪ ਕੀਤਾ, ਜ਼ਮਾਨਤ ਜਿਹੜਾ ਜੀ ਉਹ ਲੈ ਗਿਆ ਤੇ ਉਹਦੇ ਜਿਹੜੇ ਵਰਕਰ ਆ ਉਹ ਉਹਨੂੰ ਚੁੱਕੀ ਫਿਰਦੇ ਆ, ਮਗਰ ਨਾਅਰੇ ਲਾਉਂਦੇ ਕਿ ਕੋਲਿਆਂ ਵਾਲੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਬਿਲਕੁਲ ਜੀ, ਜੋ ਵੀ ਗੰਦਾ ਕੰਮ ਉੱਤੇ ਪੈਰਾ ਠੋਕ ਕੇ ਦਿੰਦੇ ਆ। ਤੇ ਇੱਕ ਵਾਰੀ ਫਿਰ ਬਜਟ ਵੱਲ ਨੂੰ ਮੁੜਦੇ ਆ, ਪੰਜਾਬ ਦੇ ਆਮ ਲੋਕਾਂ ਨੂੰ ਕਿੰਨਾ ਕੁ ਇਸ ਦਾ ਫਾਇਦਾ ਹੋਵੇਗਾ? ਜਿਹੜੇ ਆਮ ਵਰਗ ਹੈ ਜੀ, ਕਿਉਂਕਿ ਇੰਡੀਵਿਜੂਅਲ ਤੌਰ ਦੇ ਉੱਤੇ ਤਾਂ ਕਹਿਣਾ ਬਹੁਤ ਔਖਾ ਹੈ ਜੀ, ਪਰ ਜਿਹੜੇ ਵੱਖੋ ਵੱਖਰੇ ਬਜਟ ਹੈ, ਵੱਖੋ ਵੱਖਰੇ ਜਿਹੜੇ ਵਰਗ ਹੈ ਜੀ, ਜੇ ਉਹਨਾਂ ਦੀ ਆਪਾਂ ਜਿਹੜੀ ਦੀ ਉਹ ਗੱਲ ਕਰੀਏ ਤਾਂ ਇਹ ਕਿਹਾ ਜਾ ਸਕਦਾ, ਆਪਾਂ ਪਹਿਲਾਂ ਜਿਹੜੇ ਦੀ ਉਹ ਸਨਅਤਕਾਰ ਜਿਹੜੇ ਉਹ ਲੈ ਲਈਏ, ਸੂਬੇ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਜੀ ਸਨਅਤ। ਪਰ ਸਨਅਤ ਨੂੰ ਬਹੁਤ ਵੱਡੀ ਢਾਹ ਲੱਗੀ ਹੈ ਜੀ, ਇੰਡਸਟਰੀ ਨੂੰ। ਉਹਦੇ ਢਾਹ ਲੱਗਣ ਦਾ ਇੱਕ ਪ੍ਰਮੁੱਖ ਕਾਰਨ ਇਹ ਵੀ ਹੈ ਜੀ ਕਿ ਜਿਹੜੇ ਪਹਾੜੀ ਰਾਜ ਨੇ ਉਹਨਾਂ ਨੂੰ ਛੋਟਾਂ ਬਹੁਤ ਦਿੱਤੀਆਂ ਹੋਈਆਂ, ਜਿਹਦੇ ਕਰਕੇ ਜਿਹੜੇ ਮੈਦਾਨੀ ਰਾਜ ਹੈ ਉਹਨਾਂ ਨੂੰ ਭੁਗਤਣਾ ਪੈ ਰਿਹਾ। ਇਹਦੇ ਵਿੱਚ ਪੰਜਾਬ ਵੀ ਇੱਕ ਜਿਹੜਾ ਜੀ ਉਹ ਹੈਗਾ। ਸਨਅਤਕਾਰਾਂ ਦੇ ਵਾਸਤੇ ਕੋਈ ਵਿਸ਼ੇਸ਼ ਪੈਕੇਜ ਜਾਂ ਟੈਕਸਾਂ ਦੇ ਵਿੱਚ ਰਾਹਤ ਜਿਹੜੀ ਹੈ ਜੀ ਉਹ ਨਹੀਂ ਮਿਲੀ, ਜਿੰਨੀ ਕੁ ਮਿਲੀ ਹੈ ਜੀ ਉਹ ਉਮੀਦ ਤੋਂ ਬਹੁਤ ਘੱਟ ਹੈ। ਜਿਹੜੀ ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਹੈ ਉਹ ਇਹ ਕਹਿੰਦੀ ਆ ਕਿ ਬਜਟ ਜਿਹੜਾ ਪੇਸ਼ ਕੀਤਾ ਗਿਆ ਨਿਰਾਸ਼ਾ ਤੋਂ ਇਲਾਵਾ ਇਹਦੇ ਵਿੱਚ ਹੋਰ ਕੁਛ ਨਹੀਂ ਜਿਹੜਾ ਜੀ ਉਹ ਹੈਗਾ। ਉਧਰ ਜਿਹੜੇ 6,25,000 ਦੇ ਕਰੀਬ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਨੇ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਦੁਖੀ ਨੇ। ਉਹ ਕਹਿੰਦੇ ਆ ਕਿ ਪੇਸ਼ ਕੀਤੇ ਗਏ ਬਜਟ ਦੇ ਵਿੱਚ ਮੁਲਾਜ਼ਮ ਉੱਪਰ ਤਨਖਾਹ ਕਮਿਸ਼ਨ ਲਾਗੂ ਕਰਨ ਦੇ ਵਿੱਚ, ਤਨਖਾਹਾਂ ਵਿੱਚ ਹੋਣ ਵਾਲੇ ਜਿਹੜਾ ਸੰਭਾਵੀ ਵਾਧਾ ਉਹਦੇ ਕਿਸੇ ਤਰ੍ਹਾਂ ਦੇ ਫੰਡ ਦੀ ਤਜਵੀਜ਼ ਨਾ ਰੱਖਣ ਤੋਂ ਸਾਫ਼ ਹੈ ਕਿ ਜਿਹੜਾ ਵਿੱਤੀ ਸਾਲ ਮਾਰਚ 19 ਤੋਂ ਫਰਵਰੀ 20 ਤੱਕ ਹੈ, ਇਹਦੇ ਦੌਰਾਨ ਜਨਵਰੀ 16 ਤੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਜਿਹੜੀਆਂ ਤਨਖਾਹਾਂ ਤੇ ਪੈਨਸ਼ਨਾਂ ਸੋਧਣ ਦੇ ਰੌਂ ਦੇ ਵਿੱਚ ਸਰਕਾਰ ਨਹੀਂ ਹੈ। ਖਜ਼ਾਨਾ ਮੰਤਰੀ ਨੇ ਅੱਜ ਆਪਣੀ ਸ਼ੇਰੋ ਸ਼ਾਇਰੀ ਵਾਲੇ ਅੰਦਾਜ਼ ਦੇ ਵਿੱਚ ਪੇਸ਼ ਕੀਤੇ ਗਏ ਬਜਟ ਦੇ ਵਿੱਚ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਤਕਰੀਬਨ ਪੂਰੀ ਤਰੀਕੇ ਦੇ ਨਾਲ ਅੱਖੋਂ ਪਰੋਖੇ ਕੀਤਾ। ਮੁਲਾਜ਼ਮਾਂ ਦੀਆਂ ਜਿਹੜੀਆਂ ਪ੍ਰਮੁੱਖ ਮੰਗਾਂ ਦੇ ਵਿੱਚੋਂ 16% DA ਦੀਆਂ 4 ਕਿਸ਼ਤਾਂ ਨੂੰ ਮੁਕੰਮਲ ਰੂਪ ਦੇ ਵਿੱਚ ਜਾਰੀ ਕਰਨ ਦੇ ਵਾਸਤੇ ਬਜਟ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸਰਕਾਰ ਦੇ ਵੱਲੋਂ 6% DA ਦੇਣ ਦੇ ਬਾਰੇ ਜਾਰੀ ਕੀਤੀ ਨੋਟੀਫਿਕੇਸ਼ਨ ਨੇ ਉਲਟਾ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਨੀਂਦ ਉਡਾਤੀ ਹੈ, ਕਿਉਂਕਿ ਉਹਦੇ ਵਿੱਚ ਕੁਝ ਵੀ ਜ਼ਿਕਰ ਨਹੀਂ ਹੈ ਕਿ 6% DA ਕਿਹੜੇ ਸਮੇਂ ਦੀ ਕਿਸ਼ਤ ਹੈ ਤੇ ਨਾ ਹੀ ਇਹਦੇ ਬਕਾਏ ਦੇ ਬਾਰੇ ਕੋਈ ਜਾਣਕਾਰੀ ਜਿਹੜੀ ਜੀ ਉਹ ਦਿੱਤੀ ਗਈ ਹੈ। ਬਜਟ ਦੇ ਵਿੱਚ ਨਵੀਂ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਪਹਿਲੇ 3 ਸਾਲ ਮੁੱਢਲੀਆਂ ਤਨਖਾਹਾਂ ਤੋਂ ਮੁਕਤ ਕਰਕੇ ਪੂਰੀਆਂ ਤਨਖਾਹਾਂ ਦੇਣ ਦੇ ਬਾਰੇ ਕੋਈ ਤਜਵੀਜ਼ ਨਹੀਂ ਹੈ। ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਬਾਰੇ ਜਿੱਥੇ ਬਜਟ ਖਾਮੋਸ਼ ਹੈ, ਉੱਥੇ ਮੰਤਰੀ ਸਾਹਿਬ 42,300 ਰੁਪਏ ਤਨਖਾਹਾਂ ਲੈਣ ਵਾਲੇ SSA ਤੇ ਰਮਸਾ ਵਰਗੇ ਵਰਗਾਂ ਦੇ ਨਾਲ ਸੰਬੰਧਿਤ ਅਧਿਆਪਕਾਂ ਨੂੰ 15,300 ਰੁਪਏ ਤਨਖਾਹਾਂ ਦੇ ਵਿੱਚ ਰੈਗੂਲਰ ਕਰਨ ਦੇ ਮੁੱਦੇ ਦੇ ਉੱਤੇ ਵੀ ਕੋਈ ਰਾਹਤ ਦੇਣ ਦਾ ਉਹਨਾਂ ਨੇ ਜ਼ਿਕਰ ਜਿਹੜਾ ਜੀ ਉਹ ਨਹੀਂ ਕੀਤਾ। ਬੇਸ਼ੱਕ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਬਜਟ ਨੂੰ ਮਾੜਾ ਕਹੀ ਜਾਂਦੀਆਂ ਨੇ,
ਜਿਹੜੀਆਂ ਸੱਤਾਧਾਰੀ ਧਿਰਾਂ ਨੇ ਉਹ ਕਹਿੰਦੀਆਂ ਕਮਾਲ ਦਾ ਬਜਟ ਜਿਹੜਾ ਜੀ ਉਹ ਪੇਸ਼ ਕੀਤਾ। ਇਹੀ ਕੁਛ ਜਿਹੜਾ ਜੀ ਉਹ ਚੱਲਦਾ। ਪਰ ਜਿਹੜੇ ਵੱਖ-ਵੱਖ ਵਰਗ ਨੇ ਜੀ ਉਹ ਤਕਰੀਬਨ ਉਹਨਾਂ ਦੇ ਹੱਥ ਜਿਹੜੇ ਜੀ ਉਹ ਖਾਲੀ ਨੇ। ਪ੍ਰਮੁੱਖ ਇਹਦਾ ਕਾਰਨ ਜਿਹੜਾ ਜੀ ਉਹ ਜਿਹੜੀ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਹੈ ਕਿ ਜਦੋਂ ਪੈਸਾ ਹੈ ਨਹੀਂ ਗਾ ਤੇ ਕਿੱਥੋਂ ਇਹ ਸਾਰਾ ਕੁਛ ਜਿਹੜਾ ਜੀ ਉਹ ਆਉਣਾ। ਸਰਕਾਰ ਨੇ ਇੱਕ ਰਾਹਤ ਜ਼ਰੂਰ ਦਿੱਤੀ ਹੈ ਜੀ, ਉਹ ਚੰਗੀ ਰਾਹਤ ਵੀ ਹੈ। ਉਹ ਕੁਛ ਲੋਕਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਸਰਕਾਰ ਨੂੰ ਘਾਟਾ ਪਊਗਾ। ਘਾਟਾ ਨਹੀਂ ਪੈਂਦਾ, ਸਰਕਾਰ ਮੁਨਾਫੇ 'ਚ ਜਾਊਗੀ। 5 ਰੁਪਏ ਜਿਹੜਾ ਜੀ ਟੈਕਸ ਘਟਾਇਆ ਸਰਕਾਰ ਨੇ ਪੈਟਰੋਲ, 1 ਰੁਪਈਆ ਡੀਜ਼ਲ ਤੋਂ। ਇਹਦੇ ਨਾਲ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਉਹ ਹਰਿਆਣਾ ਤੇ ਚੰਡੀਗੜ੍ਹ ਦੇ ਬਰਾਬਰ ਹੋ ਜਾਣਗੀਆਂ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪੈਟਰੋਲ ਤੇ ਡੀਜ਼ਲ ਪਾਉਣ ਦੇ ਵਾਸਤੇ ਨਾਲ ਲੱਗਵੇਂ ਰਾਜਾਂ 'ਚ ਜਾਂਦੇ ਆ, ਚਾਹੇ ਉਹ ਹਰਿਆਣੇ ਦੇ ਵਿੱਚ ਤੇ ਚਾਹੇ ਉਹ ਚੰਡੀਗੜ੍ਹ ਦੇ ਵਿੱਚ। ਵੱਡੀ ਮਾਤਰਾ ਦੇ ਵਿੱਚ ਸਮਗਲਿੰਗ ਜਿਹੜੀ ਹੈ ਜੀ ਉਹ ਪੈਟਰੋਲ ਡੀਜ਼ਲ ਦੀ ਇਹਨਾਂ ਰਾਜਾਂ ਤੋਂ ਹੁੰਦੀ ਆ, ਉਹ ਰੁਕ ਜੂਗੀ। ਸ਼ੁਰੂਆਤੀ ਸਮੇਂ ਦੇ ਵਿੱਚ 5 ਰੁਪਏ ਘਟਾ ਕੇ ਸਰਕਾਰ ਨੂੰ ਥੋੜਾ ਸਮਾਂ, ਬਹੁਤ ਲਿਮਟਡ ਜਿਹਾ ਟਾਈਮ ਜਿਹੜਾ ਜੀ ਉਹ ਘਾਟੇ ਵੱਲ ਨੂੰ ਜਾਊਗਾ। ਪਰ ਅਗਲੇ 5-6 ਮਹੀਨਿਆਂ ਦੇ ਵਿੱਚ ਇਹਦੇ ਚੰਗੇ ਨਤੀਜੇ ਜਿਹੜੇ ਜੀ ਉਹ ਵੇਖਣ ਨੂੰ ਮਿਲ ਸਕਦੇ ਆ, ਕਿਉਂਕਿ ਜਦੋਂ ਰੈਵਨਿਊ ਅਪ ਹੋਊਗਾ ਜਿਹੜਾ ਉਹਨਾਂ ਦੂਜੇ ਰਾਜਾਂ ਨੂੰ ਜਾਂਦਾ, ਲੋਕ ਇੱਥੋਂ ਪੈਟਰੋਲ ਡੀਜ਼ਲ ਜਿਹੜਾ ਜੀ ਉਹ ਪਾਉਣ ਲੱਗਣਗੇ ਤਾਂ ਉਹਦੇ ਨਾਲ ਸਰਕਾਰ ਦਾ ਰੈਵਨਿਊ ਜਿਹੜਾ ਜੀ ਉਹ ਇੰਨਾ ਅਪ ਜਾਊਗਾ ਕਿ 5 ਰੁਪਏ ਵਾਲਾ ਜਿਹੜਾ ਘਾਟਾ ਆ ਉਹ ਘਟੂਗਾ ਜੀ। ਛੇਤੀ ਪੂਰਾ ਕਰ ਦੇਣਾ ਜੀ ਲੋਕਾਂ ਨੇ। ਤੇ ਅੱਗੇ ਇੱਕ ਨਾ ਵੀਡੀਓ ਆਈ ਸੀਗੀ ਪਟਨਾ ਸਾਹਿਬ ਦੇ ਜਥੇਦਾਰ ਦੇ ਮੁੰਡੇ ਦੀ, ਬੜੀ ਘੁੰਮਦੀ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਪੁੱਤ ਨੂੰ ਬੇਦਖਲ ਕੀਤਾ। ਦੇਖੋ ਜੀ, ਇਹ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਵਾਹਵਾ ਜਿਹੜੀ ਵੀ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ। ਇਹਦੇ ਉੱਤੇ ਪ੍ਰਤੀਕਰਮ ਤਾਂ ਬਹੁਤਾ ਜਿਹੜਾ ਜੀ ਉਹ ਨਹੀਂ ਸੀ ਆ ਰਿਹਾ। ਕੁਛ ਲੋਕ ਇਹ ਕਹਿੰਦੇ ਸੀਗੇ ਕਿ ਇਹ ਵੀਡੀਓ ਉਹੀ ਬਣਾਈ ਗਈ, ਕਿਸੇ ਜਥੇਦਾਰ ਦਾ ਮੁੰਡਾ ਨੀਗਾ। ਐਕਚੁਅਲੀ ਇਹ ਖੁਦ ਵਿਵਾਦਾਂ ਦੇ ਵਿੱਚ ਰਹਿੰਦੇ, ਜਿਨ੍ਹਾਂ ਦੀ ਸ਼ਿਕਾਇਤ ਪਿਛਲੇ ਦਿਨੀ ਅਕਾਲ ਤਖਤ ਦੇ ਉੱਤੇ ਹੋਈ ਆ। ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਦਾ ਮੁੰਡਾ ਆ, ਜਿਹਦਾ ਨਾਮ ਗੁਰਪ੍ਰਸਾਦ ਸਿੰਘ ਹੈ। ਗੁਰਪ੍ਰਸਾਦ ਸਿੰਘ ਇਸ ਵੀਡੀਓ ਦੇ ਵਿੱਚ ਦਾੜੀ ਵਗੈਰਾ ਰੱਖੀ ਹੋਣ ਦੇ ਬਾਵਜੂਦ ਪਟਕਾ ਉਹਨੇ ਜਿਹੜਾ ਜੀ ਉਹ ਬੰਨਿਆ ਹੋਇਆ, ਉਹ ਸ਼ਰਾਬ ਤੇ ਸਿਗਰਟ ਪੀ ਰਿਹਾ ਤੇ ਇਹਦੇ ਵਿੱਚ ਦਾ। ਔਰ ਇਹ ਜਦੋਂ ਜ਼ਿਆਦਾ ਵਾਇਰਲ ਜਿਹੜੀ ਦੀ ਹੋ ਗਈ ਤੇ ਹੁਣ ਜਿਹੜਾ ਜੀ ਪਟਨਾ ਸਾਹਿਬ ਦੇ ਜਥੇਦਾਰ ਜਿਹੜੇ ਨੇ ਇਕਬਾਲ ਸਿੰਘ, ਉਹਦੇ ਵੱਲੋਂ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਨੂੰ ਇੱਕ ਚਿੱਠੀ ਜਿਹੜੀ ਹੈ ਜੀ ਉਹ ਭੇਜੀ ਗਈ ਆ। ਪੁੱਤ ਦੇ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਇਹ ਸਟੈਪ ਜਿਹੜਾ ਜੀ ਉਹ ਉਠਾ ਲਿਆ ਕਿ ਉਹਨੂੰ ਬੇਦਖਲ ਕਰ ਦਿੱਤਾ। ਇਹ ਵੀ ਲਿਖਿਆ ਕਿ ਇਹ ਬੇਦਖਲੀ ਉਦੋਂ ਤੱਕ ਹੈ ਜਦੋਂ ਤੱਕ ਉਹ ਆਪਣੇ ਆਪ ਨੂੰ ਬੇਗੁਨਾਹ ਤੇ ਨਿਰਦੋਸ਼ ਸਾਬਤ ਨਹੀਂ ਕਰ ਦਿੰਦਾ। ਇਸ ਚਿੱਠੀ ਦੇ ਵਿੱਚ ਲਿਖਿਆ ਕਿ ਪੁੱਤ ਦੀ ਕਾਰਵਾਈ ਨਾਲ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਹੋਈ ਆ। ਇਹ ਵੀ ਕਿਹਾ ਕਿ 2015 ਤੋਂ ਉਹਨਾਂ ਦਾ ਬੇਟਾ ਉਹਦੇ ਨਾਲ ਰਹਿ ਰਿਹਾ ਤੇ ਉਹਦੀ ਕਾਰਵਾਈ ਦੇ ਨਾਲ ਉਹਦੇ ਮਾਣ ਸਨਮਾਨ ਨੂੰ ਠੇਸ ਜਿਹੜੀ ਆ ਜੀ ਉਹ ਪਹੁੰਚੀ ਆ। ਇਹ ਵੀ ਪਤਾ ਲੱਗਾ ਜੀ ਕਿ ਹਰਿਮੰਦਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਦੇ ਵੱਲੋਂ ਜਾਰੀ ਚਿੱਠੀ ਦੇ ਵਿੱਚ ਵਾਇਰਲ ਹੋਈ ਵੀਡੀਓ ਦਾ ਹਵਾਲਾ ਦਿੰਦਿਆਂ ਹੋਇਆ ਇਹਨੂੰ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ ਤੇ ਗੁਰਪ੍ਰਸਾਦ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ ਆ। ਹੁਣ ਤੁਸੀਂ ਇਹਦੇ ਵਿੱਚ ਅਗਲੀ ਗੱਲ ਜਿਹੜੀ ਹੈ ਜੀ ਉਹ ਸਮਝ ਗਏ ਹੋਵੋਗੇ ਕਿ ਕਿਹੜੀ ਨੌਕਰੀ ਤੋਂ ਮੁਅੱਤਲ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ, ਕਿਉਂਕਿ ਉਹ ਜਿਹੜੀ ਪਟਨਾ ਸਾਹਿਬ ਦੀ ਕਮੇਟੀ ਆ ਉਹਦੇ ਵਿੱਚ ਹੀ ਨੌਕਰੀ ਕਰਦਾ ਹੈ ਔਰ ਸ਼ਰਾਬ ਤੇ ਸਿਗਰਟ ਜਿਹੜੀ ਦੀ ਉਹ ਪੀ ਰਿਹਾ। ਜੇ ਕੋਈ ਵਿਅਕਤੀ ਜਿਹੜਾ ਜੀ ਏਦਾਂ ਦੀ ਗੱਲ ਕਰਦਾ ਉਹਨੂੰ ਪੰਥ ਚੋਂ ਛੇਕਿਆ ਜਾਂਦਾ। ਇੱਥੇ ਮਹਿਜ਼ ਜਿਹੜੀ ਹੈ ਜੀ ਉਹ ਬਰਖਾਸਤੀ, ਉਹਨੂੰ ਜਿਹੜਾ ਜੀ ਘਰ ਦੇ ਵਿੱਚੋਂ ਬੇਦਖਲ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਬੇਦਖਲ ਉਦੋਂ ਤੱਕ ਕੀਤਾ ਗਿਆ ਜਦੋਂ ਤੱਕ ਜਿਹੜੀ ਦੀ ਉਹ ਗਲਤੀ ਨਹੀਂ ਜਿਹੜੀ ਦੀ ਉਹ ਮੰਨ ਲੈਂਦਾ। ਇਹ ਹੈ ਜੀ ਕਿ ਜਿਹੜਾ ਆਪਣਿਆਂ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪੇਸ਼ ਆਉਂਦੇ। ਇੱਕ ਦੂਜੀ ਗੱਲ, ਜਿਹੜੇ ਤਖਤ ਦੇ ਜਥੇਦਾਰ ਲੱਗੇ ਹੋਏ ਨੇ ਉਹਨਾਂ ਵੱਲ ਲੋਕਾਂ ਨੇ ਵੇਖਣਾ। ਲੋਕ ਕਹਿੰਦੇ ਆ ਕਿ ਉਹਨਾਂ ਦੇ ਜਿਹੜੇ ਪੁੱਤ ਨੇ ਉਹ ਇਸ ਪਾਸੇ ਵੱਲ ਨੂੰ ਕਿਉਂ ਜਾ ਰਹੇ ਆ, ਉਹ ਧਾਰਮਿਕ ਪਾਸੇ ਨੂੰ ਕਿਉਂ ਨਹੀਂ ਮੁੜ ਰਹੇ। ਜਿਹੜੇ ਉੱਤੇ ਜਿਹੜੇ ਲੀਡਰ ਬਿਠਾਏ ਹੋਏ ਆ, ਜਿਹੜੇ ਉਹਨੂੰ ਕੰਟਰੋਲ ਕਰ ਰਹੇ ਆ, ਉਹਨਾਂ ਦੇ ਤਾਂ ਪੁੱਤ ਆਪਣੇ ਉਹਨਾਂ ਦੀ ਗੱਲ ਨਹੀਂ ਮੰਨ ਰਹੇ। ਜੇ ਅਸਰ ਉਹਨਾਂ ਦੇ ਉੱਤੇ ਹੈ ਨਹੀਂ ਗਾ ਤੇ ਫਿਰ ਕਿਸੇ ਦੂਜੇ ਦੇ ਉੱਤੇ ਅਸਰ ਜਿਹੜਾ ਦੀ ਉਹ ਕੀ ਹੋ ਸਕਦਾ, ਇਹ ਸਵਾਲ ਹੈ। ਇਸੇ ਕਰਕੇ ਜਿਹੜੇ ਸਿਆਣੇ ਲੋਕ ਆ ਜੀ ਉਹ ਇਹ ਕਹਿੰਦੇ ਨੇ ਕਿ ਜਿਹੜੇ ਉੱਚ ਅਹੁਦੇ ਨੇ, ਜਿਹੜੀਆਂ ਉੱਚੀਆਂ ਪੋਸਟਾਂ ਨੇ, ਉਹਨਾਂ ਦੇ ਉੱਤੇ ਕਿਰਦਾਰ ਵਾਲੇ ਲੋਕ ਜਿਹੜੇ ਉਹ ਬਹਿਣੇ ਚਾਹੀਦੇ ਆ ਤਾਂ ਕਿ ਉਹਨਾਂ ਦੀ ਕਹੀ ਹੋਈ ਗੱਲ ਦਾ ਕੋਈ ਅਸਰ ਹੋਵੇ। ਨਹੀਂ ਤਾਂ ਲੋਕ ਜਿਹੜੇ ਆ ਜੀ ਉਹ ਫਿਰ ਅਕਸਰ ਕਹਿੰਦੇ ਆ ਕਿਹੜਾ ਜਥੇਦਾਰ, ਅੱਛਾ ਉਹ ਕੱਟਿਆਂ ਬੱਚਿਆਂ ਵਾਲਾ ਜਿਹੜਾ ਜੀ ਉਹ ਜਥੇਦਾਰ। ਜਦੋਂ ਏਦਾਂ ਦੀਆਂ ਜਿਹੜੀਆਂ ਜੀ ਉਹ ਗੱਲਾਂ ਹੋਣ
ਕਿਸੇ ਵਿਅਕਤੀ ਦਾ ਜੀ ਤੌਰ ਦੇ ਉੱਤੇ ਕੁਝ ਜਾਂਦਾ ਹੋਵੇ ਜਾਂ ਨਾ ਜਾਂਦਾ ਹੋਵੇ, ਪਰ ਇਹ ਜਿਹੜੀ ਉੱਚੀਆਂ ਸੀਟਾਂ ਨੇ ਜਿਨ੍ਹਾਂ ਦੀ ਰਿਸਪੈਕਟ ਹੁੰਦੀ ਸੀ, ਉਹਨਾਂ ਦਾ ਜੋ ਕੁਝ ਚਲੇ ਗਿਆ ਉਹ ਸਭ ਨੂੰ ਪਤਾ ਹੈ। ਕੋਈ ਅਸਰ ਨਹੀਂ ਜੀ ਇਹਨਾਂ ਤੇ ਅੱਗੇ ਭਾਰਤ ਪਾਕਿਸਤਾਨ ਦੇ ਵਿਵਾਦ ਦੀ ਗੱਲ ਕਰਦੇ ਹਾਂ ਕਿ ਵਿਵਾਦ ਕਾਫੀ ਵੱਧ ਗਿਆ। ਇਸ ਦੇ ਨਾਲ 1400 ਮਜ਼ਦੂਰਾਂ ਦੇ ਚੁੱਲ੍ਹੇ ਠੰਡੇ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜੋ ਕੁਝ ਜਿਹੜਾ ਜੀ ਉਹ ਚੱਲ ਰਿਹਾ, ਜਿਹੜੇ ਵੀ ਤਰੀਕੇ ਦੇ ਨਾਲ ਜਿਹੜੀ ਬਿਆਨਬਾਜ਼ੀ ਆ ਉਹ ਹੋ ਰਹੀ ਆ। ਮੈਂ ਇੱਕ ਵੀਡੀਓ ਜਿਹੜੀ ਉਹ ਦੇਖ ਰਿਹਾ ਸੀ, ਉਹਦੇ ਵਿੱਚ ਨਾ ਜੀ ਬਣ ਕੇ ਇੱਕ ਫਿਰਕੇ ਦੇ ਲੋਕ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਮੁਸਲਿਮ ਬਣ ਕੇ। ਪਰ ਉਹ ਵੀਡੀਓ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਤੇ ਉਹਦੇ ਪਿੱਛੇ ਜਿਹੜੀ ਫੋਟੋ ਲੱਗੀ ਹੋਈ ਆ ਉਹ ਇੱਕ ਦੇਵੀ ਦੀ ਜਿਹੜੀ ਦੀ ਉਹ ਫੋਟੋ ਆ, ਇੱਥੋਂ ਫੜਿਆ ਗਿਆ। ਮਤਲਬ ਕਿ ਕੀ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ ਇੱਥੇ, ਇਹ ਸਾਰਾ ਕੁਝ ਜਿਹੜਾ ਜੀ ਉਹ ਭੜਕਾਉਣ ਦੇ ਵਾਸਤੇ। ਹਰਿਆਣੇ ਦੇ ਵਿੱਚ ਜਿਹੜਾ ਹੱਥ 'ਚ ਪੋਸਟਰ ਫੜੀ ਗਲੀਆਂ ਦੇ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇੱਕ ਕਸ਼ਮੀਰੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ 24 ਘੰਟਿਆਂ 'ਚ ਆਪਣੇ ਘਰੋਂ ਕੱਢ ਦਿਓ। 2 ਕਾਲਜ ਨੇ ਪੰਜਾਬ ਦੇ ਜਿਨ੍ਹਾਂ ਨੇ ਇਹ ਗੱਲ ਆਖੀ ਆ ਕਿ ਅਗਲੀਆਂ ਜਿਹੜੇ ਹੋਣੇ ਆ ਐਡਮਿਸ਼ਨਾਂ ਹੋਣੀਆਂ, ਅਸੀਂ ਉਹਦੇ ਵਿੱਚ ਕਸ਼ਮੀਰੀ ਨੌਜਵਾਨਾਂ ਨੂੰ ਜਿਹੜਾ ਜੀ ਉਹ ਨਹੀਂ ਰੱਖਣਾ ਇਹਨਾਂ ਕਾਲਜਸ ਦੇ ਵਿੱਚ। ਕੁਛ ਗੁਰਦੁਆਰੇ ਜਿਹੜੇ ਜੀ ਉਹ ਮੋਹਰੇ ਆਏ ਆ, ਸੁਹਾਣੇ ਦੇ ਗੁਰਦੁਆਰੇ ਨੇ ਆਪਣੇ ਬੂਹੇ ਖੋਲ੍ਹੇ ਆ ਕਿ ਉਹ ਕਸ਼ਮੀਰੀ ਜਿਹੜੇ ਜਵਾਨ ਨੇ ਉਹ ਉੱਥੇ ਆ ਕੇ ਰਹਿਣ, ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਸੁਹਾਣੇ ਤੱਕ ਸੀਮਤ ਨਹੀਂ ਜਿਹੜਾ ਜੀ ਉਹ ਰਹਿਣਾ ਚਾਹੀਦਾ। ਇਹਨਾਂ ਦਾ ਕਸੂਰ ਕੋਈ ਨਹੀਂ ਗਾ। ਅੱਤਵਾਦੀਆਂ ਦੇ ਨਾਲ ਕਿਸੇ ਕਿਸਮ ਦਾ ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ, ਪਰ ਅੱਤਵਾਦੀ ਜਿਹੜਾ ਜੀ ਉਹ ਕਹਿ ਕੇ ਕਿਸੇ ਸਮੁੱਚਾ ਜਿਹੜੀ ਕੋਈ ਕਮਿਊਨਿਟੀ, ਕੋਈ ਕੌਮ, ਕੋਈ ਫਿਰਕਾ, ਉਹਨੂੰ ਜਿਹੜਾ ਜੀ ਉਹ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਸਾਡੇ ਭਾਈਚਾਰੇ ਨੇ ਬਹੁਤ ਸਾਰੇ ਸਾਲ ਪਹਿਲਾਂ ਜਿਹੜਾ ਜੀ ਉਹ ਚੱਲਿਆ। ਜਿਹੜਾ ਵਪਾਰ ਹੈ ਜੀ, ਕਿਉਂਕਿ ਮੋਸਟ ਫੇਵਰੇਟ ਨੇਸ਼ਨ ਦਾ ਦਰਜਾ ਖੋਲਿਆ ਪਾਕਿਸਤਾਨ ਤੋਂ ਭਾਰਤ ਨੇ, ਇਹਦੇ ਨਾਲ ਫਰਕ ਪਾਕਿਸਤਾਨ ਨੂੰ ਵੀ ਪੈਣਾ, ਇਹਦੇ ਨਾਲ ਫਰਕ ਬਹੁਤ ਵੱਡਾ ਭਾਰਤ ਨੂੰ ਵੀ ਪੈਣਾ। ਦੇਖੋ, ਜਿਹੜਾ ਪਾਕਿਸਤਾਨ ਨੂੰ ਫਰਕ ਪੈਣਾ ਉਹ ਸਰਕਾਰ ਨੂੰ ਪੈਣਾ, ਜਿਹੜਾ ਭਾਰਤ ਨੂੰ ਫਰਕ ਪੈਣਾ ਉਹ ਸਰਕਾਰ ਨੂੰ ਪੈਣਾ। ਬਿਨਾਂ ਕਿਸੇ ਸ਼ੱਕ ਦੇ ਸਰਕਾਰਾਂ ਦੇ ਵਿੱਚ ਆਮ ਬੰਦਾ ਵੀ ਆ ਜਾਂਦਾ। ਆਮ ਬੰਦੇ ਦੇ ਉੱਤੇ ਇਹ ਅਸਰ ਜਿਹੜਾ ਬਜਟ ਦੇ ਰੂਪ ਦੇ ਵਿੱਚ ਜਾਂ ਸੌਦਾ ਜਿਹੜਾ ਜੀ ਉਹਨੂੰ ਮਹਿੰਗਾ ਖਰੀਦਣ ਦੇ ਰੂਪ ਦੇ ਵਿੱਚ ਹੁੰਦਾ। ਇੱਥੇ ਸਵਾਲ ਸਭ ਤੋਂ ਵੱਡਾ ਜਿਹੜਾ ਜੀ ਇਹ ਖੜਾ ਹੋ ਗਿਆ ਕਿ ਜਿਹੜੇ ਰੋਜ਼ ਕਮਾ ਕੇ ਖਾਂਦੇ ਆ, ਜਿਨ੍ਹਾਂ ਦਾ ਚੁੱਲ੍ਹਾ ਜਿਹੜਾ ਜੀ ਰੋਜ਼ ਦੀ ਦਿਹਾੜੀ ਦੇ ਨਾਲ ਬਲਣਾ, ਉਹਨਾਂ ਦਾ ਕਿਹਨੇ ਜਿਹੜਾ ਜੀ ਉਹ ਸੋਚਿਆ। ਇੱਥੇ ਕੁਝ ਸਮਾਨ ਜਿਹੜਾ ਜੀ ਉਹ ਆਇਆ, ਜਿਹੜਾ ਅਫਗਾਨਿਸਤਾਨ ਤੋਂ 9 ਟਰੱਕ ਡਰਾਈ ਫਰੂਟ ਦੇ ਜਿਹੜੇ ਜੀ ਉਹ ਭਰ ਕੇ ਆਏ। ਇਹ ਕਿਹਾ ਗਿਆ ਜੀ ਕਿ ਲਾਂਘਾ ਸਿਰਫ ਪਾਕਿਸਤਾਨ ਵਾਲਾ ਸੀਗਾ, ਆਏ ਅਫਗਾਨਿਸਤਾਨ ਤੋਂ ਨੇ। ਉਹ ਕਹਿੰਦੇ ਜੀ ਇਹਦੇ ਉੱਤੇ ਵੀ 200% ਜਿਹੜਾ ਜੀ ਉਹ ਦਿਓ। ਭਾਰਤ ਦੇ ਵਪਾਰੀਆਂ ਨੇ ਇਹ ਡਰਾਈ ਫਰੂਟ ਦੇ ਟਰੱਕ ਲੈਣ ਤੋਂ ਨਾ ਕਰਤੀ ਵੀ 200% ਇਹਦੇ ਉੱਤੇ ਕਿਉਂ ਦਈਏ। ਉਧਰ ਜਿਹੜਾ ਜੀ ਜਿੱਧਰੋਂ ਆਏ ਨੇ ਉਹਨਾਂ ਨੇ ਲੈਣ ਤੋਂ ਜਿਹੜਾ ਜੀ ਉਹ ਨਾ ਕਰਤੀ। ਉੱਥੇ ਵਿਚਾਲੇ ਜਿਹੜਾ ਜੀ ਅਟਕੇ ਪਏ ਆ। ਚਲੋ, ਇਹ ਤਾਂ ਟਰੱਕਾਂ ਦੀ ਗੱਲ ਸੀ। 1400 ਤੋਂ ਵੱਧ ਕੁਲੀ ਨੇ ਜੀ ਇੱਥੇ ਵਾਘੇ ਦੇ ਉੱਤੇ ਜਿਹੜਾ ਕੰਮ ਕਰਦੇ ਆ ਢੋਆ ਢੁਆਈ ਦਾ। ਇੱਧਰਲੇ ਪਾਸੇ 1400 ਨੇ ਜੀ। ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਵੀ ਇੰਨੇ ਹੋਣਗੇ ਘੱਟੋ ਘੱਟ, ਜਿਨ੍ਹਾਂ ਦਾ ਜਿਹੜਾ ਜੀ ਇਹ ਗੁਜ਼ਾਰਾ ਰੋਜ਼ ਇਹ ਜਿਹੜੇ ਟਰੱਕਾਂ ਦੀ ਢੋਆ ਢੁਆਈ ਆ ਉਹਦੇ ਉੱਤੋਂ ਚੱਲਦਾ। ਇਹ ਵਿਚਾਰੇ ਜਿਹੜੇ ਜੀ ਉਹ ਵਿਹਲੇ ਹੋ ਕੇ ਬਹਿ ਗਏ। ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਜੀ ਕਿ ਇਹ ਸਰਕਾਰਾਂ ਦੇ ਸੌਦੇ ਨੇ, ਕਦੋਂ ਕਿਸ ਪਾਸੇ ਵੱਲ ਨੂੰ ਚੱਲ ਪੈਣ, ਕਦੋਂ ਕੀ ਬਿਆਨਬਾਜ਼ੀ ਆ ਜੇ, ਕਦੋਂ ਜਿਹੜੇ ਜੀ ਵਪਾਰ ਖੁੱਲ ਪੈਣ, ਕਦੋਂ ਵਪਾਰ ਜਿਹੜੇ ਜੀ ਉਹ ਬੰਦ ਹੋ ਜਾਣ, ਕਦੋਂ ਇਹ ਚਾਹਣ ਕਿ ਅਸੀਂ ਸਾਰਾ ਕੁਝ ਕੱਟ ਦਿੱਤਾ, ਤੇ ਕਦੋਂ ਇਹ ਚਾਹਣ ਬਿਨਾਂ ਵੀਜ਼ੇ ਤੋਂ ਰਾਹ 'ਚ ਆਉਂਦੇ ਆਉਂਦੇ ਕੇਕ ਕੱਟਣ ਜਿਹੜਾ ਜੀ ਉਹ ਤੁਰ ਪੈਣ। ਇਹ ਵਿਚਾਰੇ ਕਿਸੇ ਮਜ਼ਦੂਰ ਨੂੰ ਤਾਂ ਨਹੀਂ ਪਤਾ, ਜਿਹਦਾ ਚੁੱਲ੍ਹਾ ਜਿਹੜਾ ਜੀ ਰੋਜ਼ ਮਜ਼ਦੂਰੀ ਕਰਕੇ ਬਲਦਾ। ਇਹ ਸਾਨਾਂ ਦੇ ਢੇਡ ਦੇ ਵਿੱਚ ਜੇ ਇਸ ਵੇਲੇ ਕੋਈ ਦਿਸੂਗਾ ਤਾਂ ਉਹ ਇਹ ਮਜ਼ਦੂਰ ਨੇ। ਬਿਲਕੁਲ ਜੀ, ਬਹੁਤ ਸਾਰੇ ਲੋਕ ਆ ਇਸ ਤਰ੍ਹਾਂ ਪਿਸਣਗੇ। ਤੇ ਕਿ ਅਖੀਰ ਦੇ ਵਿੱਚ ਆਪਾਂ ਸਵਾਲ ਕਰਦੇ ਹਾਂ। ਉਸ ਤੋਂ ਪਹਿਲਾਂ ਦੱਸ ਦਈਏ, ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕੋਗੇ। ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲੱਗੀਆਂ ਜਾਣਗੀਆਂ 4082725200 408 272 5200। ਸ਼ਰਾਬ ਦੀ ਖਪਤ ਦੀ ਜੇ ਗੱਲ ਕਰੀਏ ਤਾਂ ਪੰਜਾਬ ਉਹਨਾਂ ਰਾਜਾਂ ਦੇ ਵਿੱਚ ਮੋਹਰੀ ਆ ਜਿਹੜੇ ਗਿਣੇ ਗਏ ਵਿੱਚ। ਜਿੱਦਾਂ ਆਪਾਂ ਪੈਟਰੋਲ ਤੇ ਡੀਜ਼ਲ ਦੀ ਜਿਹੜੀ ਦੀ ਉਹ ਗੱਲ ਕੀਤੀ ਆ ਕਿ ਉਹ ਕੀਮਤਾਂ ਜਿਹੜੀਆਂ ਜੀ ਉਹ ਸਾਵੀਆਂ ਨਹੀਂ ਸਨ ਚੰਡੀਗੜ੍ਹ ਤੇ ਹਰਿਆਣਾ ਦੇ ਬਰਾਬਰ, ਜਿਹਦੇ ਕਰਕੇ ਪੰਜਾਬ ਭੁਗਤਦਾ ਰਿਹਾ। ਬੜੀ ਦੇਰ ਦੇ ਨਾਲ ਲਿਆ ਗਿਆ ਜਿਹੜਾ ਜੀ ਇਹ ਫੈਸਲਾ। ਜਿਹੜਾ ਆਬਕਾਰੀ ਵਿਭਾਗ ਹੈ, ਜੇ ਉਹ ਜਿਹੜਾ ਜੀ ਸੋਚੇ, ਕਿਉਂਕਿ ਡਬਲ ਪ੍ਰਾਈਸ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਜੀ ਉਹ ਸ਼ਰਾਬ ਹੈ, ਇਸ ਟਾਈਮ ਜਿੰਨੀ ਸ਼ਰਾਬ ਦੀ ਸਮਗਲਿੰਗ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਹੋ ਰਹੀ ਆ,
ਅੰਨ੍ਹੇਵਾਹ ਸਮਗਲਿੰਗ ਹੋ ਰਹੀ ਆ। ਬਹੁਤ ਵੱਡੇ ਲੋਕ ਇਹਦੇ ਵਿੱਚ ਲੱਗੇ ਹੋਏ ਆ। ਬਹੁਤੀ ਸ਼ਰਾਬ ਜਿਹੜੀ ਮੈਕਸੀਮਮ ਹਰਿਆਣੇ ਤੋਂ ਆਉਂਦੀ ਆ ਤੇ ਜਿਹੜੀ ਬਾਕੀ ਆ ਉਹ ਆਉਂਦੀ ਆ ਜੀ ਚੰਡੀਗੜ੍ਹ ਤੋਂ। ਇਹਨਾਂ ਦੋਨਾਂ ਸੂਬਿਆਂ ਦੀ ਜਿਹੜੀ ਸ਼ਰਾਬ ਉਹ ਪੰਜਾਬ ਦੇ ਵਿੱਚ ਖਪਤ ਹੁੰਦੀ ਆ। ਜਿਹੜੀ ਦੇਸੀ ਸ਼ਰਾਬ ਬਣਾਈ ਜਾਂਦੀ ਆ ਉਹਦੀ ਬਹੁਤ ਵੱਡੀ ਖਪਤ ਹੈ। ਇਹਦੇ ਵਿੱਚ ਸਮਗਲ ਹੋਣ ਵਾਲੀ ਸ਼ਰਾਬ ਤੇ ਦੇਸੀ ਸ਼ਰਾਬ ਸ਼ਾਮਲ ਨਹੀਂ ਆ। ਜਿਹੜੇ ਅੰਕੜੇ ਆ ਉਹਦੇ ਵਿੱਚ ਜਿਹੜੇ ਅੰਕੜੇ ਸ਼ਾਮਲ ਕੀਤੇ ਗਏ ਆ ਉਹਦੇ ਵਿੱਚ ਛੱਤੀਸਗੜ੍ਹ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਤੇ ਗੋਆ ਦੇ ਲੋਕ ਸਭ ਤੋਂ ਵੱਧ ਸ਼ਰਾਬ ਜਿਹੜੀ ਦੀ ਉਹ ਪੀਂਦੇ ਆ। ਜਿਹੜੀ ਔਸਤ ਵੇਖੀ ਜਾਵੇ ਤਾਂ ਦੇਸ਼ ਦੀ ਕਰੀਬ 14.6% 16 ਕਰੋੜ ਆਬਾਦੀ ਜਿਹੜੀ ਆ ਜੀ ਉਹ 10 ਸਾਲ ਤੋਂ ਲੈ ਕੇ 75 ਸਾਲ ਦੀ ਉਮਰ ਦੀ ਜਿਹੜੀ ਆ ਜੀ ਉਹ ਦਾਰੂ ਪੀਂਦੀ ਆ। ਸ਼ਰਾਬ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾਮਲੇ ਦੇ ਵਿੱਚ ਭੰਗ ਤੇ ਹੋਰ ਨਸ਼ੇ ਆਉਂਦੇ ਆ। ਅੰਕੜਿਆਂ ਦੇ ਮੁਤਾਬਕ ਸ਼ਰਾਬ ਪੀਣ ਵਾਲੇ 38 ਬੰਦਿਆਂ ਦੇ ਪਿੱਛੇ ਇੱਕ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਇਲਾਜ ਚੱਲ ਰਿਹਾ, ਜਦੋਂ ਕਿ 180 ਜਣਿਆਂ ਪਿੱਛੇ ਇੱਕ ਹਸਪਤਾਲ ਜਾਂ ਨਸ਼ਾ ਛੁਡਾਊ ਸੈਂਟਰ ਦੇ ਵਿੱਚ ਭਰਤੀ ਆ ਜੀ। ਇਹ ਸਰਵੇਖਣ ਜਿਹੜਾ ਜੀ ਮੰਤਰਾਲੇ ਦੇ ਦੁਆਰਾ ਏਮਸ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਕੀਤਾ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਜਿਹੜਾ ਜੀ ਇਹ ਕੀਤਾ ਗਿਆ। ਇਹਦੇ ਦੌਰਾਨ ਤਕਰੀਬਨ 2 ਲੱਖ ਤੋਂ ਉੱਪਰ ਜਿਹੜੇ ਲੋਕਾਂ ਦੇ ਘਰਾਂ ਦੇ 186 ਜ਼ਿਲ੍ਹਿਆਂ ਦਾ ਦੌਰਾ ਜਿਹੜਾ ਜੀ ਉਹ ਕੀਤਾ ਗਿਆ। 4,73,000 ਤੇ 569 ਲੋਕਾਂ ਦਾ ਇੰਟਰਵਿਊ ਜਿਹੜਾ ਜੀ ਉਹ ਕੀਤਾ ਗਿਆ। ਕਰੀਬ 2.8% ਭਾਰਤੀ, 3 ਕਰੋੜ ਤੇ 1 ਲੱਖ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਪਿਛਲੇ 12 ਮਹੀਨਿਆਂ ਦੇ ਵਿੱਚ ਭੰਗ ਦੇ ਨਾਲ ਜੁੜੇ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਜਿਹੜੀ ਆ ਜੀ ਉਹ ਕੀਤੀ ਆ। ਜਿਹੜਾ ਛੱਤੀਸਗੜ੍ਹ ਆ ਜੀ ਉਹ ਤੋਂ ਅਗਲਾ ਨੰਬਰ ਜਿਹੜਾ ਜੀ ਦਾਰੂ ਪੀਣ ਵਾਲਿਆਂ ਸਭ ਤੋਂ ਵੱਧ ਜਿਹੜਾ ਉਹ ਪੰਜਾਬ ਦਾ ਆਉਂਦਾ। ਹੁਣ ਕਿਸੇ ਨੂੰ ਇਹ ਲੱਗਦਾ ਹੋਊਗਾ ਵੀ ਖਪਤ ਤਾਂ ਜਿਹੜੀ ਜੀ ਉਹ ਇੰਨੀ ਆ ਤੇ ਫਿਰ ਇਸ ਮਾਮਲੇ ਦੇ ਉੱਤੇ ਛੱਤੀਸਗੜ੍ਹ ਦੀ ਬਾਜੀ ਕਿਵੇਂ ਆ। ਉਹ ਜਿੱਥੋਂ ਮੈਂ ਸ਼ੁਰੂ ਕੀਤੀ ਗਈ ਸੀ ਉਹ ਅੰਕੜੇ ਇਹਦੇ ਵਿੱਚ ਸ਼ਾਮਲ ਨਹੀਂ ਹੁੰਦੇ ਕਦੀ ਵੀ, ਕਿਉਂਕਿ ਪੰਜਾਬ ਦੇ ਵਿੱਚ ਅੱਜ ਇਹ ਕਿਹਾ ਜਾਂਦਾ ਜਿਹਨੇ ਰੋਜ਼ ਪਊਆ ਜਾਂ ਅਧੀਆ ਲੈ ਕੇ ਪੀਣਾ ਉਹੀ ਠੇਕੇ ਤੋਂ ਲੈਂਦਾ, ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਉਹ ਲੋਕਾਂ ਦੇ ਘਰਾਂ ਦੇ ਅੰਦਰ ਜਿਹੜੀ ਉਹ ਡਿਲੀਵਰੀ ਹੁੰਦੀ ਆ। ਤੇ ਰਾਜਨੀਤਿਕ ਨੇ ਜੀ ਵੱਡੀਆਂ ਹਸਤੀਆਂ ਜਿਹੜੇ ਕਿ ਇਸ ਸ਼ਰਾਬ ਦੀ ਸਮਗਲਿੰਗ ਦੇ ਪਿੱਛੇ ਜਿਹੜਾ ਉਹ ਲੱਗੇ ਹੋਏ ਆ। ਕਿੰਨੀ ਸਮਗਲਿੰਗ ਹੁੰਦੀ ਆ ਉਹ ਅੰਕੜੇ ਸ਼ਾਮਲ ਨਹੀਂ ਕੀਤੇ ਜਾ ਸਕਦੇ। ਕਿੰਨੀ ਦੇਸੀ ਸ਼ਰਾਬ ਜਿਹੜੀ ਦੀ ਉਹ ਨਿਕਲਦੀ ਆ ਉਹ ਅੰਕੜੇ ਸ਼ਾਮਲ ਨਹੀਂ ਕੀਤੇ ਜਾ ਸਕਦੇ ਜੀ। ਤੇ ਸਰੋਤਿਓ ਅਸੀਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲਾ ਕੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਕਰਦੇ ਗੱਲਬਾਤ। ਤੁਸੀਂ ਕਾਲ ਕਰ ਸਕਦੇ ਹੋ 4082725200। ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਸੀਂ ਕੋਈ ਵੀ ਸਵਾਲ ਪੁੱਛਣਾ ਹੈ ਪੁੱਛ ਸਕਦੇ ਹੋ 4082725200। ਬਲਦੇਵ ਮਾਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ। ਮਿਹਰਬਾਨੀ ਜੀ, ਧੰਨਵਾਦ। ਤੇ ਜੁੜੇ ਹੋਏ ਨੇ ਸਾਡੇ ਨਾਲ ਸੁਰਿੰਦਰ ਸਿੰਘ ਗਿੱਲ। ਹਾਂਜੀ, ਮੇਰਾ ਸਾਰਾ ਸੁਣਨੇ ਵਾਲੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਭਾਜੀ ਉਹਨਾਂ ਨੂੰ ਇਹ ਕਹਿਣਾ ਵੀ ਜਰਾ ਇਹ ਹੁਣ ਅਮਰਾਓ ਨੰਗਲ ਦੇ ਬਾਅਦ ਕੀ ਹੁਣ ਇਹ ਬਾਦਲਾਂ ਦਾ ਆਵੇਗਾ ਜਾਂ ਕਿੱਦਾਂ ਹੋਊਗੀ ਨਾਲ ਸੈਣੀ ਦੇ? ਕਿਉਂਕਿ ਜੇ ਪਿਛਲੇ ਇਤਿਹਾਸ ਨੂੰ ਦੇਖਿਆ ਜਾਵੇ ਜਿੰਨਾ ਕੁ ਬਾਦਲ ਪਰਿਵਾਰ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਇੰਨਾ ਬਿਲਕੁਲ ਕਿਸੇ ਨੇ ਨਹੀਂ ਕੀਤਾ। ਲੋਕਾਂ ਨੇ ਜ਼ਰੂਰ ਆਪਣੇ ਮਨਾਂ ਵਿੱਚ ਇਹ ਗੱਲ ਰੱਖਣੀ ਚਾਹੀਦੀ ਆ। ਇਹਦੇ ਬਾਰੇ ਥੋੜਾ ਜਿਹਾ ਭਾਜੀ ਹੁਣੀ ਥੋੜਾ ਬੀਰਬਾ ਕੁਛ ਦੱਸਣ ਜਰਾ। ਭੈਣ ਜੀ ਇਕੱਠੇ ਹੋਣਾ ਜਰਾ। ਠੀਕ ਹੈ ਜੀ। ਉਹ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਅਕਸਰ ਅੱਜ ਵੀ ਜਦੋਂ ਕਿਤੇ ਕੋਈ ਗੱਲ ਹੁੰਦੀ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕੁਛ ਪਾਉਂਦੇ ਹੋ ਤਾਂ ਥੱਲੇ ਕਹਿੰਦੇ ਕੁਛ ਨਹੀਂ ਹੋਣਾ ਜੀ। ਉਹ ਲੋਕ ਨਿਰਾਸ਼ਾਵਾਦੀ ਨੇ। ਮੈਂ ਪਹਿਲਾਂ ਤੋਂ ਕਹਿੰਦਾ ਜੀ ਕਿ ਜਿਹੜੀ SIT ਆ ਉਹਦੇ ਕੰਮ ਕਰਨ ਦਾ ਤਰੀਕਾ ਹੋਰ ਹੈ। ਇੱਕ ਗੱਲ ਆਪਾਂ ਨੂੰ ਇਹ ਸਮਝਣੀ ਚਾਹੀਦੀ ਆ, ਉਹਦੇ ਵਿੱਚ ਮੋਸਟ ਸੀਨੀਅਰ ਆਫਿਸਰ ਜਿਹੜੇ ਆ ਜੀ ਉਹ ਲੱਗੇ ਹੋਏ ਆ ਔਰ ਜਿਹੜੇ ਆਫਿਸਰ ਲੱਗੇ ਹੋਏ ਆ ਉਹ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਜਿਹੜੇ ਜੀ ਮੈਕਸੀਮਮ ਉਹ ਇਮਾਨਦਾਰ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਕੰਮ ਕਰਨ ਦਾ ਤਰੀਕਾ ਜਿਹੜਾ ਜੀ ਉਹ ਨਵੇਕਲਾ, ਉਹਨਾਂ ਨੂੰ ਜਾਣਨ ਵਾਲੇ ਜਿਹੜੇ ਜੀ ਉਹ ਜਾਣਦੇ ਆ ਇਹ ਗੱਲ। ਜਿੱਥੋਂ ਤੱਕ ਗੱਲ ਚਲੇਗੀ ਆ, ਜਿੱਦਣ SIT ਬਣੀ ਸੀ ਤੁਸੀਂ ਇੱਕ ਵਾਰੀ ਇਹ ਸੋਚ ਲਓ, ਲੋਕ ਕਹਿੰਦੇ ਸੀਗੇ ਕੁਝ ਨਹੀਂ ਬਣਨਾ, ਇਹ ਤਾਂ ਜੀ ਕੰਮ ਜਿਹੜਾ ਉਹ ਨਿਬੇੜਤਾ। ਮੈਂ ਉਦੋਂ ਵੀ ਇਹ ਗੱਲ ਕਹੀ ਸੀ SIT ਜਿਹੜੀ ਜੀ ਉਹ ਬਣੀ ਆ। SIT ਜਿਹੜੀ ਆ ਜੇ ਉਹਨੇ ਪ੍ਰੋਪਰ ਕੰਮ ਕੀਤਾ ਤਾਂ ਇਹਦੇ ਵਿੱਚੋਂ ਬਹੁਤ ਕੁਝ ਨਿਕਲੂਗਾ। ਦੇਖੋ ਇੰਨੇ ਸਬੂਤ ਜਿਹੜੇ ਹੁਣ ਪਏ ਆ ਸਭ ਦੇ ਸਾਹਮਣੇ, ਜਨਤਕ ਹੋਈ ਪਈ ਆ ਜਿਹੜੀ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ, ਉਹਨੂੰ ਕਿਵੇਂ ਝੁਠਲਾਇਆ ਜਾਊਗਾ ਜੀ? ਜਿਹੜੀ ਵੀਡੀਓ ਫੁਟੇਜ ਪਈ ਆ ਉਹਨੂੰ ਕਿਵੇਂ ਝੁਠਲਾਇਆ ਜਾਊਗਾ? ਅਦਾਲਤ ਇਹਦੇ ਪਿੱਛੇ ਡਾਂਗ ਲੈ ਕੇ ਖੜੀ ਆ, ਹਾਈ ਕੋਰਟ। ਇਹ ਲਿਆਓ ਰਿਪੋਰਟ, SIT ਜਿਹੜੀ ਛੇਤੀ ਜਿਹੜੀ ਬਣਾ ਕੇ ਲਿਆਵੇ ਮੇਰੇ ਸਾਹਮਣੇ ਜਿਹੜਾ ਜੀ ਉਹ ਪੇਸ਼ ਕਰੇ। ਇਹ ਮਾਮਲਾ
ਕਿਸੇ ਮੰਤਰੀ ਮੁੱਖ ਮੰਤਰੀ ਦੇ ਵਿਚਾਲੇ ਨਹੀਂ ਆ। ਇਹ ਸਿੱਧੀ ਰਿਪੋਰਟ ਜਾ ਕੇ ਲੱਗਣੀ ਆ ਹਾਈ ਕੋਰਟ ਦੇ ਵਿੱਚ। IG ਰੈਂਕ ਛੋਟਾ ਨਹੀਂ ਹੁੰਦਾ ਜੀ, ਬਹੁਤ ਵੱਡਾ ਰੈਂਕ ਹੈ। ਔਰ IG ਦੇ ਰੈਂਕ ਦੇ ਉੱਤੇ ਅਫਸਰ ਵੀ ਉਹ ਹੋਵੇ ਜਿਹਦੀ ਸਾਰੀ ਗੱਲ ਮੈਂ ਪਹਿਲਾਂ ਨਿਊਜ਼ ਦੇ ਵਿੱਚ ਦੱਸੀ ਆ, ਨਹੀਂ ਸੁਣੀ ਤੇ ਦੁਬਾਰਾ ਸੁਣ ਲਿਓ। ਉਹਦੇ ਵਿੱਚ ਉਹਨੂੰ ਜਦੋਂ ਹੱਥ ਪੈ ਜਾਵੇ ਮੌਜੂਦਾ ਕਿਸੇ ਜਿਹੜਾ ਦੀ ਆਫਿਸਰ ਨੂੰ, ਇਹ ਬਹੁਤ ਵੱਡੀ ਗੱਲ ਹੈ ਜੀ, ਇਹ ਬਹੁਤ ਵੱਡੀ ਗੱਲ ਹੈ। ਯਕੀਨ ਕਰਨਾ ਜੀ, ਕੁਝ ਵੀ ਹੋਣਾ, ਅਰੈਸਟ ਉਹਦੀ ਹੋ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਉਹ ਕੀ ਕਹਿੰਦਾ ਆ ਉਹ ਬਾਅਦ ਵਾਲੀਆਂ ਗੱਲਾਂ ਨੇ। ਬਿਲਕੁਲ ਜਿਹੜੀ ਜੀ ਇਹ ਜਾਂਚ ਜਾਊਗੀ। ਇਹ ਜਾਂਚ ਸਾਬਕਾ DGP ਵੱਲ ਨੂੰ ਜਾ ਰਹੀ ਹੈ। ਸਾਬਕਾ DGP ਤੋਂ ਬਾਅਦ ਇਹ ਜਾਣੀ ਆ, ਜੇ ਅੱਜ ਪੁੱਛਦੇ ਹੋ ਤਾਂ ਇਹ ਸਾਬਕਾ ਡਿਪਟੀ ਮੁੱਖ ਮੰਤਰੀ ਹੋਰਾਂ ਵੱਲ ਨੂੰ ਜਾਣੀ ਹੈ ਜੀ। ਮਹਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ। ਪੰਨੂ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਅੱਛਾ ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ। ਜਦੋਂ ਕੋਈ ਸੀਮਾ ਤੇ ਜਾਂ ਕਿਤੇ ਵੀ ਬਾਰਡਰ ਤੇ ਕੋਈ ਘਟਨਾ ਹੁੰਦੀ ਆ, ਸਾਡੇ ਜਿਹੜੇ ਮੰਤਰੀ ਜਾਂ ਸਾਡੇ ਪ੍ਰਧਾਨ ਮੰਤਰੀ ਇਹ ਤਕੜੇ ਤੁਕੜੇ ਬਿਆਨ ਦੇਈ ਜਾਂਦੇ, ਅਸੀਂ ਉਹ ਕਰਾਂਗੇ ਜੇ ਕਰਾਂਗੇ, ਪਰ ਜਦੋਂ ਘਟਨਾ ਹੁੰਦੀ ਆ ਉਦੋਂ ਸਿੱਧਾ ਹੀ ਕਹਿੰਦੇ ਜੀ ਪਾਕਿਸਤਾਨ ਦਾ ਹੱਥ ਹੈ ਜੀ, ਪਾਕਿਸਤਾਨ ਨੂੰ ਅਸੀਂ ਕੂਟਨੀਤੀ ਨਾਲ ਅਲੱਗ ਕਰ ਦਾਂਗੇ, ਉਹ ਕਰਦੇ। ਜਦੋਂ ਇਹ ਦੇਸ਼ ਦੇ ਪ੍ਰਧਾਨ ਮੰਤਰੀ ਆ, ਜਦੋਂ ਸਾਰੀ ਆਰਮੀ ਹਰ ਉੱਥੇ ਫੋਰਸ ਉੱਤੇ ਲਾ ਰੱਖੀ ਆ, ਫਿਰ ਵੀ ਜਦੋਂ ਕੰਮ ਹੋ ਜਾਂਦਾ ਫਿਰ ਇਹ ਕਿਉਂ ਕਹਿੰਦੇ ਜੀ ਪਾਕਿਸਤਾਨ ਦਾ ਹੱਥ ਆ? ਇਹ ਰੋਕਣਾ ਕਿਹਦੀ ਜ਼ਿੰਮੇਵਾਰੀ ਆ? ਕੋਈ ਬਾਹਰਲੇ ਦੇਸ਼ਾਂ ਦੀ ਆ ਜਾਂ ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ, ਜਾਂ ਇਹ ਬਿਆਨ ਦੇ ਕੇ ਛੁੱਟ ਜਾਂਦੇ ਆ? ਕੋਈ ਦੱਸੋਗੇ ਇਹਦੇ ਬਾਰੇ ਕੁਛ? ਥੈਂਕ ਯੂ ਜੀ। ਦੇਖੋ, ਜਿਹੜੇ ਸਿਆਸਤਦਾਨ ਹੈ ਉਹ ਬਿਆਨਾਂ ਦੇ ਰੂਪ ਦੇ ਵਿੱਚ ਤਾਂ ਆਪਣਾ ਹੀ ਜਲੂਸ ਜਿਹੜਾ ਜੀ ਉਹ ਕਢਾਉਂਦੇ ਆ। ਇੱਕ ਵੀਡੀਓ ਇਹਨਾਂ ਦਿਨਾਂ ਦੇ ਵਿੱਚ ਬੜੀ ਵਾਇਰਲ ਹੋਈ ਆ ਪਿਛਲੇ 3 ਕੁ ਦਿਨਾਂ ਤੋਂ। ਇਹ ਵੀਡੀਓ ਕਿਸੇ ਹੋਰ ਦੀ ਨਹੀਂ ਬਲਕਿ ਮੌਜੂਦਾ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਆ, ਪਰ ਉਸ ਸਮੇਂ ਦੀ ਆ ਜਦੋਂ ਉਹ BJP ਦੇ ਆਗੂ ਸਨ, ਉਸ ਟਾਈਮ ਦੀ ਇਹ ਵੀਡੀਓ ਆ। ਜੇ ਤੁਸੀਂ ਉਹ ਵੀਡੀਓ ਸੁਣ ਲਓ, ਬਹੁਤੇ ਸਵਾਲਾਂ ਦਾ ਜਵਾਬ ਤੁਹਾਨੂੰ ਜਿਹੜਾ ਜੀ ਉਹ ਮਿਲ ਜੂਗਾ ਉਹਦੇ ਵਿੱਚ ਉਹ ਬਾਰ-ਬਾਰ ਇਹ ਗੱਲ ਕਹਿੰਦੇ ਆ, ਸਰਕਾਰਾਂ ਦੇ ਹੱਥ ਸਾਰਾ ਕੁਝ ਹੁੰਦਾ, ਸਰਕਾਰਾਂ ਦੇ ਹੱਥ ਆ ਵੀ ਏਜੰਸੀ, ਸਰਕਾਰਾਂ ਦੇ ਹੱਥ ਉਹ ਵੀ ਏਜੰਸੀ, ਫਿਰ ਸਰਕਾਰ ਜਿਹੜੀ ਕਰਦੀ ਕਿਉਂ ਨਹੀਂ? ਹੁਣ ਅੱਜ ਉਹ ਸਵਾਲ ਉਹਨਾਂ ਦੇ ਉੱਤੇ ਜਿਹੜੇ ਵੀ ਉਹ ਉੱਠ ਰਹੇ ਆ, ਜਿਹੜੇ ਵੱਖਰੀਆਂ ਸੁਰਾਂ ਵਾਲੇ, ਵੱਖਵਾਦੀ ਸੁਰਾਂ ਵਾਲੇ ਜਿਹੜੇ ਹੁਰੀਅਤ ਨੇਤਾ ਨੇ ਜੰਮੂ ਕਸ਼ਮੀਰ ਦੇ, ਉਹਨਾਂ ਦੀ ਸੁਰੱਖਿਆ ਜਿਹੜੀ ਹੈ ਜੀ ਉਹ ਵਾਪਸ ਲਈ ਗਈ ਹੈ। ਮੈਂ ਸਮਝਦਾ ਹਾਂ ਕਿ ਜਿੰਨੇ ਵੀ ਮੁਲਕ ਦੇ ਵਿੱਚ ਰਾਜਨੀਤਿਕ ਬੰਦੇ ਨੇ ਜੀ ਕਿਸੇ ਵੀ ਪਾਰਟੀ ਦਾ, ਜੇ ਉਹਨਾਂ ਸਾਰਿਆਂ ਦੀ ਸੁਰੱਖਿਆ ਜਿਹੜੀ ਜੀ ਉਹ ਵਾਪਸ ਲੈ ਲਈ ਜਾਵੇ ਤੇ ਮੇਰਾ ਖਿਆਲ ਅੱਤਵਾਦ ਕੰਟਰੋਲ ਹੁੰਦਿਆਂ ਸ਼ਾਇਦ ਹੋ ਸਕਦਾ ਕਿ ਹਫ਼ਤਾ 1.5 ਹਫ਼ਤੇ ਤੋਂ ਵੱਧ ਜ਼ਿਆਦਾ ਸਮਾਂ ਨਾ ਲੱਗੇ ਜੀ। ਬਿਲਕੁਲ। ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਇਹ ਜਿੱਦਾਂ ਹੁਣ ਕੈਪਟਨ ਸਾਹਿਬ ਬੜਕਾ ਮਾਰਦੇ ਆ ਬਾਜਵੇ ਨੂੰ, ਐ ਕਰ ਦੂੰ ਮੈਂ ਉਹ ਕਰ ਦੂੰ, ਹੱਥ ਵੱਸਦਾ ਇਹਨਾਂ ਦੇ ਕੁਛ ਹੈ ਨੀ ਗਾ, ਪਰ ਇਹਨਾਂ ਤੇ ਕੋਈ ਸਵਾਲ ਨਹੀਂ ਕਰਦਾ, ਨਾ ਕੋਈ ਆਹ ਜਿਹੜੇ ਬੜਕਾ ਮਾਰਨ ਵਾਲੇ, ਨਾ ਜਿਹੜੇ ਸਿੱਧੂ ਦੇ ਪੂਤਲੇ ਲੂਣ ਵਾਲੇ, ਨਾ ਖਹਿਰੇ ਦੇ ਲੂਣ ਵਾਲੇ। ਇੱਕ ਖਹਿਰੇ ਤੋਂ ਬਿਨਾਂ ਰੂਸਾ ਆਲਮ ਦੀ ਕੋਈ ਬੰਦਾ ਹਿੰਦੁਸਤਾਨ ਦਾ ਗੱਲ ਨਹੀਂ ਕਰਦਾ ਵੀ ਉਹ ਸਾਡੇ ਇਹਦੇ ਘਰ ਚ ਆ ਕੇ ਬੈਠੀ ਆ। ਕੀ ਗੱਲ ਉਹ ਇਹਦੇ ਭੇਦ ਨਾ ਫੋਲਦੀ ਹੋਊਗੀ ਜਦ ਇਹਦੀ ਕੋਠੀ ਚ ਰਹਿੰਦੀ ਆ? ਸਾਡੇ ਜਿਹੜੇ ਸੀਕਰੇਟ ਸਾਡੇ ਪੰਜਾਬ ਦੇ ਭਰਿਆ ਜਾਂ ਹੋ ਰਿਹਾ ਉਹਦੀ ਕੋਈ ਹਿੰਦੁਸਤਾਨ ਦਾ ਇੱਕ ਵੀ ਬੰਦਾ ਉਹਦੇ ਖਿਲਾਫ ਕਿਉਂ ਨਹੀਂ ਬੋਲਦਾ ਖਹਿਰੇ ਤੋਂ ਬਿਨਾਂ? ਤੇ ਦੂਜਾ ਮੈਨੂੰ ਦੱਸੋ, ਕੋਲਿਆਂ ਵਾਲੀ ਦਾ ਕੋਈ ਪੀਰ ਮੁਹੰਮਦ ਦਾ ਵੀ ਸੰਬੰਧ ਆ? ਕੱਲ ਮੈਂ ਦੇਖੇ ਇੱਥੇ ਦਰਬਾਰ ਸਾਹਿਬ ਉਦੋਂ ਹੀ ਬੈਠੇ ਤਾਂ ਪੀਰ ਮੁਹੰਮਦ ਦੇ ਕੰਨ 'ਚ ਕੁਛ ਕਹਿ ਕੇ ਤੈਨੂੰ ਠਾਲ ਕੇ ਲੱਗਿਆ ਦਰਬਾਰ ਸਾਹਿਬ ਦੇ ਅੰਦਰੋਂ, ਉਹਦੇ ਨਾਲ ਵੀ ਕੋਈ ਇਹਦਾ ਸੰਬੰਧ ਹੈਗਾ ਪੀਰ ਮੁਹੰਮਦ ਦਾ? ਇਹ ਦੱਸਿਓ ਬਸ ਉਹੀ ਗੱਲਾਂ ਜੀ। ਥੈਂਕ ਯੂ ਜੀ। ਉਹਦੀ ਪੀਰ ਮੁਹੰਮਦ ਹੋਰਾਂ ਦੇ ਸੰਬੰਧ ਬਹੁਤ ਡੂੰਘੇ ਆ। ਜਿੱਥੋਂ ਤੱਕ ਤੁਸੀਂ ਜਾਓਗੇ ਅੱਗੇ ਤੋਂ ਅੱਗੇ ਹੋਰ ਜਿਹੜੇ ਜੀ ਉਹ ਤੁਰੇ ਆਉਣਗੇ, ਉਹ ਨਾ ਹੀ ਛੇੜੋ। ਜਿੱਥੋਂ ਤੱਕ ਗੱਲ ਹੈ ਕਿ ਤੁਸੀਂ ਬਾਰ-ਬਾਰ ਜ਼ੋਰ ਦੇ ਕੇ ਕਹਿ ਰਹੇ ਹੋ ਕਿ ਸਿਰਫ ਸੁਖਪਾਲ ਸਿੰਘ ਖਹਿਰਾ, ਨਹੀਂ, ਇਸ ਤਰ੍ਹਾਂ ਨਹੀਂ ਆ। ਇਹ ਸਵਾਲ ਉੱਠਦਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਉੱਠਦਾ ਆ, ਇਹ ਬਾਰ-ਬਾਰ ਉੱਠਦਾ, ਅੱਜ ਵੀ ਉੱਠ ਰਿਹਾ। ਤੁਸੀਂ ਪਤਾ ਨਹੀਂ ਕਿਹੜੀ ਅਖਬਾਰ ਇੱਕੋ ਪੜ੍ਹੀ ਆ ਜਾਂ ਤਾਂ ਬਹੁਤੀਆਂ ਅਖਬਾਰਾਂ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਇਹ ਸਵਾਲ ਜਿਹੜਾ ਜੀ ਕਈਆਂ ਐਂਗਲ ਤੋਂ, ਕਈ ਪਾਸੇ ਤੋਂ ਜਿਹੜਾ ਉਹ ਉੱਠਦਾ ਪਿਛਲੇ ਸਮੇਂ ਦੇ ਵਿੱਚ ਵੀ ਉੱਠਦਾ ਰਿਹਾ ਜੀ। ਉਹਦਾ ਵੀਜ਼ਾ ਜਿਹੜਾ ਨਵਿਆਉਣ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਜਿਹੜਾ ਜੀ ਉਹ ਦੱਸੀਦਾ, ਉਹਨਾਂ ਦੀ ਸਿਫਾਰਿਸ਼ ਦੇ ਉੱਤੇ। ਹੁਣ ਇਹ ਸੈਂਟਰ ਦੀ ਸਰਕਾਰ ਤਾਂ ਜਿਹੜੀ ਹੈ ਜੀ ਉਹ ਵੀਜ਼ਾ ਜਿਹੜਾ ਉਹ ਰਿਨਿਊ ਕਰਾਉਂਦੀ ਆ। ਇਹਦੇ ਵਾਸਤੇ ਕਮ ਸੇ ਕਮ ਹੋਰ ਨਹੀਂ ਤਾਂ ਸਵਾਲ ਉਠਾਉਣ ਵਾਲੇ ਬੈਂਸ ਭਰਾ ਤਾਂ ਪੁੱਛ ਸਕਦੇ ਆ। ਉਹਨਾਂ ਨੇ ਵੋਟਾਂ BJP ਦੇ ਜਿਹੜਾ ਕੈਂਡੀਡੇਟ ਸੀਗਾ ਰਾਸ਼ਟਰਪਤੀ ਉਹਨੂੰ ਪਾਈਆਂ ਸੀ, ਉਹਨਾਂ ਦੇ ਸੰਬੰਧ ਤਾਂ ਕਿਤੇ ਨਾ ਕਿਤੇ ਹੈਗੇ ਆ ਸੈਂਟਰ ਤੋਂ। ਇਹ ਜਿਹੜਾ ਜੀ ਪੁੱਛਣ ਪੰਜਾਬ ਦੇ ਵਿੱਚ ਪੁੱਛਣ ਦੀ ਬਜਾਏ ਇਹ ਸੈਂਟਰ ਸਰਕਾਰ ਦਾ ਜਿਹੜਾ ਜੀ ਉਹ ਇਹ ਉਹਨਾਂ ਦੇ ਹੱਥ ਵੱਸ ਹੈ ਜੀ ਕਿ ਉਹ ਵੀਜ਼ਾ ਜਿਹੜਾ ਉਹ ਕਿਉਂ ਵਧਾਇਆ ਜਾ ਰਿਹਾ। ਕੀ ਉਦੋਂ
ਕੋਈ ਜਦੋਂ ਤੁਸੀਂ ਵੀਜ਼ਾ ਜਿਹੜਾ ਜੀ ਉਹ ਵਧਾਉਣਾ, ਉੱਥੇ ਕਿਸੇ ਨਾ ਕਿਸੇ ਨੂੰ ਗਵਾਹੀ ਦੇ ਤੌਰ ਦੇ ਉੱਤੇ ਤਾਂ ਪਾਉਣਾ ਪੈਂਦਾ ਨਾ ਜੀ ਸਾਰਾ। ਉੱਥੇ ਗਵਾਹੀ ਕਿਹਦੀ ਪਈ ਆ, ਕਿਹਦੇ ਪੇਪਰ ਜਿਹੜੇ ਆ ਜੀ ਉਹ ਲੱਗੇ ਆ, ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਸੈਂਟਰ ਦੀ ਸਰਕਾਰ ਨੂੰ ਕਿਤੇ ਪਤਾ ਨਹੀਂਗਾ। ਉਹ ਕਹਿੰਦੇ ਆ ਕਿ ਅਸੀਂ ਹਰ ਚੀਜ਼ ਜਿਹੜੀ ਇਹਦੀ ਸਾਨੂੰ ਜਿਹੜੀ ਉਹ ਪਤਾ ਲੱਗ ਜਾਂਦੀ ਹੈ, ਤੇ ਉਹ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਿਤੇ ਪਤਾ ਨਹੀਂ ਲੱਗ ਰਹੀਆਂ, ਆ ਰਹੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਜੀ ਉਹ ਉੱਠੀਆਂ ਹੋਈਆਂ ਨੇ। ਹਾਂ, ਕਾਰਵਾਈ ਨਹੀਂ ਹੋਈ ਇਹਦੇ ਉੱਤੇ, ਤੁਸੀਂ ਇਹ ਜਿਹੜਾ ਜੀ ਉਹ ਕਹਿ ਸਕਦੇ ਹੋ। ਬਾਕੀ ਖਹਿਰਾ ਸਾਹਿਬ ਜਦੋਂ ਸੀਗੇ ਜੀ ਕਾਂਗਰਸ ਦੇ ਵਿੱਚ, ਰੂਸਾ ਆਲਮ ਤਾਂ ਉਦੋਂ ਵੀ ਪੰਜਾਬ ਰਹਿੰਦੀ, ਇੱਥੇ ਹੀ ਜਿਹੜਾ ਜੀ ਉਹ ਰਹਿੰਦੇ ਰਹੇ ਆ। ਪਿਛਲੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਜਿਹੜੀ ਇਦੋਂ ਪਹਿਲਾਂ ਟਰਮ ਵਾਲੀ, ਉਹ ਉਦੋਂ ਵੀ ਇੱਥੇ, ਉਦੋਂ ਖਹਿਰਾ ਸਾਹਿਬ ਉਹਨਾਂ ਦੇ ਮੈਂਬਰ ਹੁੰਦੇ ਸੀ ਜੀ। ਉਦੋਂ ਉਹਨਾਂ ਨੇ ਇਹ ਗੱਲ ਨਹੀਂ ਉਠਾਈ। ਜਦੋਂ ਲੋੜ ਪੈਂਦੀ ਆ ਉਦੋਂ ਇਹ ਰਾਜਨੀਤਿਕ ਲੋਕ ਜਿੰਨੇ ਵੀ ਨੇ ਜੀ ਉਹ ਆਪਣੇ ਭਾਵ ਦੇ ਨਾਲ ਜਿਹੜਾ ਜੀ ਉਹ ਉਠਾ ਲੈਂਦੇ ਆ ਵੀ ਆਹ ਹੁਣ ਮੈਨੂੰ ਆ ਜਿਹੜਾ ਜੀ ਉਹ ਠੀਕ ਲੱਗਦਾ। ਨਾ ਉਦੋਂ ਕੁਛ ਹੋਇਆ ਸੀ, ਨਾ ਹੁਣ ਜਿਹੜਾ ਜੀ ਉਹ ਕੁਛ ਹੋਇਆ, ਤੇ ਨਾ ਕੱਲ ਨੂੰ ਕੁਛ ਜਿਹੜਾ ਜੀ ਉਹ ਹੋਣਾ। ਆਫਟਰ ਆਲ ਇਹ ਸਭ ਅੰਦਰ ਖਾਤੇ ਜਿਹੜੇ ਆ ਜੀ ਉਹ ਰਲੇ ਮਿਲੇ ਆ ਜੀ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਇੱਕਦਮ ਪੁੱਛਣਾ, ਜਿਹੜਾ ਉਮਰਾ ਨੰਗਲ ਦਾ ਜਿਹੜਾ ਮੇਰੇ ਖਿਆਲ ਫਾਦਰ ਵੀ ਟੈਰਰਿਸਟਾਂ ਨੇ ਮੇਰੇ ਖਿਆਲ ਉਹ ਕਿਲ ਕੀਤਾ ਸੀ, ਮੈਂ ਕਿਹਾ ਜਿਹੜੀ ਪੋਲੀਟੀਕਲ ਪੋਲੀਟਿਕਸ, ਡਾਰਟੀ ਪੋਲੀਟਿਕਸ ਪਲੇ ਕਰਦੇ ਆ, ਫਿਰ ਉਹ ਜਿਹੜੀ ਸਜ਼ਾ ਇਹਨਾਂ ਨੂੰ ਭੁਗਤਣੀ ਦੀ, ਜੇ ਪਬਲਿਕ ਨੂੰ ਚਾਹੇ ਇਹ ਵੀ ਜਿਵੇਂ ਸ਼ਰੂਤੀ ਦੇ ਕੇਸ ਦੇ ਵਿੱਚ ਵੀ ਆਪਣੇ ਜਿਹੜੇ ਹੋਰ ਕਿਸੇ ਜਿਹੜੇ ਐਕਸ਼ਨ ਕਮੇਟੀ ਵਾਲੇ ਹੋਰ ਨਹੀਂ ਕਿਤੇ ਐਕਸ਼ਨ ਲੈਂਦੇ, ਉਹ ਕਿਉਂਕਿ ਉਹ ਅਕਾਲੀ ਦਲ ਦੀ ਸੀਗੀ, ਉਹ ਪੋਲੀਟੀਕਲ ਸੀਗਾ, ਨਾਲੇ ਕਾਸਟ ਸੀਗੀ ਵੀ ਜੱਟਾਂ ਦੀ ਸੀ, ਕੁੜੀ ਬਾਹਮਣਾਂ ਦੀ ਸੀ, ਉਹਨਾਂ ਦਾ ਵਿਆਹ ਹੋ ਸਕਦਾ ਜੀ। ਇਹ ਕਹਿੰਦੇ ਨਹੀਂ, ਜਿੰਨਾ ਚਿਰ ਡਿਸਟਰੋਏ ਨਹੀਂ ਹੁੰਦੇ ਉਹਨਾਂ ਚਿਰ ਸਾਨੂੰ ਤੁਸੀਂ ਹੋਰ ਨਹੀਂ ਇਹ ਕਿਤੇ ਐਕਸ਼ਨ ਲੈਂਦੇ ਜਿੱਥੇ। ਤੇ ਬਾਕੀ ਜਿਹੜੇ ਆਪਣੇ ਉਹ ਕਹਿੰਦੇ ਸੀ ਨਾਰੇ ਲਾਉਂਦੇ ਹੈਗੇ ਆ ਜੀ, ਜਿਹੜੇ ਆਪਣੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਕਹਿੰਦੇ ਸੀਗੇ ਆਪਣੇ ਵੀ ਉਹ ਨਹੀਂ ਹੁਣ ਕਹਿੰਦੇ ਵੀ ਤੁਸੀਂ ਤਾਂ ਮਿਲਟਰੀ ਨੂੰ ਕਹਿੰਦੇ ਤੁਸੀਂ ਤਾਂ ਉੱਥੇ ਅਬਿਊਜ਼ ਕਰਦੇ, ਅਸੀਂ ਜਾਂਦੇ ਹਾਂ ਕੰਟਰੋਲ ਕਰਦੇ ਜਿਹੜਾ ਟੈਰਰਿਜ਼ਮ, ਉਹ ਨਹੀਂ ਆਪਣੇ ਜਿਹੜੇ ਕਹਿੰਦੇ ਪਤਾ ਨਹੀਂ ਕਿ ਨਾਰੇ ਲਾਉਂ ਜਿਹੜੇ ਕੰਮ ਸੰਗ ਪੁੱਛਣ ਦੇ। ਥੈਂਕ ਯੂ। ਜਿਹੜੇ ਇੱਕ ਪਾਸੇ ਤਾਂ ਸਵੇਦ ਸੈਣੀ ਹੋਰਾਂ ਦਾ ਬਿਆਨ ਆਇਆ ਕਿ ਇਹ ਗਰਮ ਦਲੀਆਂ ਦੇ ਕਹੇ ਦੇ ਉੱਤੇ ਉਮਰਾ ਨੰਗਲ ਹੋਰਾਂ ਦੀ ਜਿਹੜੀ ਹੈ ਜੀ ਉਹ ਗ੍ਰਿਫਤਾਰੀ ਕੀਤੀ ਗਈ ਆ। ਇਹਦੇ ਵਿੱਚ ਹਾਂ ਸੁਖਦੇਵ ਸਿੰਘ ਹੋਰਾਂ ਦਾ ਮਰਡਰ ਜਿਹੜਾ ਜੀ ਹੋਇਆ ਉਹ ਇਹਨਾਂ ਦੇ ਪਿਤਾ ਦਾ, ਪਰ ਜੇ ਤੁਸੀਂ ਹੋਰ ਪਿੱਛੇ ਚੱਲ ਜਾਓ, ਜਿਹੜੇ ਜੀਵਨ ਸਿੰਘ ਉਮਰਾ ਨੰਗਲ ਸੀ ਉਹ ਇਹਨਾਂ ਦੇ ਦਾਦਾ ਸੀ, ਉਹਨਾਂ ਦੇ ਬਾਰੇ ਦੇ ਵਿੱਚ ਵੀ ਹਿਸਟਰੀ ਜਿਹੜੀ ਜੀ ਉਹ ਫੋਲ ਲੈਣਾ ਕੀ ਸੀ। ਉਹ ਅਕਾਲੀ ਆਗੂ ਕਿਸੇ ਟਾਈਮ ਰਹੇ, ਟਕਰਾਓ ਜਿਹੜਾ ਜੀ ਉਹਨਾਂ ਦਾ ਵੀ ਚੱਲਦਾ ਰਿਹਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ। ਜਿਹੜੀ ਸ਼ਰੂਤੀ ਅਗਵਾ ਕਾਂਡ ਦੀ ਗੱਲ ਕਰਦੇ ਹੋ ਪੌਲ ਜੀ, ਇਸ ਤਰ੍ਹਾਂ ਆ, ਮੈਂ ਬਹੁਤ ਵਾਰੀ ਵੈਸੇ ਤੁਹਾਨੂੰ ਕਹਿ ਹਟਿਆ, ਤੁਹਾਡੀ ਸਿਹਤ ਦੇ ਉੱਤੇ ਅਸਰ ਤਾਂ ਹੁੰਦਾ ਨੀ ਗਾ, ਪਰ ਜੇ ਤੁਹਾਡੇ ਨਹੀਂ ਹੁੰਦਾ ਤੇ ਮੇਰੇ ਵੀ ਬੋਲਣ ਦੇ ਉੱਤੇ ਕਿਉਂ ਅਸਰ ਹੋਵੇ। ਉਹ ਜਿਹੜੀ ਐਕਸ਼ਨ ਕਮੇਟੀ ਸੀਗੀ ਉਹ ਕੋਈ ਪੋਲੀਟੀਕਲ ਪਾਰਟੀ ਨਹੀਂ ਗੀ ਜਿਨ੍ਹਾਂ ਨੇ ਸੱਤਾ ਹਾਸਲ ਕਰਨੀ ਹੈ। ਉਹ ਫਰੀਦਕੋਟ ਦੇ ਵਿੱਚੋਂ ਉੱਠੇ ਹੋਏ ਆਮ ਲੋਕ ਸੀ। ਮੈਨੂੰ ਹੈਰਾਨਗੀ ਹੁੰਦੀ ਹੈ ਤੁਹਾਡੀ ਅਕਲ ਦੇ ਉੱਤੇ ਕਿ ਤੁਸੀਂ ਇਹਨੂੰ ਧਰਮ ਦੇ ਨਾਲ ਜਿਹੜਾ ਜੀ ਉਹ ਜੋੜ ਦਿੱਤਾ। ਜਿਹੜੀ ਐਕਸ਼ਨ ਕਮੇਟੀ ਸੀ ਉਹਦੇ ਵਿੱਚ ਬਹੁਤ ਗਿਣਤੀ ਜਿਹੜੀ ਉਹ ਸਿੱਖ ਭਾਈਚਾਰੇ ਦੀ ਸੀ। ਉਹਨਾਂ ਨੇ ਤਾਂ ਇਹ ਸਵਾਲ ਨਹੀਂ ਉਠਾਇਆ ਵੀ ਇਹ ਜਿਹੜੀ ਲੜਕੀ ਆ ਉਹ ਕਿਹੜੇ ਭਾਈਚਾਰੇ ਦੇ ਵਿੱਚੋਂ ਆ ਤੇ ਕੌਣ ਜਿਹੜਾ ਜੀ ਉਹਨੂੰ ਚੁੱਕ ਕੇ ਲੈ ਗਿਆ। ਜੇ ਤੁਹਾਡੀ ਬੇਟੀ ਜਿਹੜੀ ਹੁੰਦੀ ਉਹਨੂੰ ਕੋਈ ਕਿਸੇ ਦੂਸਰੀ ਜਾਤ ਦਾ ਚੁੱਕ ਕੇ ਲੈ ਜਾਂਦਾ ਤੇ ਪਹਿਲਾਂ ਤੁਸੀਂ ਆਪਣੀ ਜਾਤ ਦਾ ਸਰਟੀਫਿਕੇਟ ਵਿਖਾਉਂਦੇ ਤੇ ਫਿਰ ਤੁਸੀਂ ਇਹ ਕਹਿੰਦੇ ਐਕਸ਼ਨ ਕਮੇਟੀ ਨੂੰ ਵੀ ਮੈਂ ਆਹ ਜਾਤ ਦਾ, ਮੇਰੀ ਕੁੜੀ ਕੋਈ ਚੁੱਕ ਕੇ ਜਿਹੜਾ ਜੀ ਉਹ ਲੈ ਗਿਆ, ਇਸ ਕਰਕੇ ਮੇਰੀ ਜਿਹੜੀ ਜੀ ਉਹ ਮਦਦ ਕਰੋ। ਸਾਨੂੰ ਸ਼ਰਮ ਆਉਣੀ ਚਾਹੀਦੀ ਆ ਜਦੋਂ ਕਿਸੇ ਧੀ ਦਾ ਮਸਲਾ ਜਿਹੜਾ ਜੀ ਉਹ ਹੋਵੇ ਤੇ ਅਸੀਂ ਵਿੱਚ ਉਹਦੇ ਘੁਸੇੜ ਕੇ ਲਿਆ ਕੇ ਜਿਹੜੀ ਆ ਨਾ ਜੀ ਇਹੋ ਜੀ ਜਾਤ ਬਰਾਦਰੀ ਦੀ ਜਿਹੜੀ ਜੀ ਉਹ ਅਵਾਰਡ ਦਈਏ। ਕਿਸੇ ਦੀ ਧੀ ਅਗਵਾ ਹੋਈ ਹੋਵੇ, ਉਹ ਲੱਭਦੀ ਨਾ ਹੋਵੇ, ਪੁਲਿਸ ਵਾਲੇ ਉਹਦੀਆਂ ਫੋਟੋਆਂ ਜਿਹੜੀਆਂ ਜਾਰੀ ਕਰਦੇ ਹੋਣ ਤੇ ਉਹਨੇ ਵਿਆਹ ਕਰਾ ਲਿਆ ਤੇ ਇਹੋ ਜਿਹਾ ਜਿਹੜਾ ਜੀ ਉਹ ਚੱਲਦਾ ਹੋਵੇ। ਔਰ ਫਰੀਦਕੋਟ ਦੇ ਜਾਂਬਾਜ਼ ਲੋਕ, ਮੈਂ ਉਹਨਾਂ ਦੀ ਪਿੱਠ ਥਾਪੜਦਾ ਉਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਨੇ ਉਦੋਂ ਐਕਸ਼ਨ ਕਮੇਟੀ ਬਣਾਈ ਔਰ ਇਹ ਲੰਬੀ ਲੜਾਈ ਲੜੀ, ਨਹੀਂ ਤਾਂ ਇਹ ਲੜਕੀ ਲੱਭਣੀ ਹੀ ਨਹੀਂ ਸੀ ਕਿੱਥੇ ਜਿਹੜਾ ਜੀ ਉਹ ਚਲੇਗੀ। ਉਹਨਾਂ ਨੇ ਅੱਜ ਤੱਕ ਹਾਂ ਗੱਲ ਨਹੀਂ ਉਠਾਈ ਤੁਹਾਡੇ ਵਾਲੀ ਵੀ ਉਹ ਕਿਹੜੀ ਜਾਤ ਸੀਗੀ। ਆਪਣਾ ਸੁੰਗੜਿਆ ਹੋਇਆ ਦਿਮਾਗ ਜਿਹਦੇ ਵਿੱਚ ਮੈਂ ਸਮਝਦਾ ਹਾਂ ਜੀ ਕਿ ਸ਼ਾਇਦ ਮੈਨੂੰ ਲਫ਼ਜ਼ ਵਰਤਣਾ ਚਾਹੀਦਾ ਕਿ ਨਹੀਂ, ਕੂੜ ਕਬਾੜ ਜਿਹੜਾ ਜੀ ਉਹ ਭੜਿਆ ਹੋਇਆ, ਉਹਨੂੰ ਥੋੜਾ ਜਿਹਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰੋ ਕਿਸੇ ਦੀ ਧੀ ਦੇ ਬਾਰੇ ਬੋਲਣ ਤੋਂ ਪਹਿਲਾਂ। ਗੁਰਸੇਵਕ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਇੱਕ ਸਵਾਲ ਪੁੱਛਣਾ ਸੀ ਵੀ ਜਿਵੇਂ ਆਪਣੇ ਹੁਣ ਸਾਰੇ ਹੀ ਕਹਿੰਦੇ ਚਾਹੇ ਆਪਣਾ ਆਮ ਲੀਡਰ ਸੀ ਰਾਜਨੀਤੀ ਦੀ ਸੇਵਾ ਕਰਦੇ ਆ, ਕਾਂਗਰਸ ਨੂੰ ਤਾਂ ਛੱਡ ਦਿਓ, ਦੂਗਾ ਕਿਸੇ ਪਾਰਟੀ ਦੇ 2 ਆ, ਕਿਸੇ ਦੇ 3 ਆ, ਕਿਸੇ ਦੇ 8 ਆ, ਕਿਸੇ ਦੇ 10 ਆ, ਕਿਸੇ ਦੇ 13-14 ਆ।
ਇਹ ਜਿਹੜੇ ਆਪਣੇ ਟੀਚਰ ਹੈ ਜੀ ਕਿੰਨੀ ਮਿਹਨਤ ਕਰਕੇ 15-20 ਸਾਲ ਮਿਹਨਤ ਕਰਕੇ ਤੇ ਟੀਚਰ ਲੱਗਦੇ ਆ। MLA ਬਣਨਾ ਤਾਂ ਚਲੋ ਮਾਮੂਲੀ ਗੱਲ, ਕਿਸੇ ਦੀ ਲਹਿਰ ਚੱਲੀ ਜਿਵੇਂ ਆਮ ਆਦਮੀ ਪਾਰਟੀ ਦੀ ਚੱਲੀ, ਉਹ ਲੋਕਾਂ ਦੇ ਜ਼ੋਰ ਨਾਲ ਬਣ ਜਾਂਦਾ ਤੇ ਕਿਸੇ ਪਾਰਟੀ ਤੋਂ ਵੀ ਨਹੀਂ ਸਰਦਾ ਵੀ ਜਿਵੇਂ ਇਹਨਾਂ ਦੀਆਂ ਦੂਣੀਆਂ ਤਿੰਨੀਆਂ ਤਨਖਾਹਾਂ ਕਰਤੀਆਂ ਵੀ ਸਾਡੀ ਪਾਰਟੀ ਦੀ ਤਨਖਾਹ ਘਟਾ ਦਿਓ ਜੀ, ਜਿੰਨੀ ਪਹਿਲਾਂ ਸੀ ਉਨੀ ਕਰ ਦਿਓ ਤੇ ਟੀਚਰਾਂ ਦੀਆਂ ਵਧਾਓ। ਇਹੀ ਪੁੱਛਣਾ ਜੀ ਵੀ ਇਹ ਕੋਈ ਪਾਰਟੀ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ, ਵੀ ਕੁਰਬਾਨੀ ਦੇਣ, ਸਾਡੀਆਂ ਤਨਖਾਹ ਘਟਾਓ ਤੇ ਟੀਚਰਾਂ ਨੂੰ ਦਿਓ। ਥੈਂਕ ਯੂ ਜੀ। ਥੈਂਕ ਯੂ। ਦੇਖੋ ਟੀਚਰ ਜਿਹੜੇ ਲੜ ਰਹੇ ਆ ਉਹਨਾਂ ਦੇ ਤਿੰਨ ਆਗੂ ਤੇ ਆਏ ਸਨ ਜੀ, ਗੱਲਬਾਤ ਉਹ ਕਰ ਰਹੇ ਸਨ ਕਿ ਸਾਡੀ ਗੱਲ ਜਿਹੜੀ ਉਹ ਉਠਾਓ, ਸੋਸ਼ਲ ਮੀਡੀਆ ਦੇ ਰਾਹੀਂ ਉਠਾਈ ਹੈ ਜੀ, ਕੰਟੀਨਿਊਸ ਉਠਾਈ ਆ, ਉਹਨਾਂ ਦੇ ਨਾਲ ਡਟ ਕੇ ਖੜੇ ਆ ਜੀ। ਕੋਈ ਕੁਛ ਕਹੀ ਚੱਲੇ ਜੀ। ਬਹੁਤ ਸਾਰੇ ਲੋਕ ਕਿੰਤੂ ਪ੍ਰੰਤੂ ਕਰਦੇ ਆ, ਉਹਦੀ ਪੜ੍ਹਾਉਂਦੇ ਨਹੀਂ ਜੀ, ਉਹ ਸਰਕਾਰੀ ਸਕੂਲਾਂ 'ਚ ਨਫਰੀ ਘੱਟ ਗਈ ਜੀ, ਕੁਛ ਵੀ ਤੁਸੀਂ ਕਹੀ ਚੱਲੋ। ਉਹਨਾਂ ਸੰਘਰਸ਼ਸ਼ੀਲ ਲੋਕਾਂ ਦੇ ਪਿੱਛੇ ਮੈਂ ਪਰਸਨਲ ਤੌਰ ਦੇ ਉੱਤੇ ਬਿਲਕੁਲ ਜਿਹੜਾ ਜੀ ਖੜੇ ਜੋ ਕਰ ਸਕਦੇ ਆ। ਮੈਂ ਉਹਨਾਂ ਨੂੰ ਇੱਕ ਸੁਝਾਅ ਦਿੱਤਾ ਸੀਗਾ ਕਿ ਤੁਸੀਂ ਮੁੱਦਾ ਹੀ ਇਹ ਉਠਾਓ ਕਿ ਅਸੀਂ 42,000 ਤੋਂ ਜਿਹੜੀ ਤਨਖਾਹ ਆ ਉਹ 15,000 ਤੁਸੀਂ ਕੀਤੀ, ਠੀਕ ਹੈ, ਅਸੀਂ 15,000 'ਚ ਗੁਜ਼ਾਰਾ ਕਰਾਂਗੇ, ਪਰ ਕੀਤਾ ਇਹ ਜਾਵੇ ਕਿ ਜਿੰਨੇ ਰਾਜਨੀਤਿਕ ਨੇ, ਚਾਹੇ ਉਹ MLA ਆ, ਚਾਹੇ ਉਹ ਮੰਤਰੀ ਸ਼ੰਤਰੀ ਨੇ ਤੇ ਚਾਹੇ ਉਹ ਅਫਸਰ ਨੇ ਵੱਡੇ, ਇਹਨਾਂ ਸਾਰਿਆਂ ਦੀਆਂ ਤਨਖਾਹਾਂ ਦੇ ਵਿੱਚ ਇੰਨਾ ਹੀ ਜਿਹੜਾ ਜੀ ਉਹ ਕੱਟ ਲਾ ਦਿਓ, 3 ਗੁਣਾ ਉਹਨਾਂ ਦੀ ਤਨਖਾਹ ਜਿਹੜੀ ਆ ਜੀ ਉਹ ਘਟਾ ਦਿਓ, ਫਿਰ ਅਸੀਂ ਜਿਹੜਾ ਜੀ ਉਹ ਐਕਸੈਪਟ ਕਰ ਲਾਂਗੇ। ਜੇ ਇਹ ਹੋ ਗਿਆ ਤਾਂ ਟੀਚਰਾਂ ਦਾ ਹੱਲ ਜਿਹੜਾ ਜੀ ਉਹ ਦੂਏ ਦਿਨ ਨਿਕਲ ਆਊਗਾ। ਪਰ ਇਸ ਮਾਮਲੇ ਦੇ ਉੱਤੇ ਕੋਈ ਕਰਨ ਨੂੰ ਜਿਹੜਾ ਜੀ ਉਹ ਤਿਆਰ ਨਹੀਂਗਾ। ਜਦੋਂ ਇਹਨਾਂ ਨੇ ਆਪਣੀਆਂ ਤਨਖਾਹਾਂ ਵਧਾਉਣੀਆਂ, ਆਪਣੇ ਭੱਤੇ ਜਿਹੜੇ ਵਧਾਉਣੇ ਆ, ਤੇ ਉਦੋਂ ਤਾਂ ਇਹ ਕਿਸੇ ਨੂੰ ਦੱਸਦੇ ਹੀ ਨਹੀਂ। ਕਿਸੇ ਨੂੰ ਪਤਾ ਕਿ ਬਾਦਲ ਸਾਹਿਬ ਜਿਹੜੇ ਆ ਜਿੰਨੀ ਵਾਰੀ ਉਹ ਵਿਧਾਨ ਸਭਾ ਦੇ ਮੈਂਬਰ ਜਿਹੜਾ ਜੀ ਉਹ ਰਹਿ ਚੁੱਕੇ ਹੋਏ ਆ, ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ 5 ਲੱਖ ਕ੍ਰੋਸ ਕਰਦੀ ਹੈ, ਇਕੱਲੀ ਪੈਨਸ਼ਨ। ਭੱਤੇ ਵਗੈਰਾ ਜਿਹੜੇ ਵੱਖਰੇ ਆ, ਇੰਨੀ ਪੈਨਸ਼ਨ ਰਾਸ਼ਟਰਪਤੀ ਦੀ ਵੀ ਨਹੀਂ ਹੈਗੀ। ਆਪੇ ਹੀ ਵਧਾ ਗਏ ਜੀ, ਆਪੇ ਹੀ ਵਧਾਈ ਗਏ। ਕੋਈ ਨਾ ਵਿਰੋਧੀ ਧਿਰ ਉਦੋਂ ਬੋਲਦੀ ਆ, ਨਾ ਦੂਜੇ ਤੀਜੇ ਜਿਹੜੇ ਦੀ ਉਹ ਬੋਲਦੇ ਆ। ਉਹ ਕਹਿੰਦੇ ਵੀ ਠੀਕ ਆ, ਜੋ ਆਉਂਦਾ ਆ ਉਹ ਲਈ ਚੱਲੋ। ਆ ਪਿੱਛੇ ਜੇ ਮੈਂ ਇੱਕ ਰਿਪੋਰਟ ਸਾਂਝੀ ਕੀਤੀ ਸੀਗੀ ਰਾਜ ਸਭਾ ਦੇ ਮੈਂਬਰਾਂ ਦੀ, ਕੌਣ ਕਿੰਨੇ ਭੱਤੇ ਲੈਂਦਾ। ਸ਼ਵੇਤ ਮਲਿਕ ਹੈ, BJP ਦੇ ਪੰਜਾਬ BJP ਦੇ ਪ੍ਰਧਾਨ ਹੈ, ਸਭ ਤੋਂ ਵੱਧ ਭੱਤੇ ਜਿਹੜੇ ਜੀ ਉਹ ਲੈਂਦਾ, ਔਰ ਉਹ ਦੋਨਾਂ ਹੱਥਾਂ ਦੇ ਨਾਲ। ਔਰ ਇੰਨਾ ਕਿ ਇੰਨੀ ਕਾਰ ਚੱਲ ਹੀ ਨਹੀਂ ਸਕਦੀ। ਇੱਥੇ ਹਰਿੰਦਰ ਸਿੰਘ ਖਾਲਸਾ ਹੋਰੀ ਨੇ ਫਤਿਹਗੜ੍ਹ ਸਾਹਿਬ ਤੋਂ, ਹਲਕੇ ਦੇ ਲੋਕਾਂ ਨੇ ਤਾਂ ਦੇਖਿਆ ਨਹੀਂ 5 ਸਾਲ ਤੋਂ ਉਹਨਾਂ ਨੂੰ ਵੀ, ਉਹਨਾਂ ਦਾ ਮੈਂਬਰ ਪਾਰਲੀਮੈਂਟ ਉਹਨਾਂ ਨੇ ਕਿਹੜਾ ਚੁਣ ਕੇ ਭੇਜਿਆ ਸੀ। ਸਭ ਤੋਂ ਵੱਧ ਭੱਤੇ ਲੈਂਦੇ ਆ ਜੀ। ਉਹ ਜਾਂਦੇ ਕਿੱਥੇ ਆ, ਮਤਲਬ ਕਿ ਕਾਰ ਚਲਾ ਕੇ ਕਿਤੇ ਜਾਂਦੇ ਨਾ, ਉਹਦੇ ਭੱਤੇ ਨੇ। ਮੈਂ ਇੱਥੇ ਗਿਆ, ਲੋਕਾਂ ਨੂੰ ਤਾਂ ਦਿਸੇ ਨਹੀਂ, ਤੁਸੀਂ ਜਾਂਦੇ ਕਿੱਥੇ ਹੋ। ਉਹ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਚਰੂੰਡ ਰਹੇ ਆ, ਲੋਕਾਂ ਦਾ ਪੈਸਾ ਆ ਉਹਨੂੰ ਜਿਹੜਾ ਜੀ ਉਹ ਚਰੂੰਡ ਰਹੇ ਆ। ਔਰ ਉਹ ਇਸ ਕਰਕੇ ਜਿਹੜਾ ਜੀ ਹੋ ਰਿਹਾ ਕਿ ਜਿਹੜੀ ਨਵੀਂ ਪੌਦ ਹੈ ਜਿਹੜੀ ਉਹਨੂੰ ਆਉਣ ਨਹੀਂ ਦਿੱਤਾ ਜਾਂਦਾ। ਜੇ ਕੋਈ ਬੋਲਦਾ, ਇੱਥੇ ਕਨਈਆ ਕੁਮਾਰ ਇੱਥੇ ਆ ਕੇ ਬੋਲ ਕੇ ਗਿਆ, ਜਿਹੜੀ ਗੱਲ ਪੌਲ ਕਹਿ ਰਿਹਾ ਸੀਗਾ ਨਾ, ਉਹ ਇੱਕ ਕਹਿ ਗਿਆ ਕੰਨ ਪਾੜ ਕੇ, ਉਹਨੇ ਕਹਿਣਾ ਤਾਂ ਇਹ ਸੀਗਾ ਵੀ ਸੰਘ ਪਾੜ ਕੇ ਜਿਹੜਾ ਜੀ ਉਹ ਕਹਿੰਦੇ ਸੀ, ਉਹਦੇ ਉੱਤੇ ਥੋਪਿਆ ਗਿਆ। ਜਦੋਂ ਕੋਈ ਕਨਈਆ ਕੁਮਾਰ ਜਿਹੜਾ ਜੀ ਉਹ ਬੋਲਦਾ ਨਾ, ਤੇ ਫਿਰ ਉਹਦੇ ਉੱਤੇ ਪੌਲ ਹੋਰਾਂ ਵਰਗੇ ਬਹੁਤ ਲੋਕ ਜਿਹੜੇ ਆ ਜੀ ਉਹ ਆ ਜਾਂਦੇ ਆ, ਜਿਹੜੇ ਉਹਨਾਂ ਦੇ ਉੱਤੇ ਹਮਲਾ ਕਰਨ ਦੇ ਵਾਸਤੇ। ਕਿਤੇ ਵੀ ਉਹਨਾਂ ਲੋਕਾਂ ਨੇ ਅੱਤਵਾਦ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ। ਇਹ ਪਤਾ ਹੈ ਕਿ ਉਹ ਫੈਬਰੀਕੇਟਡ ਹੈ ਸਾਰਾ ਕੁਛ। ਠੀਕ ਉਸੇ ਤਰੀਕੇ ਨਾਲ ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਰਾਜਸਥਾਨ ਦੇ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕੀਤਾ ਸੀ, ਜਿੱਥੇ ਬੋਲੇ ਸੋ ਨਿਹਾਲ ਦਾ ਨਾਅਰਾ ਲੱਗਿਆ ਸੀ, ਉਹਨੂੰ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਜਿਹੜਾ ਜੀ ਉਹ ਪਿੱਛੇ ਫੈਬਰੀਕੇਟ ਕਰਕੇ ਵੀਡੀਓ ਚਲਾਤੀ ਸੀ। ਉਹ ਤਾਂ ਕੁਦਰਤੀ ਰੀਜਨਲ ਵੀਡੀਓ ਪਈ ਸੀਗੀ ਤੇ ਉਹ ਨਾਲ ਦੀ ਨਾਲ ਜਿਹੜੀ ਚਲਾਤੀ, ਮਾਮਲਾ ਦਬ ਗਿਆ। ਪਰ ਉਹ ਜਿਹੜੀ JNU ਵਾਲੀ ਸੀ ਨਾ, ਉਹ ਓਰੀਜਨਲ ਵੀਡੀਓ ਜਿਹੜੀ ਉਹ ਲੱਭੀ ਨਹੀਂ, ਤੇ ਉਹਦੇ ਪਿੱਛੇ ਨਾਅਰਾ ਪਾ ਕੇ ਇੱਕ ਚੈਨਲ ਨੇ ਜਿਹੜਾ ਜੀ ਉਹ ਚਲਾਤਾ ਸੀ। ਇਸ ਕਰਕੇ ਲੋਕ ਉਹਨਾਂ ਨੂੰ ਹੀ ਗਲਤ ਕਹੀ ਜਾਂਦੇ ਆ। ਕਨਈਆ ਕੁਮਾਰ ਆਮ ਜਿਹੜਾ ਜੀ ਇੱਕ ਪਰਿਵਾਰ, ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਹੋਇਆ, ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਉਹ ਬੰਦਾ ਇੱਥੋਂ ਤੱਕ ਕਿਵੇਂ ਪਹੁੰਚ ਗਏ। ਉਹ PhD ਜਿਹੜੀ ਜੀ ਉਹ ਕਰ ਗਿਆ। ਉਹਦੀ ਮਾਂ ਲੋਕਾਂ ਦੇ ਘਰਾਂ ਦੇ ਵਿੱਚ ਪੋਚੇ ਜਿਹੜਾ ਜੀ ਉਹ ਫੇਰਦੀ ਆ। ਉਸ ਪਰਿਵਾਰ ਦੇ ਵਿੱਚੋਂ ਉੱਠਿਆ ਹੋਇਆ। ਅਸੀਂ ਲੀਡਰ ਮੂਹਰੇ ਆਉਣ ਨਹੀਂ ਦੇਣਾ ਚਾਹੁੰਦੇ। ਐਸ ਸੂਨ ਉੱਠਿਆ ਸਾਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਫਲਾਨਾ ਜਿਹੜਾ ਜੀ ਉਹ ਕਿਵੇਂ ਉੱਠ ਕੇ ਜਿਹੜਾ ਉਹ ਮੂਹਰੇ ਆ ਜੇ। ਅਸੀਂ ਖੁਦ ਆਪਣੇ ਰਾਹ ਜਿਹੜੇ ਜੀ ਉਹ ਬੰਦ ਕੀਤੇ ਆ, ਚਾਹੇ ਉਹ ਸੂਬੇ ਦੇ ਆ, ਚਾਹੇ ਉਹ ਮੁਲਕ ਦੇ ਆ। ਜਸਵੀਰ ਸਿੰਘ ਜੀ। ਹਾਂਜੀ ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ।
ਜੀ ਪੰਨੂ ਸਾਹਿਬ ਜਿਹੜਾ ਆਪਣਾ ਮਜੀਠੀਆ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਨਵਜੋਤ ਸਿੰਘ ਸਿੱਧੂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰੋ। ਜਿਹੜੇ ਨਵਜੋਤ ਸਿੱਧੂ ਨੇ ਗੱਲ ਕਹੀ ਆ ਉਹ ਤਾਂ ਰਾਜਨਾਥ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਕਹੀ ਆ। ਫਰਕ ਸਿਰਫ ਇੰਨਾ ਹੀ ਆ ਵੀ ਉਹ ਜਿਹੜਾ ਬੋਲਣ ਵਾਲਾ ਉਹਦੇ ਸਿਰ ਤੇ ਪੱਗ ਹੈ ਨਹੀਂ, ਇਹਦੇ ਸਿਰ ਤੇ ਪੱਗ ਕਰਕੇ ਆ। ਇਸ ਤਰ੍ਹਾਂ ਹੀ ਆ ਜੀ ਗੱਲ ਹੈ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਮੈਂ ਪਹਿਲਾਂ ਵੀ ਜਿਹੜਾ ਜੀ ਉਹ ਗੱਲ ਕੀਤੀ ਆ, ਜਿਹਨੂੰ ਵੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਮੁਕੱਦਮਾ ਜਿਹੜਾ ਜੀ ਉਹ ਦਰਜ ਹੋਣਾ ਚਾਹੀਦਾ, ਕਹਿੰਦੇ ਜੀ ਦੇਸ਼ ਧਰੋਹ ਦਾ, ਉਹਦਾ ਬਿਆਨ ਤਾਂ ਸੁਣਾ, ਉਹਦੇ ਵਿੱਚ ਦੇਸ਼ ਧਰੋਹੀ ਵਾਲੀ ਗੱਲ ਕਿੱਥੋਂ ਆ ਗਈ ਜੀ? ਇਹ ਕਹਿੰਦੇ ਅਸੀਂ ਆਹ ਵੀ ਕਰਤਾ, ਆਹ ਵੀ ਕਰਤਾ। ਜੇ ਕੁਰਬਾਨੀ ਆ ਤੇ ਇੱਕ ਤਾਂ ਕਪਤਾਨ ਸਾਹਿਬ ਉਹ ਘੋੜਾ ਮੋੜਨ ਜਿਹੜਾ ਇਹ ਲੈ ਕੇ ਆਏ ਸੀਗੇ ਅਰਬੀ ਨਸਲ ਦਾ, ਬਾਦਲ ਸਾਹਿਬ ਭੇਡੂ ਦੇ ਕੇ ਆਉਣ ਪਹਿਲਾਂ ਜਾ ਕੇ ਉੱਥੇ ਸਰਹੱਦ ਦੇ ਉੱਤੇ ਵੀ ਆਹ ਮੈਂ ਭੇਡੂ ਲਿਆਂਦੇ ਸੀ। ਨਵਜੋਤ ਸਿੰਘ ਸਿੱਧੂ ਨੇ ਕੋਈ ਭੇਡੂ ਤਾਂ ਨਹੀਂ ਲਿਆਂਦੇ ਸੀਗੇ ਪਾਕਿਸਤਾਨ ਤੋਂ, ਉਹਨੇ ਕੋਈ ਘੋੜਾ ਤਾਂ ਨਹੀਂ ਲਿਆਂਦਾ ਸੀਗਾ ਜੀ ਪਾਕਿਸਤਾਨ ਤੋਂ। ਤਕਲੀਫ ਸਿਰਫ ਇੱਕੋ ਗੱਲ ਦੀ ਹੈ ਜੀ ਕਿ ਉਹ ਦੋਸਤੀ ਦੀ ਗੱਲ ਕਿਉਂ ਕਰਦਾ ਆ, ਉਹ ਕਿਉਂ ਇਹ ਗੱਲ ਕਹਿੰਦਾ ਆ ਕਿ ਦੁਸ਼ਮਣੀ ਜਿਹੜੀ ਜੀ ਉਹ ਨਹੀਂ ਹੋਣੀ ਚਾਹੀਦੀ। ਕੋਈ ਕੁਛ ਕਹੇ ਜੀ, ਆਵਾਜ਼ ਰਿਕਾਰਡ ਕਰ ਲਓ, ਜਿੱਥੇ ਪਹੁੰਚਾਉਣੀ ਆ ਉੱਥੇ ਪਹੁੰਚਾ ਦਿਓ, ਜੋ ਹੋ ਸਕਦਾ ਉਹ ਕਹਿ ਦਿਓ ਜੀ। ਇਸ ਮਾਮਲੇ ਦੇ ਉੱਤੇ ਮੈਂ ਪਰਸਨਲ ਤੌਰ ਦੇ ਉੱਤੇ ਪਾਰਟੀਆਂ ਪਾਸੇ ਛੱਡ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਆ ਜੀ, ਇਸ ਪੱਖੋਂ ਕਿ ਉਹ ਬੰਦਾ ਸਹੀ ਗੱਲ ਕਰ ਰਿਹਾ ਜੀ। ਉਹਨੇ ਕਿਤੇ ਕੋਈ ਗੱਦਾਰੀ ਵਾਲੀ ਜਿਹੜੀ ਜੀ ਉਹ ਗੱਲ ਨਹੀਂ ਕੀਤੀ, ਉਹਨੇ ਕਿਤੇ ਵੀ ਅੱਤਵਾਦ ਨੂੰ ਸ਼ਹਿ ਦੇਣ ਵਾਲੀ ਗੱਲ ਨਹੀਂ ਕੀਤੀ। ਉਹਨੇ ਇਹੀ ਕਿਹਾ ਨਾ, ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ, ਅੱਤਵਾਦੀ ਦੀ ਕੋਈ ਜਾਤ ਨਹੀਂ ਹੁੰਦੀ, ਅੱਤਵਾਦੀ ਦਾ ਕੋਈ ਦੇਸ਼ ਨਹੀਂ ਹੁੰਦਾ। ਇਹ ਬਿਲਕੁਲ ਜਿਹੜੀ ਜੀ ਉਹ ਰਿਐਲਿਟੀ ਆ। ਇਹ ਕੰਧ ਦੇ ਉੱਤੇ ਜਿਹੜਾ ਜੀ ਉਹ ਲਿਖਿਆ ਹੋਇਆ ਹੈ ਜੀ ਕਿ ਇਹ ਰੀਅਲ ਆ। ਜੇ ਕੋਈ ਮੁਲਕ ਜਿਹੜਾ ਜੀ ਉਹ ਸ਼ਹਿ ਦੇ ਰਿਹਾ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਉਹਦੀ ਖੁਫੀਆ ਏਜੰਸੀ ਆ, ਉਹਨੂੰ ਨੰਗਿਆ ਕਰੋ, ਉਹਨੂੰ ਤੁਸੀਂ ਨੰਗਿਆ ਜਿਹੜਾ ਜੀ ਉਹ ਕਰੋ, ਜਾਂ ਬੜਕਾ ਮਾਰ ਕੇ ਲੋਕਾਂ ਨੂੰ ਜਿਹੜਾ ਜੀ ਉਹ ਗੁੰਮਰਾਹ ਨਾ ਕਰੋ। ਇਹਨਾਂ ਦਾ ਪੂਰਾ ਟੱਬਰ ਜਿਹੜਾ ਜੀ ਉਹ ਜਾਂਦਾ ਰਿਹਾ। ਅੱਜ ਇੱਕ ਫੋਟੋ ਜਿਹੜੀ ਜੀ ਉਹ ਵਾਇਰਲ ਹੋ ਰਹੀ ਆ, ਸਾਰੇ ਦੇ ਸਾਰੇ ਜਿਹੜੇ ਆ ਜੀ ਖੜੇ ਆ ਉਦੋਂ ਦੇ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋਰਾਂ ਦੇ ਨਾਲ। ਜਦੋਂ ਇਹ ਜਾਣ ਉਦੋਂ ਠੀਕ ਹੈ, ਜੇ ਨਵਜੋਤ ਸਿੰਘ ਸਿੱਧੂ ਜਿਹੜਾ ਜੀ ਉਹ ਚਲੇ ਗਿਆ ਤੇ ਉਦੋਂ ਗਲਤ ਹੈ। ਕਿਉਂ ਤਾਂ ਨਾ ਤੁਸੀਂ ਕਹੋ ਜੀ ਮਤਲਬ ਕਿ ਤੁਹਾਡਾ ਕੁੱਤਾ ਸਾਡਾ ਕੁੱਤਾ ਟੌਮੀ। ਜੀ ਬਸ ਗੱਲ ਇਹੀ ਆ। ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੈਂ ਦੇਖਿਆ ਜਿਹੜਾ ਅੰਬਾਲੇ ਰੌਲਾ ਪਾਉਂਦੇ ਸੀ ਤੇ ਇਕੱਠੇ ਹੋ ਕੇ ਇਕੱਠਾ ਹੋਇਆ ਸੀ ਹਜੂਮ, ਤੇ ਕਸ਼ਮੀਰੀਆਂ ਨੂੰ ਕੱਢੋ ਘਰਾਂ ਚੋਂ, ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ 24 ਘੰਟਿਆਂ ਦੇ ਅੰਦਰ ਕੱਢੋ। ਤੇ ਵਿਚਾਰੇ ਸਹਿਮੇ ਲੋਕ ਜਿਹੜੇ ਨੇ ਸਾਡੇ ਵਾਂਗਰਾ ਜਿਸ ਤਰ੍ਹਾਂ ਅਸੀਂ 84 ਚ ਬੈਠੇ ਸਾਂ, ਮੈਨੂੰ ਉਹੀ ਮੰਜ਼ਰ ਯਾਦ ਆਉਂਦਾ ਸੀ। ਪਰ ਇੱਥੇ ਲੋਕ ਘੱਟ ਸਨ, ਦਿੱਲੀ ਬਹੁਤ ਸਾਰੇ ਲੋਕ ਸਨ ਉਦੋਂ, ਤੇ ਪਰ ਹੈ ਉਹੀ ਚੀਜ਼, ਉਹੀ ਉਹੀ ਨਕਸ਼ਾ ਜਿਹੜਾ ਮੈਂ 1984 ਚ ਦੇਖਿਆ, ਉਹੀ ਮੈਂ ਹੁਣ ਦੇਖਣੀ ਆ ਵੀ ਕਸ਼ਮੀਰੀਆਂ ਤੇ ਹੋ ਰਿਹਾ। ਇਹਨਾਂ ਨੇ ਇੱਕ ਆਪਣਾ ਕਾਨੂੰਨ ਬਣਾ ਲਿਆ ਇੰਡੀਆ ਗੌਰਮੈਂਟ ਨੇ, ਇਹ ਕੱਟਿਓ ਨਾ ਭੈਣ ਜੀ ਮੇਰਾ। ਓਕੇ ਜੀ। ਦੇਖੋ ਕੋਈ ਕਾਨੂੰਨ ਨੀਗਾ ਜੀ, ਕੋਈ ਕਾਨੂੰਨ ਨੀਗਾ। ਸਭ ਬਰਾਬਰ ਦੇ ਸ਼ਹਿਰੀਆਂ ਨੂੰ ਜਿਹੜਾ ਜੀ ਉਹ ਬਰਾਬਰ ਦਾ ਹੱਕ ਸੰਵਿਧਾਨ ਜਿਹੜਾ ਜੀ ਉਹ ਦਿੰਦਾ। ਉਹ ਕਿਤੇ ਜਾ ਕੇ ਪੜ੍ਹ ਸਕਦੇ ਆ, ਕਿਤੇ ਜਾ ਕੇ ਕੰਮ ਜਿਹੜਾ ਜੀ ਉਹ ਕਰ ਸਕਦੇ ਆ। ਮੈਂ ਤਾਂ ਪਹਿਲਾਂ ਵੀ ਗੱਲ ਕਹੀ ਸੀ ਕਿ ਜਿਹੜਾ ਭਾਈਚਾਰਾ ਹੈ, ਜਿਹੜਾ ਸਿੱਖ ਭਾਈਚਾਰਾ, ਤੁਸੀਂ ਬੈਠੇ ਹੋ, ਤੁਸੀਂ ਵੀ ਬ੍ਰਾਂਡ ਅੰਬੈਸਡਰ ਹੋ ਮੁਲਕ ਦੇ ਵੀ ਭਾਈਚਾਰੇ, ਆਪੋ ਆਪਣੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਦੌਰਾਨ ਜਿਹੜਾ ਜੀ ਇਹ ਮੈਸੇਜ ਦਿਓ ਕਿ ਉਹ ਸਮਾਂ ਜਦੋਂ ਇਹ ਬੇਕਸੂਰ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਸਾਨੂੰ ਡਟਣਾ ਚਾਹੀਦਾ। ਇਸ ਕਰਕੇ ਕਿਉਂਕਿ ਅਸੀਂ ਆਪਣੇ ਪਿੰਡਿਆਂ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਜੀ ਹੰਢਾ ਚੁੱਕੇ ਹਾਂ। ਉਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਕਿੰਨੇ ਹਿੰਦੂ ਫੈਮਲੀਜ਼ ਸਨ ਜੀ ਜਿਨ੍ਹਾਂ ਨੇ ਸਿੱਖਾਂ ਦੀ ਮਦਦ ਕੀਤੀ ਸੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ। ਉਹ ਅੱਜ ਜਿਹੜੇ ਲੋਕ ਆ ਉਹਨਾਂ ਦੇ ਅਹਿਸਾਨਮੰਦ ਨੇ ਕਿ ਉਹ ਨਾ ਹੁੰਦੇ ਤੇ ਪਤਾ ਨਹੀਂ ਹੋਰ ਕਿੰਨਾ ਨੁਕਸਾਨ ਜਿਹੜਾ ਹੁੰਦਾ। ਤੇ ਅੱਜ ਇਹ ਉਹ ਮੌਕਾ ਹੈ ਜੀ ਜਦੋਂ ਇਹ ਮੋੜਿਆ ਜਾਵੇ। ਇਹ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਬੂਹੇ ਖੁੱਲ੍ਹਣੇ ਚਾਹੀਦੇ ਆ ਜੀ ਸਾਰੇ, ਕਿ ਜੇ ਕਿਸੇ ਨੂੰ ਕੋਈ ਖਤਰਾ ਇੱਥੇ ਆ ਕੇ ਸਾਡੇ ਜਿਹੜਾ ਜੀ ਉਹ ਰਹੋ। ਔਰ ਮਾਮਲਾ ਜਿਹੜਾ ਜੀ ਦਰਜ ਇਹਨਾਂ ਲੋਕਾਂ ਦੇ ਉੱਤੇ ਹੋਣਾ ਚਾਹੀਦਾ ਜਿਹੜੇ ਇਹ ਚੁੱਕ ਕੇ ਜਿਹੜੇ ਬੈਨਰ ਤੁਰੇ ਫਿਰਦੇ ਆ ਕਿ ਇੱਥੋਂ ਜਿਹੜਾ ਜੀ ਉਹ ਕੱਢੋ। ਇਹ ਕਦੋਂ ਦੇ ਜਿਹੜੇ ਜੀ ਗ੍ਰਹਿ ਮੰਤਰੀ ਬਣ ਗਏ ਕਿ ਇਹ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਜੀ ਉਹ ਕੌਣ ਇਹ ਲੈਣਗੇ ਜੀ? ਤੇ ਇੱਥੇ ਕੌਣ ਰਹੂਗਾ, ਇੱਥੇ ਕੌਣ ਜਿਹੜਾ ਜੀ ਉਹ ਨਹੀਂ ਰਹੂਗਾ? ਇੱਥੇ ਵੀ ਭੂਤਰੇ ਦੇ ਹੈਗੇ ਆ 4 ਬੰਦੇ, ਉਹਨਾਂ ਨੂੰ ਤੀਜੇ ਕੁ ਮਹੀਨੇ ਹੋਰ ਕੁਛ ਨਹੀਂ ਲੱਭਦਾ ਤੇ ਦਿੱਲੀ ਲਾਹੌਰ ਵਾਲੀ ਬੱਸ ਦੇ ਉੱਤੇ ਜਾ ਕੇ ਇੱਟਾਂ ਜਿਹੜੀਆਂ ਜੀ ਉਹ ਸੁੱਟਣ ਲੱਗ ਜਾਂਦੇ ਆ। ਹੋਰ ਕਿਸੇ ਨੇ ਕਦੀ ਨਹੀਂ ਜਿਹੜਾ ਸੁੱਟਿਆ। ਇੱਕ ਹੈਗਾ ਇੱਕ ਹੋਰ ਬਹੁਤ ਮੋਟਾ ਜਿਹੜਾ ਜੀ ਉਹ ਕਹਿੰਦਾ ਜੀ ਮੈਂ ਮਨੁੱਖੀ ਬੰਬ ਬਣਨਾ, ਉਹ ਪਤਾ ਨਹੀਂ ਲੱਭਿਆ ਨਹੀਂ, ਕਈ ਦਿਨ ਹੋ ਗਏ ਉਹਨੇ ਕਿੱਥੇ ਜਾ ਕੇ ਮਨੁੱਖੀ ਬੰਬ ਜਿਹੜਾ ਜੀ ਉਹ ਬਣਿਆ। ਇਹ ਅਜਿਹੇ ਲੋਕ ਜਿਹੜੇ ਆ ਮਹਿਜ਼ ਬਿਆਨ ਲਵਾਉਣ ਤੱਕ ਜਿਹੜਾ ਜੀ ਉਹ ਸੀਮਤ ਹੈ। ਉਹ ਜਦੋਂ ਵੱਜਣ ਲੱਗ ਜਾਂਦੀਆਂ ਨੇ ਫਿਰ ਇਹੋ ਜਿਹੇ ਲੱਭਦੇ ਨਹੀਂ ਹੁੰਦੇ ਜੀ, ਉਹ ਗਏ ਕਿੱਧਰ ਨੂੰ ਹੈ। ਜੀ ਅੱਗੇ ਸੁਖੀ ਗਰੇਵਾਲ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ।
ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਵੱਧ ਪਚਾਤਾ ਤੁਸੀਂ ਜਵਾਬ ਦੇ ਗਏ ਮੇਰੀ ਗੱਲ ਦਾ। ਚਲੋ ਮੈਂ ਇਹੀ ਗੱਲ ਕਰਨੀ ਸੀ, ਜਿਵੇਂ ਹੁਣ ਆਪਣੇ ਫੌਜ ਦੇ ਨੌਜਵਾਨਾਂ ਤੇ ਜਿਹੜਾ ਅਟੈਕ ਹੋਇਆ ਉਹਦੇ ਨਾਲ ਮਿਲਦੀ ਜੁਲਦੀ ਤੁਸੀਂ ਖਬਰ ਜਿਵੇਂ ਕਰੀ ਸੀ, ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਵੱਖਵਾਦੀ ਸੁਰਾਂ ਵਾਲੇ ਨੇਤਾ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ। ਤਾਂ ਜੇ ਆਪਾਂ ਭਾਰਤ ਵੱਲ ਜਾਂ ਪੰਜਾਬ ਵੱਲ ਵੀ ਨਿਗਾਹ ਮਾਰੀਏ ਜੀ, ਹਿੰਦੂ ਧਰਮ ਦੇ ਠੇਕੇਦਾਰ ਜਿਹੜੇ ਬਣੇ ਫਿਰਦੇ ਆ, ਇਹ ਆਪਣੇ ਆਪ ਅਟੈਕ ਕਰਾ ਕੇ ਮੁਫਤ ਦੀ ਸਿਕਿਉਰਿਟੀ ਜਿਹੜੇ ਨਾਲ ਲਈ ਫਿਰਦੇ ਆ, ਜਿਪਸੀਆਂ ਪੁਲਿਸ ਵਾਲੇ, ਕੀ ਇਹਨਾਂ ਤੋਂ ਵੀ ਵਾਪਸ ਨਹੀਂ ਲੈਣੀ ਚਾਹੀਦੀ? ਜਿਵੇਂ ਉਹ ਆਪਾਂ ਵੀਡੀਓ ਦੀ ਗੱਲ ਕੀਤੀ ਆ, ਕਹਿੰਦਾ ਮੈਂ 31 ਜਣਾਂ ਦੀ ਲਿਸਟ ਭੇਜੀ ਆ ਵੀ ਸਾਨੂੰ ਆਤਮਘਾਤੀ ਬੰਬ ਬਣਾ ਕੇ ਭੇਜੋ, ਤੇ ਇਹਨਾਂ ਦੇ ਫੌਜ ਦੀਆਂ ਵਰਦੀਆਂ ਪਵਾ ਕੇ ਬਾਰਡਰ ਤੇ ਭੇਜ ਦੇਣ ਜੀ, ਉੱਥੇ ਲੱਗ ਜੂ ਪਤਾ। ਇਹਦੇ ਬਾਰੇ ਥੈਂਕ ਯੂ ਜੀ। ਆਹੋ ਜੀ, ਫਿਰ ਜੇ ਉੱਥੇ ਭੇਜਣਾ ਤੇ ਨਾਲ ਡਾਈਪਰ ਵੀ ਲਾਉਣੇ ਪੈਣੇ ਆ। ਇਹਨਾਂ ਦੇ ਤਾਂ ਕਿੰਨੇ ਜਿਹੜੇ ਕੇਸ ਆ ਉਹ ਸਾਬਤ ਹੋ ਚੁੱਕੇ ਹੋਏ ਆ ਕਿ ਇਹਨਾਂ ਨੇ ਨਕਲੀ ਹਮਲੇ ਜਿਹੜੇ ਜੀ ਉਹ ਕਰਾਏ ਨੇ। ਸ਼ਿਵ ਸੈਨਿਕ ਦੇ ਜਿਹੜੇ ਬਣੇ ਫਿਰਦੇ ਉਹਨਾਂ ਦੀ ਜਿਹੜੀ ਜੀ ਉਹ ਗੱਲ ਆ, ਇਹ ਸਾਬਤ ਹੋ ਚੁੱਕੇ ਆ ਕਿ ਹਮਲਾ ਕਰਾ ਕੇ ਸਿਰਫ ਜਿਹੜੇ ਸਿਕਿਉਰਿਟੀ ਲੈਣ ਦੇ ਵਾਸਤੇ। ਇਹ ਸਿਕਿਉਰਿਟੀਜ਼ ਟੋਟਲ ਜਿਹੜੀਆਂ ਜੀ ਉਹ ਵਾਪਸ ਹੋਣੀਆਂ ਚਾਹੀਦੀਆਂ ਨੇ ਜੀ। ਕਿਸੇ ਕੋਲੇ ਇਹ ਕੋਈ ਸਿਕਿਉਰਿਟੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਸਾਰਾ ਕੁਝ ਆਪ ਜਿਹੜਾ ਜੀ ਉਹ ਸਿੱਧਾ ਹੋ ਜਾਊਗਾ। ਜੇ ਸੋਧ ਕਰਨ ਦੀ ਲੋੜ ਆ ਇਸ ਚੀਜ਼ ਦੇ ਵਿੱਚ, ਜਿਹੜਾ ਜੀ ਉਹ ਸੋਧ ਕਰਨ ਦੀ ਜ਼ਰੂਰਤ ਹੈ ਕਿ ਕਿਉਂ ਇਹ ਸਿਕਿਉਰਿਟੀ ਜਿਹੜੀ ਲੈਣ। ਇੱਥੇ ਟੋਰਾਂਟੋ ਤੋਂ ਚਲਾਉਂਦਾ ਜੀ ਰੇਡੀਓ ਜਿਹਾ, ਉਧਰ ਉਹ ਇੱਥੇ ਆਉਂਦਾ, ਉਹਦੇ ਅੱਗੇ ਪਿੱਛੇ ਜਿਹੜੀਆਂ ਜਿਪਸੀਆਂ ਤੁਰੀ ਫਿਰਦੀਆਂ ਨੇ 35-35 40-40 ਬੰਦੇ ਉਹ ਲਈ ਫਿਰਦਾ। ਉਹਨੂੰ ਪਤਾ ਨਹੀਂ ਕਾਹਦਾ ਜਿਹੜਾ ਜੀ ਇਹ ਖਤਰਾ ਖੜਾ ਹੋਇਆ ਹੋਇਆ। ਜੇ ਤੂੰ ਸਮਝਦਾ ਕਿ ਤੂੰ ਰੇਡੀਓ ਵਾਲਾ, ਤੇ ਤੈਨੂੰ ਕੀ ਖਤਰਾ ਆ? ਇਸ ਚੀਜ਼ ਦਾ ਇੱਥੇ ਖਤਰਾ ਜੀ ਕਿਉਂ? ਇਹ ਲੋਕ ਨੇ ਜਿਹੜੇ ਬੋਝ ਜਿਹੜਾ ਪਾ ਰਹੇ ਆ ਉਹ ਟੈਕਸ ਪੇਅਰ ਦੀ ਜਿਹੜੀ ਜੀ ਉਹ ਮਨੀ ਆ। ਇਹ ਕੰਪਲੀਟ ਬੰਦ ਹੋਣੀ ਚਾਹੀਦੀ ਹੈ ਸਿਕਿਉਰਿਟੀ। ਜੇ ਕਿਸੇ ਨੇ ਲੈਣੀ ਆ ਤੁਸੀਂ ਉਹ ਕਰ ਦਿਓ ਜੋ ਵਿਦੇਸ਼ਾਂ ਦੇ ਵਿੱਚ ਹੈ ਕਿ ਉਹਦੇ ਪੈਸੇ ਜਿਹੜੇ ਜੀ ਉਹ ਪੇ ਕਰੋ। ਜਿਹੜੀ ਤਨਖਾਹ ਆ ਸਿਪਾਹੀ ਲਾਏ ਆ ਤੇ ਸਿਪਾਹੀਆਂ ਦੀ ਤਨਖਾਹ, ਹੌਲਦਾਰ ਲਾਇਆ ਤੇ ਹੌਲਦਾਰ ਦੀ ਤਨਖਾਹ, ਤੇ ਜਿੰਨਾ ਪੈਟਰੋਲ ਡੀਜ਼ਲ ਦਾ ਖਰਚਾ ਉਹਨੂੰ ਡੇਲੀ ਬੇਸਿਸ ਦੇ ਉੱਤੇ ਪਾ ਦਿਓ। ਸਾਰੀ ਸਿਕਿਉਰਿਟੀ ਆਪੇ ਬੰਦ ਹੋ ਜੂਗੀ। ਜੀ ਜੀ ਬਿਲਕੁਲ। ਹੈਪੀ ਗਰੇਵਾਲ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ। ਪੰਨੂ ਸਾਹਿਬ ਆਪਣਾ ਜਿਹੜਾ ਗੱਲ ਕਰ ਰਹੇ ਆ ਨਾ ਸਿੱਧੂ ਦੇ ਬਾਰੇ ਦੇ ਵਿੱਚ, ਐਕਚੁਅਲੀ ਜਿਹੜਾ ਇਹ ਲਾਂਘੇ ਵਾਲੀ ਗੱਲ ਚੱਲੀ ਆ ਵੀ ਉਹਦਾ ਸਿਹਰਾ ਕੱਲਾ ਸਿੱਧੂ ਸਿਰ ਜਾ ਰਿਹਾ ਹੈ ਨਾ, ਉਹ ਚੀਜ਼ ਨੂੰ ਲੈ ਕੇ ਸਾਰਿਆਂ ਨੂੰ ਤੜਪਣਾ ਲੱਗੀ ਹੋਈ ਆ ਕਿ ਇਹਨੂੰ ਲੈਟ ਡਾਊਨ ਕਰੀਏ, ਮਤਲਬ ਕਿਸੇ ਤਰੀਕੇ ਲਾ ਲਓ। ਜਾਣੀ ਇਹਦੀ ਪਾਰਟੀ ਦੇ ਵਿੱਚ ਵੀ ਬੰਦੇ ਨਹੀਂ ਉਸ ਤਰੀਕੇ ਨੂੰ ਲਾਈਕ ਕਰਦੇ ਹੋਣਗੇ ਵੀ ਇਹ ਸਿਹਰਾ ਇਹਦੇ ਸਿਰ ਜਾ ਰਿਹਾ ਵਾ, ਹੈ ਨਾ। ਜਿਹੜਾ ਹੁਣ ਕਿੱਡੀ ਵੱਡੀ ਇੰਟਰਨੈਸ਼ਨਲ ਪੱਧਰ ਤੇ ਮਤਲਬ ਬੰਦੇ ਨੂੰ ਪ੍ਰਸਿੱਧੀ ਕਹਿ ਲਓ ਜਾਂ ਬਾਬੇ ਦੀ ਕਿਰਪਾ ਕਹਿ ਲਓ ਵੀ ਇਹਦੇ ਤੇ ਹੈਗੀ ਹੋ ਗਈ ਇਸ ਚੀਜ਼ ਨੂੰ ਲੈ ਕੇ ਵੀ ਉਹਦੇ ਥਰੂ ਚਲੋ ਲਾਂਘੇ ਦੀ ਗੱਲ ਚੱਲੀ ਕਰਕੇ, ਹੈ ਨਾ। ਤੇ ਉਹ ਚੀਜ਼ ਨਹੀਂ ਇਹਨਾਂ ਨੂੰ ਹਜਮ ਹੋ ਰਹੀ। ਤੇ ਸੈਕਿੰਡ ਮੈਂ ਉਹਦਾ ਕੁਐਸਚਨ ਇਹ ਸੀਗਾ ਕਿ ਜਿਹੜਾ ਹੁਣ ਉਮਰਾਂ ਨੰਗਲ ਵਾਲਾ ਕੰਮ ਹੋ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਹੱਥ ਪੈ ਜਾਊਗਾ ਸਿਰੇ ਤੱਕ, ਸੰਘੀ ਨੂੰ ਉੱਪਰ ਜਿੱਥੇ ਤੱਕ ਮਤਲਬ ਪਹੁੰਚਣੀ ਚਾਹੀਦੀ ਗੱਲ ਵੀ ਜਾਊਗੀ, ਉੱਥੋਂ ਤੱਕ ਕਿਵੇਂ ਲੱਗ ਰਿਹਾ ਤੁਹਾਨੂੰ? ਉਹਦੇ ਵੀਡੀਓ ਥੈਂਕ ਯੂ। ਉਹ ਤਾਂ ਮੈਂ ਪਹਿਲਾਂ ਹੀ ਬੜਾ ਕਲੀਅਰ ਜਿਹੜਾ ਜੀ ਉਹ ਕਰਤਾ, ਤੁਸੀਂ ਸੁਣਿਆ ਨਹੀਂ, ਤੁਸੀਂ ਲੇਟ ਜੁੜੇ ਹੋ। ਜਾਊਗੀ ਜੀ, ਬਿਲਕੁਲ ਜਾਊਗੀ, ਬਹੁਤ ਉੱਪਰ ਤੱਕ ਗੱਲ ਜਿਹੜੀ ਉਹ ਜਾਊਗੀ ਕਿਉਂਕਿ ਬਾਤ ਨਿਕਲੇਗੀ ਤਾਂ ਫਿਰ ਦੂਰ ਤੱਕ ਜਾਏਗੀ। ਇਹ ਜਾਊਗੀ ਦੂਰ ਤੱਕ ਜਿਹੜੀ ਗੱਲ ਜਾਊਗੀ। ਇੱਥੋਂ ਮੁੜਨਾ ਬਹੁਤ ਔਖਾ ਹੈ। ਸਬੂਤ ਇਨਫ ਜਿਹੜੇ ਆ ਜੀ ਉਹ ਹੈਗੇ ਆ। ਜੇ ਇੱਥੋਂ ਸਰਕਾਰ ਮੁੜੂਗੀ, SIT ਤਾਂ ਨਹੀਂ ਮੁੜਦੀ। ਜੇ ਸਰਕਾਰ ਮੁੜੂਗੀ ਸਰਕਾਰ ਨੂੰ ਭੁਗਤਣਾ ਪਊਗਾ ਜੀ, ਇਹ ਤੁਸੀਂ ਦੇਖ ਲੈਣਾ। ਕਿਉਂਕਿ ਇਹ ਇੰਨਾ ਕੁਛ ਜਿਹੜਾ ਜੀ ਵਾਇਰਲ ਹੋ ਚੁੱਕਿਆ ਹੋਇਆ, ਇੰਨਾ ਕੁਛ ਜਿਹੜਾ ਜੀ ਉਹ ਸਾਹਮਣੇ ਆ ਚੁੱਕਿਆ ਹੋਇਆ। ਇੱਥੋਂ ਮੁੜਨਾ ਉਹਦੇ ਵਾਸਤੇ ਵੀ ਜਿਹੜਾ ਜੀ ਉਹ ਬਹੁਤ ਔਖਾ ਆ। ਬਾਕੀ ਜਿਹੜੀ ਤੁਸੀਂ ਕ੍ਰੈਡਿਟ ਦੀ ਜਿਹੜੀ ਉਹ ਗੱਲ ਆਖੀ ਆ, ਇਸ ਤਰ੍ਹਾਂ ਹੈ ਕਿ ਜੇ ਕੋਈ ਬੰਦਾ ਕੰਮ ਇਸ ਕਰਕੇ ਕੋਈ ਕਰੇ ਕਿ ਮੇਰਾ ਨਾਮ ਬਣੇ, ਫਿਰ ਉਹ ਨਾਮ ਨਹੀਂ ਬਣਦਾ। ਜੇ ਬਣਦਾ ਤਾਂ ਟੈਂਪਰੇਰੀ ਬਣਦਾ। ਜੇ ਬੰਦਾ ਸਿਰਫ ਕੰਮ ਕਰੇ ਫਿਰ ਨਾਮ ਜਿਹੜਾ ਜੀ ਉਹ ਲੋਕ ਬਣਾ ਦਿੰਦੇ ਆ, ਤੇ ਜਿਹੜਾ ਲੋਕ ਨਾਮ ਬਣਾ ਦਿੰਦੇ ਆ ਨਾ ਉਹਨੂੰ ਢਾਇਆ ਨਹੀਂ ਜਾ ਸਕਦਾ ਹੁੰਦਾ। ਉਹ ਅਸਲ 'ਚ ਸਦੀਵੀ ਰਹਿੰਦਾ ਉਹ ਨਾਮ। ਗੁਰਬਾਣੀ ਜਿਹੜੀ ਉਹ ਕਹਿੰਦੀ ਹੈ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ। ਇਹ ਤਾਂ ਉਹਦੀ ਮਿਹਰ ਹੈ ਜੀ, ਜਿਹਨੂੰ ਮਿਲਣਾ ਉਹਨੂੰ ਮਿਲ ਕੇ ਹੀ ਰਹਿਣਾ। ਕਿਸੇ ਦੇ ਕਿਹਾ ਬਿਆਨ ਦਿੱਤਿਆਂ ਰੁਕ ਨਹੀਂ ਸਕਣਾ। ਹਾਂਜੀ ਪਰਮਿੰਦਰ ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਤੁਹਾਡੇ ਉਹ ਗੱਲਾਂ ਤਾਂ ਮੈਂ ਸਹਿਮਤ ਹਾਂ ਜਿਹੜੀ ਨਾ ਤੁਸੀਂ ਕਸ਼ਮੀਰੀਆਂ ਬਾਰੇ ਦੱਸੀ ਆ ਵੀ ਜਿੱਦਾਂ ਨਾ ਉਹਨਾਂ ਤੰਗ ਕਰਦੇ ਪਰੇਸ਼ਾਨ ਕਰਦੇ ਤਾਂ ਅੱਤਵਾਦ ਤਾਂ ਹੀ ਫੈਲਦਾ ਨਾ ਜ਼ਿਆਦਾ। ਵਿਚਾਰੇ ਜਿਹੜੇ ਗਰੀਬ ਨੂੰ ਕਿਹਨੂੰ ਕੁੱਟਣਗੇ ਅੱਤਵਾਦ ਆਪੇ ਉਹਨਾਂ ਕਹਿਣਾ ਵੀ ਇਹੋ ਬਣ ਜਾਓ। ਚਲੋ ਇਹ ਤੁਹਾਡੇ ਮੈਂ ਸਹਿਮਤ ਆ, ਸਿੱਧੂ ਦੀ ਗੱਲ ਨਾਲ ਵੀ ਸਹਿਮਤ ਆ। ਤੇ ਪਰ ਹੁਣ ਮੈਂ ਗੱਲ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਜਿੱਦਾਂ ਕਰਤਾਰਪੁਰ ਦੇ ਲਾਂਘੇ ਤੇ ਕੋਈ ਇਹਦਾ ਅਸਰ ਪਊਗਾ ਜਿੱਦਾਂ ਜੇ ਸਾਨੂੰ ਹਾਲਾਤ ਹੁਣ ਬਣ ਰਹੇ ਆ? ਤੇ ਭੈਣ ਜੀ ਸੁਣ ਲੈਣ ਦੇ ਮੈਨੂੰ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਠੀਕ ਹੈ। ਸੱਚ ਗੱਲ ਨਹੀਂ, ਮੇਰਾ ਨਹੀਂ ਖਿਆਲ ਉਹਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਜੀ, ਕਿਉਂਕਿ ਉਹ ਇਹ ਠੀਕ ਹੈ ਮੋਸਟ ਫੇਵਰਟ ਨੇਸ਼ਨ ਦਾ ਜਿਹੜਾ ਦਰਜਾ ਭਾਰਤ ਨੇ ਵਾਪਸ ਲਿਆ। ਕਿਉਂ? ਉਹਦਾ ਰੀਜ਼ਨ ਆ ਇੱਕ। ਮੈਂ ਇਹਨੂੰ ਪੋਲੀਟੀਕਲ ਐਂਗਲ ਤੋਂ ਥੋੜਾ ਜਿਹੜਾ ਜੀ ਉਹ ਦੇਖਦਾ। ਜਿਹੜਾ ਸਿੱਖ ਵੋਟਰ ਹੈ ਉਹ ਸਿਰਫ ਪੰਜਾਬ ਦੇ ਵਿੱਚ ਨਹੀਂ ਗਾ, ਉਹ ਪੰਜਾਬ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੈ।
ਇਹਦਾ ਐਲਾਨ ਕਿਵੇਂ ਹੋਇਆ, ਇਹਦੇ ਜੇ ਤੁਸੀਂ ਬੈਕਗਰਾਊਂਡ ਤੇ ਸਾਰੀ ਤੇ ਚੱਲ ਜਾਓਗੇ, ਆਪਾਂ ਬਹੁਤ ਵਾਰੀ ਜਿਹੜਾ ਜੀ ਕਵਰ ਕੀਤਾ, ਮੈਨੂੰ ਉਹ ਸਾਰਾ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਜਵਾਬ ਜਿਹੜਾ ਜੀ ਉਹ ਆਪ ਹੀ ਮਿਲ ਜੂਗਾ। ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਜੀ ਉਹ ਬਰੂਹਾਂ ਦੇ ਉੱਤੇ ਨੇ। ਜੰਮੂ ਕਸ਼ਮੀਰ ਵਾਲੇ ਮਸਲੇ ਨੂੰ ਉਭਾਰ ਕੇ ਕਸ਼ਮੀਰੀਆਂ ਨੂੰ ਜਿਹੜਾ ਤੰਗ ਪਰੇਸ਼ਾਨ ਕਰਕੇ ਉਹਨਾਂ ਨੂੰ ਇੱਕ ਫਿਰਕੇ ਦੀਆਂ ਵੋਟਾਂ ਮਿਲਦੀਆਂ ਨੇ, ਇਹ ਮੰਨਣ ਵਾਲੀ ਗੱਲ ਹੈ। ਪਰ ਜੇ ਲਾਂਘੇ ਵਾਲਾ ਮਸਲਾ ਜਿਹੜਾ ਜੀ ਇਹਦੇ ਵਿੱਚ ਆ ਗਿਆ, ਇੱਕ ਫਿਰਕੇ ਦੀਆਂ ਵੋਟਾਂ ਜਾਣਗੀਆਂ। ਇਹ ਇਸ ਤੁਸੀਂ ਸਾਹਮਣੇ ਰੱਖਣਾ। ਇਸ ਕਰਕੇ ਮੇਰਾ ਇਹ ਨਜ਼ਰੀਆ ਹੈ, ਤੁਸੀਂ ਦੇਖ ਲੈਣਾ ਇਹ ਉਸ ਮਾਮਲੇ ਦੇ ਉੱਤੇ ਕੁਝ ਨਹੀਂ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਜਸਵੰਤ ਸਿੰਘ ਜੀ ਜੌਲ ਆਸਟਰੀਆ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਦੇਖੋ ਨਾ, ਜੰਮੂ ਕਸ਼ਮੀਰ ਹੈਗਾ ਇੰਡੀਆ ਵਿੱਚ ਆ, ਧਰਤੀ ਸਾਡੇ ਮੁਲਕ ਦੀ ਆ, ਲੋਕ ਬਗਾਨੇ ਆ ਜੀ। ਉਹਨਾਂ ਦੇ ਨਾਲ ਜੋ ਹੋ ਰਿਹਾ, ਜੋ ਸਾਡਾ 84 ਚ ਹੋਇਆ ਸੀ, ਉਹਨਾਂ ਲੋਕਾਂ ਨਾਲ ਹੋ ਰਿਹਾ ਜੀ। ਬਲਾਤਕਾਰ, ਬੁਰੇ ਹਾਲ, ਪੈਟਰਨ ਗੰਨਾ, ਵਿਦਿਆਰਥੀਆਂ ਦੇ ਉੱਪਰ ਤਸ਼ੱਦਦ ਹੁੰਦਾ ਆ। ਅੱਜ ਫੇਰ ਜੀ ਆਪਣੇ ਹਿਮਾਚਲ ਦੇਖੋ, ਸੇਮ ਸੂਬਾ ਨਾ ਜੀ, ਉਹ ਵੀ ਪਹਾੜੀ ਏਰੀਆ, ਉਹ ਵੀ ਪਹਾੜੀ ਏਰੀਆ। ਹਿਮਾਚਲ ਵੀ ਸ਼ਾਂਤੀ ਆ, ਕਸ਼ਮੀਰ ਵਿੱਚ ਕਿੰਨਾ ਦਹਿਸ਼ਤਗਰਦ ਬਣਾਇਆ ਪਿਆ ਇਹਨਾਂ ਨੇ। ਦੂਜਾ ਭਾਜੀ ਮੇਰਾ ਸਵਾਲ ਇਹ ਹੈ ਜੀ, ਜਿਹੜੇ ਇਹ ਆਪਣਾ 7 ਲੱਖ ਦੀ ਫੌਜ ਤੈਨਾਤ ਕਸ਼ਮੀਰ ਦੇ ਵਿੱਚ ਕਰਕੇ ਤੇ 3 ਕੁਇੰਟਲ RDX ਆਉਣੀ, ਇਹ ਜੇ ਕੋਈ ਖਾਲਜੀ ਦਾ ਵਾੜਾ ਤਾਂ ਹੈ ਨਹੀਂ ਵੀ ਕੋਈ ਅੱਤਵਾਦੀ ਲਏ ਹੋਣਗੇ। ਇਹ ਹੁਣ ਸਵਾਲ ਤਾਂ ਜੀ ਉੱਠਦੇ ਜੀ ਵੀ ਕੌਣ ਲੈ ਕੇ ਆਇਆ ਜੀ। ਜੇ 7 ਲੱਖ ਦਾ ਕੰਟਰੋਲ ਨਹੀਂ ਹੈਗਾ, ਜੇ 47 ਤੋਂ ਲੈ ਕੇ ਹੁਣ ਤੱਕ ਜਿੰਨਾ ਖਰਚਾ ਕਰਤੇ ਨੇ 4 ਕਸ਼ਮੀਰ ਮੁੱਲ ਲੈਂਦੇ ਹੁਣ ਤੱਕ ਤਾਂ ਜੀ। ਇਹ ਸਵਾਲ ਹੈ ਭਾਜੀ, ਭੈਣ ਜੀ। ਥੈਂਕ ਯੂ। ਦੇਖੋ, ਮੁਲਕਾਂ ਦੇ ਨਾਲ ਜ਼ਮੀਨਾਂ ਜਿਹੜੀਆਂ ਨੇ ਉਹ ਮੁੱਲ ਲੈ ਕੇ ਮੁਲਕ ਨਹੀਂ ਬਣਦੇ ਹੁੰਦੇ ਜੀ, ਮੁਲਕ ਨਹੀਂ ਜੋੜੇ ਜਾ ਸਕਦੇ। ਤੀਰ ਮਸਲੇ ਦਾ ਹੱਲ ਕੀ ਆ, ਆਪਾਂ ਉਸ ਪਾਸੇ ਵੱਲ ਨਾ ਪਈਏ। ਇਹ ਬਹਿਸ ਜਿਹੜੀ ਆ ਜੀ ਉਹ ਚੱਲਦੀ ਰਹਿੰਦੀ ਆ। ਹਾਂ, ਜਿਹੜਾ ਕਿੰਤੂ ਪ੍ਰੰਤੂ ਉਹ ਕਿੰਤੂ ਪ੍ਰੰਤੂ ਉੱਠ ਰਹੇ ਆ ਜੀ। ਕਿੰਤੂ ਪ੍ਰੰਤੂ ਇਹ ਵੀ ਉੱਠ ਰਿਹਾ ਕਿ CRPF ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਇਹਨਾਂ ਨੂੰ, ਕਿਉਂਕਿ ਮੂਵ ਕਰਨਾ ਸੀਗਾ ਸਾਰਿਆਂ ਨੂੰ, ਕਿ ਇਹਨਾਂ ਨੂੰ ਬਾਈ ਏਅਰ ਜਿਹੜਾ ਜੀ ਉਹ ਲਿਜਾਇਆ ਜਾਵੇ। ਬਾਈ ਏਅਰ ਕਿਉਂ ਨਹੀਂ ਜਿਹੜਾ ਜੀ ਉਹ ਲਿਜਾਇਆ ਗਿਆ, ਸਵਾਲ ਇਹਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਜੀ ਉੱਠ ਰਿਹਾ। ਬਿਲਕੁਲ ਇਹ ਜਿਹੜੀ ਇੱਕ ਭਰੀ ਹੋਈ ਗੱਡੀ ਜਿਹੜੀ ਜੀ ਵਿਸਫੋਟ ਦੀ ਇੱਥੋਂ ਤੱਕ ਆ ਜਾਣੀ, ਇਉਂ ਉਹਦੇ ਵਿੱਚ ਵੱਜ ਜਾਣੀ, ਐਡਾ ਵੱਡਾ ਜਾਨੀ ਨੁਕਸਾਨ ਜਿਹੜਾ ਜੀ ਇਹ ਹੋ ਜਾਣਾ, ਬਹੁਤ ਵੱਡੇ ਜਿਹੜਾ ਜੀ ਉਹ ਸਵਾਲ ਨੇ, ਸਵਾਲ ਉੱਠ ਰਹੇ ਆ। ਸਵਾਲ ਤੁਹਾਡਾ ਵੀ ਜਿਹੜਾ ਜੀ ਉਹ ਜਾਇਜ਼ ਆ। ਇੱਥੇ ਵੀ ਇਹ ਸਵਾਲ ਜਿਹੜੇ ਆ ਜਿਹੜਾ ਗੋਦੀ ਮੀਡੀਆ ਉਹਨੂੰ ਛੱਡ ਕੇ ਬਾਕੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਉੱਠ ਰਹੇ ਆ। ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ, ਇਹ ਚੰਗੀ ਗੱਲ ਹੈ। ਤੇ ਕੁਛ ਅਜੇ ਵੀ ਜਿਹੜੇ ਜੀ ਉਹ ਪੱਤਰਕਾਰ ਹੈ ਜਿਹੜੇ ਕਿ ਇਸ ਚੀਜ਼ ਨੂੰ ਲਗਾਤਾਰ ਉਠਾ ਰਹੇ ਆ, ਆਪਣੀ ਜਾਨ ਦੀ ਪਰਵਾਹ ਕੀਤੇ ਤੋਂ ਬਿਨਾਂ। ਜੀ, ਗੁਰਦੀਪ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰੇ ਦੋ ਛੋਟੇ ਛੋਟੇ ਸਵਾਲ। ਇੱਕ ਤਾਂ ਪਹਿਲੇ ਜਿਹੜੀ ਕੈਪਟਨ ਸਾਹਿਬ ਨੇ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਬੜਕ ਮਾਰੀ ਸੀ ਕਿ ਪਾਕਿਸਤਾਨ ਦਾ ਜਿਹੜਾ ਜਰਨਲ ਆ ਉਹ ਪੰਜਾਬ ਵਿੱਚ ਕੁਛ ਕਰਕੇ ਦਿਖਾਵੇ, ਵੀ ਅਸੀਂ 80 ਜਾਂ 90 ਵਾਲੀ ਗੱਲ ਨਹੀਂ ਰਹੀ। ਕੀ ਇਹ ਬੇਵਕੂਫਾਂ ਵਾਲੀ ਗੱਲ ਨਹੀਂ ਕਿ ਤੁਰੀ ਜਾਂਦੀ ਕਿਸੇ ਦੀ ਲੜਾਈ ਤੁਸੀਂ ਖਿੱਚ ਕੇ ਆਪਣੇ ਵਿਹੜੇ 'ਚ ਲਿਆਓ ਵੀ ਸਾਡੇ ਘਰੇ ਆਣ ਕੇ ਲੜੋ। ਤੇ ਦੂਜੀ ਜਿਹੜੀ ਜੀ ਅੱਜ ਤਾਂ ਹੁਣ ਕਸ਼ਮੀਰੀਆਂ ਨੂੰ ਇਹ ਕਰ ਰਹੇ ਆ, ਜਿੱਦਾਂ ਹਰਿਆਣੇ ਦੀ ਜਾਂ ਹੋਰਾਂ ਥਾਵਾਂ ਤੇ, ਇਹ ਤੇ ਸਾਰਾ ਕੁਛ ਮੀਡੀਆ 'ਚ ਆ ਰਿਹਾ ਕਿ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਦੂਜੀਆਂ ਸਰਕਾਰਾਂ ਜਾਂ ਕੋਈ ਹੋਰ ਮੁਲਕ ਨਹੀਂ ਇਹਨਾਂ ਤੇ ਪ੍ਰੈਸ਼ਰ ਪਾ ਰਿਹਾ ਕਿ ਤੁਸੀਂ ਇਹ ਕੀ ਹਿਊਮਨ ਰਾਈਟਸ ਦੇ ਬਾਰੇ ਕਰ ਰਹੇ ਹੋ ਜੀ। ਥੈਂਕ ਯੂ ਜੀ। ਦੇਖੋ, ਇਸ ਤਰ੍ਹਾਂ ਹੈ ਕਿ ਜਿਹੜਾ ਭਾਰਤ ਹੈ ਇਹ ਬਹੁਤ ਵੱਡੀ ਮੰਡੀ ਹੈ ਜੀ, ਇਹ ਸਾਨੂੰ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਔਰ ਜਿਹੜੇ ਬਾਕੀ ਮੁਲਕ ਨੇ ਉਹਨਾਂ ਨੇ ਆਪਣਾ ਪ੍ਰੋਡਕਟ ਜਿਹੜਾ ਜੀ ਉਹ ਵੇਚਣਾ ਹੁੰਦਾ ਹੈ। ਤੇ ਅੱਜ ਜਿਹੜਾ ਜੋ ਕੁਛ ਵੀ ਜਿਹੜਾ ਬਿਆਨਬਾਜ਼ੀ ਹੁੰਦੀ ਹੈ ਨਾ ਜੀ, ਉਹ ਇਸ ਹਿਸਾਬ ਦੇ ਨਾਲ ਜਿਹੜਾ ਹੁੰਦੀ ਹੈ ਕਿ ਮੈਨੂੰ ਇਹਦਾ ਕਿੰਨਾ ਫਾਇਦਾ ਹੋਊਗਾ, ਕਿੰਨਾ ਜਿਹੜਾ ਜੀ ਉਹ ਨੁਕਸਾਨ ਹੋਊਗਾ। ਇਹ ਜਿਹੜਾ ਜੀ ਪੁਆਇੰਟ ਆ। ਬਾਕੀ ਜਿਹੜੀ ਗੱਲ ਤੁਸੀਂ ਆਖੀ ਹੈ ਜੀ ਵਿਧਾਨ ਸਭਾ ਦੇ ਵਾਲੀ, ਹਾਂ ਮੇਰਾ ਖਿਆਲ ਤਾਂ ਦੇਖੋ ਜਦੋਂ ਕਰਤਾਰਪੁਰ ਦਾ ਲਾਂਘਾ ਜਿਹੜਾ ਜੀ ਖੁੱਲਿਆ ਸੀਗਾ, ਜਿਹੜੇ ਉੱਥੇ ਵੀ ਬਿਆਨ ਦਿੱਤੇ ਗਏ ਸੀ, ਉਹ ਵੀ ਬਿਆਨ ਦੇਣ ਦੀ ਜ਼ਰੂਰਤ ਨਹੀਂ ਸੀ ਜਿਵੇਂ ਹੁਣ ਜਿਹੜਾ ਜੀ ਬਿਆਨ ਦਿੱਤਾ ਗਿਆ। ਇਹ ਕੇਂਦਰ ਦੀ ਸਰਕਾਰ ਦਾ ਮਸਲਾ ਹੈ। ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਸ ਮਸਲੇ ਦੇ ਉੱਤੇ ਬਿਆਨ ਦੇਵੇ, ਗ੍ਰਹਿ ਮੰਤਰੀ ਜਿਹੜਾ ਜੀ ਉਹ ਬਿਆਨ ਦੇਵੇ, ਉਹ ਗੱਲ ਜਿਹੜੀ ਜੀ ਉਹ ਸਮਝ ਆਉਂਦੀ ਆ। ਇਹ ਬਿਆਨ ਇਸ ਤਰ੍ਹਾਂ ਦੇ ਮੁੱਖ ਮੰਤਰੀ ਜਿਹੜਾ ਜੀ ਉਹ ਦਿੰਦੇ ਆ, ਇਹ ਠੀਕ ਨਹੀਂ ਲੱਗਦਾ ਜੀ। ਕਿ ਸਾਡੇ ਨਾਲ ਜੁੜੇ ਹੋਏ ਨੇ ਰਾਜਾ ਮੋਡੈਸਟ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜੇ ਆਪਣੇ ਮੈਂ ਗੱਲ ਕਸ਼ਮੀਰੀਆਂ ਬਾਰੇ ਵੀ ਹੁੰਦਾ, ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਕਸ਼ਮੀਰ ਘੁੰਮਣ ਗਏ। ਉੱਥੋਂ ਦੇ ਲੋਕ ਵੀ ਜਾਣੀ ਕਿ ਉਹਨੇ ਸਾਡੀ ਭੰਨ ਤੋਕਲ ਪਿੰਡਾਂ ਵਾਲੇ ਲੋਕਾਂ ਵਿੱਚ ਵੀ ਕਾਫੀ ਨਫ਼ਰਤ। ਉੱਥੋਂ ਫਿਰ ਸਾਨੂੰ ਕਿਸਦਾ ਸ੍ਰੀਨਗਰ ਦੇ ਸ਼ਹਿਰੋਂ ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਕੋਈ ਪੜ੍ਹਾਈ ਲਿਖਾਈ ਨਹੀਂ, ਇਹਨਾਂ ਦੇ ਵੀ ਇਹਨਾਂ ਦੇ ਅੰਦਰ ਇੰਨਾ ਗੁੱਸਾ ਵਾ, ਕੋਈ ਗੌਰਮੈਂਟ ਸਹੂਲਤ ਦੀ ਜਾਂ
ਬਈ ਉਹਦੇ ਕਰਕੇ ਉਹਨਾਂ ਦੇ ਨਫ਼ਰਤ ਨਹੀਂ ਆ। ਇੱਧਰ ਆਪਾਂ ਇੰਨਾ ਏਜ ਆ ਕੁਛ ਕਰਾਂਗੇ ਉਹਦਾ ਹੋਰ ਨਫ਼ਰਤ। ਬਈ ਉਹ ਕਹਿੰਦੇ ਇੱਕ ਸਾਡੇ ਵੀ ਪੜ੍ਹੇ ਲਿਖੇ ਆ, ਕੋਈ ਸੈਂਟਰ ਬਹੁਤ ਘੱਟ ਜੋਬਾਂ ਦਿੱਤੀਆਂ ਜਾਂ ਉਹਦੇ ਕਰਕੇ ਵੀ ਹਮੇਸ਼ਾ ਸਾਨੂੰ ਅਲੱਗ ਰੱਖਿਆ ਗਿਆ ਵਾ। ਫਿਰ ਤੁਸੀਂ ਉਹਨੂੰ ਆਪਣਾ ਨਹੀਂ ਸਮਝਦੇ, ਐਂ ਕਰਦੇ ਹੋ ਉਹਨਾਂ ਦੇ ਲੋਕਾਂ ਦੇ ਅਤਿਆਚਾਰ। ਵੀ ਇਹ ਸਾਰਾ ਇਹ ਵਾਜਬ ਆਪਣਾ ਵੋਟ ਜਾਂ ਬੀਜੇਪੀ ਰਾਜ ਬਹੁਤ ਜ਼ਿਆਦਾ ਨਹੀਂ ਹੋਇਆ, ਬਾਕੀ ਥੈਂਕ ਯੂ ਜੀ ਜ਼ਿਆਦਾ ਹੋ ਰਿਹਾ ਜੀ, ਕਿਉਂਕਿ ਉੱਥੇ ਤਾਂ ਹੁਣ ਸਰਕਾਰ ਵੀ ਜਿਹੜੀ ਹੈ ਨਹੀਂ ਨਾ, ਰਾਜਪਾਲ ਦਾ ਰਾਜ ਹੈ, ਰਾਸ਼ਟਰਪਤੀ ਜਿਹੜਾ ਜੀ ਉਹ ਰਾਜ ਹੈ। ਬਾਕੀ ਮੈਨੂੰ ਪਤਾ ਨਹੀਂ ਜੀ ਕਿ ਤੁਹਾਡਾ ਕੀ ਇੰਡੀਵਿਜੂਅਲ ਕੇਸ ਆ। ਵੈਸੇ ਇਹ ਬਹੁਤ ਘੱਟ ਜਿਹੜਾ ਜੀ ਉਹ ਸਾਹਮਣੇ ਆਉਂਦਾ ਹੈ ਕਿ ਜਿਹੜਾ ਵਿਜ਼ਟਰ ਗਿਆ ਹੋਇਆ, ਜਿਹੜਾ ਘੁੰਮਣ ਫਿਰਨ ਗਿਆ ਹੋਇਆ, ਉਹ ਕਿਸੇ ਵੀ ਜਾਤ ਪਾਤ ਦਾ ਹੈ, ਉਹਦੇ ਉੱਤੇ ਕੋਈ ਅਟੈਕ ਇਸ ਕਿਸਮ ਦਾ ਹੋਇਆ ਹੋਵੇ ਜਿਹੋ ਜਿਹਾ ਤੁਸੀਂ ਦੱਸ ਰਹੇ ਹੋ। ਉਹਦਾ ਪਿਛੋਕੜ ਕੀ ਆ ਮੈਨੂੰ ਨਹੀਂ ਜਿਹੜਾ ਜੀ ਉਹ ਪਤਾ। ਅਕਸਰ ਇਹ ਕਿਹਾ ਜਾਂਦਾ ਹੈ ਕਿ ਗੁੱਸਾ ਨਫ਼ਰਤ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹ ਵਿਜ਼ਟਰ ਦੇ ਉੱਤੇ ਅਟੈਕ ਨਹੀਂ ਕਰਦੇ। ਉਹ ਇਸ ਕਰਕੇ ਨਹੀਂ ਕਰਦੇ, ਉਹਨਾਂ ਨੂੰ ਪਤਾ ਕਿ ਰੋਜ਼ੀ ਰੋਟੀ ਜਿਹੜੀ ਹੈ ਨਾ ਜੀ ਉਹਨਾਂ ਦੀ ਇਹਨਾਂ ਜਿਹੜੇ ਉੱਥੇ ਵਿਜ਼ਟਰ ਨੇ ਉਹਨਾਂ ਦੇ ਉੱਤੇ ਜੁੜੀ ਹੋਈ ਹੈ। ਠੀਕ ਹੈ, ਉਨੇ ਵਿਜ਼ਟਰ ਨਹੀਂ ਜਾਂਦੇ, ਜਿੰਨੇ ਵੀ ਜਾਂਦੇ ਆ ਬਹੁਤ ਘੱਟ ਸੁਣਿਆ ਜਿੱਦਾਂ ਦੀ ਗੱਲ ਤੁਸੀਂ ਕਹਿ ਰਹੇ ਹੋ ਕਿ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਨੇ ਅਟੈਕ ਕਰ ਦਿੱਤਾ। ਬਿਲਕੁਲ ਜੀ, ਅੱਜ ਮੈਨੂੰ ਵੀ 2 ਕਾਲਾਂ ਆਈਆਂ ਕਿ ਪੰਜਾਬ ਦੇ ਜਿਹੜੇ ਵਿਜ਼ਟਰ ਉੱਥੇ ਜਾਂਦੇ ਉਹਨਾਂ ਦੀ ਰਿਸਪੈਕਟ ਬਹੁਤ ਕਰਦੇ ਆ। ਉਹ ਕਹਿੰਦੇ ਤੁਸੀਂ ਕੋਈ ਫਿਕਰ ਨਾ ਕਰੋ, ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ। ਹੋ ਸਕਦਾ ਕੋਈ ਐਸੀ ਵੈਸੀ ਗੱਲ ਹੋਵੇ, ਕੋਈ ਇਹੋ ਜਿਹਾ ਬੰਦਾ ਉਹਨਾਂ ਦੇ ਨਾਲ ਹੋਵੇ ਜਿਨ੍ਹਾਂ ਤੋਂ ਉਹਨਾਂ ਨੂੰ ਨਫ਼ਰਤ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।